हथी अपनी जड़ आप ओ पुटे, कुत्ता राज बहालीए मुड़ चक्की चटे। जुलाई महीने की 17 तरीक है जी, दिन वीरवार। न्यूयॉर्क समय के अनुसार 12:01 होया जी, और खालिस्तान के समय अनुसार रात के 9:31 होए ने। मैं आप जी का होस्ट मनवीर सिंह रोजाना की तरह अज फिर एक बार प्रोग्राम दिल दियां गल्लां दे विच दिल दियां गहराइयां तो आप सब नूं जी आयां आखदा होया फतेह अर्ज करदा जी। गज के आखो वाहिगुरू जी का खालसा वाहिगुरू जी की फतेह। अज साडे नाल प्रोग्राम दे विच मेहमान जिहड़े उचेचे तौर ते जुड़दे ने, वो नहीं होणगे। अज मेहमान साडे तुसीं होवोगे। अज असीं थोड़ा जिहा पानी भी चैक करांगे कि साडा ये प्रोग्राम आ जिहड़ा कि ਇਹਦਾ कोई असर है ਜਾਂ ਇਹਨੂੰ ਕਿਤੇ ਸਲਾਹਿਆ ਜਾ ਰਿਹਾ, ਜਾਂ ਕੋਈ ਇਹਨੂੰ ਵੇਖਦਾ ਸੁਣਦਾ, ਜਾਂ ਅਸੀਂ ਜਿਹੜਾ ਹੈਗਾ ਉਹ ਇੱਕ ਤਰਫਾ ਹੀ ਟ੍ਰੈਫਿਕ ਜਿਹੜਾ ਚਲਾਇਆ ਹੋਇਆ। ਸੋ ਇਸ ਲਈ ਅੱਜ ਮੇਰੀ ਬੇਨਤੀ ਰਹੇਗੀ ਖਾਸ ਤੌਰ ਤੇ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ, ਕਿ ਤੁਸੀਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਆਉਂਦੇ ਨੇ 514 476 8484 ਇਹਨਾਂ ਨੰਬਰਾਂ ਤੇ ਕਾਲ ਕਰਕੇ ਪਹਿਲੇ 15-20 ਮਿੰਟ ਮੈਨੂੰ ਦੇ ਦਿਓ। ਉਸ ਤੋਂ ਬਾਅਦ ਆਪਾਂ ਖੁੱਲੀ ਵਿਚਾਰ ਇਸ ਵਿਸ਼ੇ ਦੇ ਕਰਾਂਗੇ। ਔਰ ਵਿਸ਼ਾ ਕੀ ਹੈ ਅੱਜ ਦਾ ਜਿਹੜਾ ਵਿਸ਼ਾ ਉਹ ਬੜਾ ਅਹਿਮ ਵਿਸ਼ਾ, ਕਿ ਇੱਕ ਪਾਸੇ ਤਾਂ ਕੌਮ ਦਾ ਜ਼ੋਰ ਲੱਗਾ ਹੋਇਆ, ਸਰਮਾਇਆ ਲੱਗਾ ਹੋਇਆ, ਜ਼ਿੰਦਗੀਆਂ ਲੱਗੀਆਂ ਹੋਈਆਂ ਕਿ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਆ ਉਹਨੂੰ ਅਸੀਂ ਦੁਨੀਆ ਭਰ ਦੇ ਵਿੱਚ ਮਾਨਤਾ ਦਵਾਈਏ, ਤਾਂ ਕਿ ਜਿਹੜੇ ਕਲਪ੍ਰਿਟਸ ਨੇ, ਜਿਨ੍ਹਾਂ ਨੂੰ ਉਸ ਗੁਲਾਮ ਭਾਰਤ ਦੇ ਅੰਦਰ ਸਜ਼ਾਵਾਂ ਨਹੀਂ ਮਿਲ ਰਹੀਆਂ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੁਨੀਆ ਦੀ ਕਚਹਿਰੀ ਦੇ ਵਿੱਚ ਖਿੱਚਿਆ ਜਾਵੇ। ਜੇ ਉਹਨਾਂ ਨੂੰ ਨਹੀਂ ਤਾਂ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਖਿੱਚਿਆ ਜਾਵੇ। ਪਨਾਹ ਦੇਣ ਵਾਲਾ ਉਹਨਾਂ ਨੂੰ ਕੌਣ ਆ? ਭਾਰਤੀ ਸਰਕਾਰ। ਸੋ ਸਿੱਧੇ ਤੌਰ ਤੇ ਜੀ ਅਸੀਂ ਕਹਿਣਾ ਹੋਵੇ ਕਿ ਭਾਰਤੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ ਨਸਲਕੁਸ਼ੀ ਹੋਈ ਹੈ। ਨਸਲਕੁਸ਼ੀ ਬਾਰੇ ਥੋੜੀ ਜਿਹੀ ਗੱਲ ਕਰਾਂਗੇ ਤੇ ਦੂਜੇ ਪਾਸੇ ਦਾ ਜਿਹੜਾ ਪੱਖ ਆ ਉਹ ਆਪਾਂ ਇਹ ਵਿਚਾਰਾਂਗੇ ਕਿ ਸਾਡਾ ਫਰਜ਼ ਕੀ ਬਣਦਾ ਜੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਪੰਥ ਦੇ ਲਈ। ਸਾਡੇ ਸਿਰਾਂ ਤੇ ਜਿਹੜੀਆਂ ਪੱਗਾਂ, ਇਹਨਾਂ ਨੂੰ ਬਰਕਰਾਰ ਰੱਖਣ ਦੇ ਲਈ ਜਿਹੜੀਆਂ ਸ਼ਹਾਦਤਾਂ ਹੋਈਆਂ 2.5 ਲੱਖ ਤੋਂ ਵੱਧ, ਜੇ ਅਸੀਂ ਉਹਦਾ ਕੋਈ ਵੀ ਮੁਆਵਜ਼ਾ ਜਿਹੜਾ ਜਾਂ ਪੇ ਬੈਕ ਆ ਅਸੀਂ ਨਹੀਂ ਕਰ ਸਕਦੇ, ਤੇ ਸਾਨੂੰ ਇਹ ਪੱਗ ਬੈਰੀਆਂ ਦੇ ਪੈਰ ਦੇ ਵਿੱਚ ਰੋਲਣ ਦਾ ਹੱਕ ਕਿਹਨੇ ਦਿੱਤਾ? ਇਸ ਵਿਸ਼ੇ ਤੇ ਗੱਲ ਕਰਾਂਗੇ। ਸ਼ੁਰੂ ਆਪਾਂ ਕਰਾਂਗੇ ਕਿ ਨਸਲਕੁਸ਼ੀ ਕਿਵੇਂ ਹੋਈ ਸਾਡੀ। ਮੈਂ ਜ਼ਿਆਦਾ ਵਕਤ ਨਹੀਂ ਲੈਣਾ, ਥੋੜੇ ਹਾਈਲਾਈਟ ਮੈਂ ਤੁਹਾਨੂੰ ਦਊਂਗਾ ਤਾਂ ਕਿ ਥੋੜਾ ਜਿਹਾ ਨਾ ਮਾਹੌਲ ਬਣ ਜਾਵੇ, ਅਸੀਂ ਸਮਝ ਸਕੀਏ, ਦਿਲੋਂ ਜੁੜ ਸਕੀਏ। ਅਸੀਂ ਜਿਹੜੀਆਂ ਦੁਨਿਆਵੀ ਗਿਣਤੀਆਂ ਮਿਣਤੀਆਂ ਇਹਨਾਂ ਨੂੰ ਛੱਡ ਕੇ, ਵਪਾਰਕ ਸਾਡੇ ਸਮਝੌਤੇ ਜਿਹੜੇ ਇਹਨਾਂ ਨੂੰ ਛੱਡ ਕੇ, ਜਿਹੜੇ ਮਲਗੋਬੇ ਜੇ ਅਸੀਂ ਕੀਤੇ ਹੋਏ ਆ ਸਮਾਜ ਦੇ ਵਿੱਚ, ਇਹਨਾਂ ਨੂੰ ਛੱਡ ਕੇ ਅਸੀਂ ਇਹ ਸਮਝ ਸਕੀਏ ਕਿ ਸਾਡੇ ਨਾਲ ਹੋਇਆ ਕੀ ਆ। ਕਿਉਂਕਿ ਇਹ ਬਹੁਤ ਜ਼ਰੂਰੀ ਆ। ਕਈ ਵੀਰਾਂ ਨੂੰ ਨਹੀਂ ਸਮਝ ਆਉਂਦਾ। ਉਹ ਕਹਿੰਦੇ ਹੁੰਦੇ ਆ ਨਾ, ਕਈ ਵੀ ਪੱਗਾਂ 'ਚ ਸਿਰ ਜਿਹਨਾਂ ਨੇ ਫਸਾਏ ਆ ਉਹਨਾਂ ਨੂੰ ਨਹੀਂ ਸਮਝ ਆਉਂਦਾ ਹਜੇ ਵੀ। ਨਸਲਕੁਸ਼ੀਆਂ ਪੰਜਾਬ ਤੋਂ ਸ਼ੁਰੂ ਹੋ ਕੇ ਕੈਨੇਡਾ ਤੱਕ ਪਹੁੰਚ ਗਈਆਂ, ਅਮਰੀਕਾ ਤੱਕ ਪਹੁੰਚ ਗਈਆਂ, ਪਾਕਿਸਤਾਨ 'ਚ ਸਾਡੇ ਯੋਧੇ ਸ਼ਹੀਦ ਕਰਦੇ, ਤੇ ਕਿੰਨੇ ਹੀ ਉਹ ਸੈਂਕੜਿਆਂ ਦੇ ਹਿਸਾਬ ਨਾਲ ਬੰਦੇ ਆ ਜਿਹੜੇ ਅੰਡਰ ਡੈਥ ਥ੍ਰੈਟ ਆ। ਉਹ ਕਿਉਂ? ਕਿਉਂਕਿ ਉਹ ਆਪਣੀ ਨਸਲਕੁਸ਼ੀ ਦੀ ਗੱਲ ਕਰਦੇ ਆ, ਆਪਣੀ ਆਜ਼ਾਦੀ ਦੀ ਗੱਲ ਕਰਦੇ ਆ। ਪਰ ਕੁਝ ਬੰਦੇ ਸਾਡੇ ਸਮਾਜ 'ਚ ਐਸੇ ਨੇ ਜਿਹੜੇ ਉਹਨਾਂ ਮਤਿਆਂ 'ਚ ਵੀ ਸ਼ਾਮਲ ਹੁੰਦੇ ਆ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਅਸੀਂ ਉਸ ਕਾਤਲ ਜਮਾਤ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਵੈਲਕਮ ਨਹੀਂ ਕਰਾਂਗੇ ਇੱਥੇ, ਕਿਉਂਕਿ ਫਿਰ ਆਪਾਂ ਦੋਗਲੇ ਹੋ ਜਾਂਦੇ ਆ। ਉਹਨਾਂ ਨੂੰ ਵੈਲਕਮ ਨਹੀਂ ਕਰਾਂਗੇ। ਉਹਨਾਂ ਮਤਿਆਂ ਦੇ ਉੱਤੇ ਸਾਡੀਆਂ ਸੰਸਥਾਵਾਂ ਦੇ ਵੱਧ ਚੜ ਕੇ ਸਾਈਨ ਹੁੰਦੇ ਨੇ, ਫੋਟੋਆਂ ਵੀ ਲਵਾਉਂਦੇ ਨੇ ਅਖਬਾਰਾਂ ਦੇ ਵਿੱਚ। ਪਰ ਜਦੋਂ ਉਹਨਾਂ ਕਾਤਲ ਜਮਾਤਾਂ ਦੇ ਨੁਮਾਇੰਦੇ ਕੈਨੇਡਾ ਦੇ ਵਿੱਚ ਆਉਂਦੇ ਨੇ, ਜਾਂ ਮੈਂ ਓਵਰਆਲ ਗੱਲ ਕਰੂੰਗਾ ਦੁਨੀਆ ਦੇ ਕਿਸੇ ਹੋਰ ਵੀ ਹਿੱਸੇ ਵਿੱਚ, ਫਿਰ ਇਹਨਾਂ ਦੇ ਵਿੱਚ ਜਿਹੜੇ ਅੰਦਰ ਜਿਹੜੇ ਚੌਧਰ ਦੇ ਕੀੜੇ ਹੁੰਦੇ ਆ ਨਾ, ਉਹ ਜਾਗਣ ਲੱਗ ਪੈਂਦੇ ਆ। ਉਹ ਚੌਧਰ ਦੇ ਕੀੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਇੱਕ ਪੱਟੀ ਬੰਨ੍ਹ ਦਿੰਦੇ ਆ। ਇਹਨਾਂ ਨੂੰ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਦੇਖਣੋਂ ਬੰਦ ਹੋ ਜਾਂਦੀਆਂ, ਇਹਨਾਂ ਨੂੰ ਉਹ ਦਰਦ ਮਹਿਸੂਸ ਹੋਣਾ ਬੰਦ ਹੋ ਜਾਂਦਾ। ਇਹਨਾਂ ਨੂੰ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਉਦੋਂ ਸ਼ੁਰੂ ਹੋਈਆਂ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਆਜ਼ਾਦੀ ਦੀ ਨੀਂਹ ਰੱਖੀ, ਉਹ ਮੁੱਦੇ ਭੁੱਲ ਜਾਂਦੇ ਇਹਨਾਂ ਨੂੰ। ਪਰ ਫੋਟੋਆਂ ਇਹਨਾਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਾਹਮਣੇ ਖੜ ਕੇ ਪਾਣੀਆਂ।
ਗੱਲਬਾਤ ਆਪਾਂ ਸ਼ੁਰੂ ਕਰਾਂਗੇ। ਪਹਿਲਾਂ ਤਾਂ ਸਾਡੇ ਨਾਲ ਧੋਖਾ ਹੋਇਆ, ਸਾਨੂੰ ਆਜ਼ਾਦ ਖਿੱਤੇ ਦਾ ਲਾਰਾ ਲਾ ਕੇ ਸਾਨੂੰ ਪੰਜਾਬੀ ਸੂਬਾ ਵੀ ਜਿਹੜਾ ਉਹ ਸ਼ਹੀਦੀਆਂ ਦੇ ਕੇ ਲੈਣਾ ਪਿਆ। ਪਹਿਲੀ ਸ਼ਹੀਦੀ ਹੁੰਦੀ ਹੈ ਕਾਕਾ ਇੰਦਰਜੀਤ ਸਿੰਘ ਜੀ ਦੀ, ਉਮਰ 10 ਸਾਲ। ਆ ਫੋਟੋ ਤੇ ਗੌਰ ਕਰਿਓ ਜੇ ਤੁਸੀਂ ਸਾਨੂੰ ਵੇਖ ਰਹੇ ਹੋ। ਇਹ ਕਿਸੇ ਮਾਂ ਦਾ ਲਾਲ ਹੈ, ਇਹਨੂੰ ਗੋਲੀ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ। ਇਹਦਾ ਕਸੂਰ ਕੀ ਸੀ? ਇਹਨੇ ਕਿਹਾ ਸੀ ਪੰਜਾਬੀ ਸੂਬਾ ਜਿੰਦਾਬਾਦ। ਭਾਰਤ ਭਰ ਦੇ ਵਿੱਚ ਹੋਰ ਵੀ ਜਿਹੜੇ ਸੂਬੇ ਬਣੇ ਸੀ ਨਾ, ਕਿਸੇ ਸੂਬੇ ਦੇ ਵਿੱਚ ਇਸ ਹੱਦ ਤੱਕ ਕੁਰਬਾਨੀ ਦੇ ਕੇ ਸਿਰਫ ਇਸ ਲਈ ਵੀ ਸਾਡੀ ਜਿਹੜੀ ਪੰਜਾਬੀ ਭਾਸ਼ਾ ਉਹਦੇ ਨਾਂ ਤੇ ਸਾਡਾ ਸੂਬਾ ਹੋਵੇ, ਐਡੀ ਵੱਡੀ ਕੁਰਬਾਨੀ ਕਿਸੇ ਨੂੰ ਦੇਣੀ ਨਹੀਂ ਪਈ। ਬੰਗਾਲ ਦੇ ਵਿੱਚ ਵੀ ਘਟਨਾਵਾਂ ਬਾਅਦ ਚ ਹੋਈਆਂ, ਪਰ ਉਹ ਬਾਅਦ ਦੀ ਗੱਲ ਆ। ਜਦੋਂ ਬੰਗਲਾਦੇਸ਼ ਦਾ ਹੁੰਦਾ ਬਟਵਾਰਾ, ਉਹ ਵੀ ਭਾਸ਼ਾ ਦੇ ਆਧਾਰ ਤੇ ਹੋਇਆ। ਖੈਰ, ਆਪਾਂ ਆਪਣੇ ਵਿਸ਼ੇ ਤੇ ਆਈਏ। ਇਹ ਕਾਕਾ ਇੰਦਰਜੀਤ ਸਿੰਘ 10 ਸਾਲ ਦੀ ਉਮਰ ਹੈ ਤੇ ਇਸ ਕਾਕੇ ਨੂੰ ਖੂਹ ਦੇ ਵਿੱਚ ਸੁੱਟਿਆ ਗਿਆ। ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਮੈਂ ਨਸਲਕੁਸ਼ੀ ਦੀ ਸ਼ੁਰੂਆਤ ਦੀ ਗੱਲ ਕਰ ਰਿਹਾ। ਇਹ ਦੌਰ ਜਿਹੜਾ ਚੱਲਦਾ ਰਿਹਾ, 50,000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸਿੱਖਾਂ ਦੀਆਂ। ਫੇਰ ਜਾ ਕੇ ਕਿਤੇ ਸਾਨੂੰ ਨਿੱਕੀ ਜੀ ਸੂਬੀ, ਜਿਹੜਾ 65% ਖਿੱਤਾ ਅਸੀਂ ਆਪਣਾ ਛੱਡ ਕੇ ਲਹਿੰਦੇ ਪੰਜਾਬ ਦੇ ਵਿੱਚ ਆ ਗਏ ਕਿ ਸ਼ਾਇਦ ਸਾਡਾ ਧਰਮ, ਸਾਡੀ ਬੋਲੀ ਇੱਥੇ ਸੁਰੱਖਿਅਤ ਰਹਿ ਸਕੇ, ਉਹਦਾ ਸਿਲਾ ਸਾਨੂੰ ਅੱਜ ਦਾ ਜਿਹੜਾ ਪੰਜਾਬ ਆ ਉਹ ਮਸੀਂ 18% ਹੋਣਾ ਅਸਲ ਪੰਜਾਬ ਦੇ ਮੁਕਾਬਲੇ ਦੇ ਵਿੱਚ। ਉਸ ਤੋਂ ਬਾਅਦ 1978 ਮੈਂ ਮੁੱਖ ਕਿਉਂਕਿ ਹਰ ਦਿਨ ਸਾਡਾ ਸ਼ਹਾਦਤਾਂ ਨਾਲ ਭਰਿਆ ਪਿਆ, ਮੈਂ ਮੁੱਖ ਜਿਹੜੇ ਉਹਦੇ ਹਾਈਲਾਈਟ ਹੈ ਉਹ ਤੁਹਾਨੂੰ ਦੱਸ ਰਿਹਾ। 1978 ਦੀ ਵਿਸਾਖੀ। ਸਿੱਖਾਂ ਦਾ ਕਸੂਰ ਕੀ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਸਿਰਫ ਉੱਥੇ ਜਿਹੜਾ ਸਿੱਖੀ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਇੱਕ ਧੜੇ ਵੱਲੋਂ, ਉਹਨਾਂ ਨੂੰ ਰੋਕਣ ਦੇ ਲਈ ਗਏ ਤੇ ਉਹਨਾਂ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰ ਦਿੱਤੇ ਗਏ, 78 ਜ਼ਖਮੀ ਕਰ ਦਿੱਤੇ ਗਏ ਤੇ ਉਹਨਾਂ ਕਾਤਲਾਂ ਨੂੰ ਪਨਾਹਾਂ ਦਿੱਤੀਆਂ। ਬਾਦਲ ਤੁਹਾਡਾ ਜਿਹੜਾ ਜਿਨ੍ਹਾਂ ਨੂੰ ਬਾਦਲ ਚੰਗਾ ਲੱਗਦਾ ਨਾ ਬਹੁਤ, ਨਹੀਂ ਜੀ ਸੈਂਟਰ ਦੀ ਗੱਲ ਕਰੋ, ਬਾਦਲ ਦੀ ਗੱਲ ਨਾ ਕਰੋ। ਇਸ ਬਾਦਲ ਨੇ ਪਨਾਹ ਦਿੱਤੀ ਉਹਨਾਂ ਕਾਤਲਾਂ ਨੂੰ। ਮੁਕੱਦਮੇ ਪੰਜਾਬ ਤੋਂ ਬਾਹਰ ਗਏ ਉਹ ਬੰਦੇ ਬਾਇਜ਼ਤ ਬਰੀ ਹੋਏ। ਤੇ ਫਿਰ ਅਗਲੀ ਕਹਾਣੀ ਤੁਸੀਂ ਜਾਣਦੇ ਹੋ। ਭਾਈ ਆਪਣਾ ਜਥੇਦਾਰ ਰਣਜੀਤ ਸਿੰਘ ਉਹਨਾਂ ਨੇ ਫਿਰ ਸਜ਼ਾ ਯਾਫਤਾ ਕੀਤਾ, ਨਾਲ ਭਾਈ ਜਿਹੜੇ ਉਹਨਾਂ ਦੇ 2-3 ਸਿੰਘ ਸੀਗੇ। ਮੈਂ ਹੁਣ ਥੋੜਾ ਜਿਹਾ ਮੈਂ ਆਪੇ ਜੋ ਬਾਹਰ ਹੋ ਰਿਹਾ, ਮੈਨੂੰ ਮਾਫ ਕਰਿਓ ਜੇ ਮੈਂ ਕੁਝ ਵਿੱਚ ਗਲਤੀ ਕਰਦੇ ਜਾਂ ਥੋੜਾ ਬਹੁਤਾ ਭੁੱਲ ਜਾਵਾਂ। ਉਸ ਤੋਂ ਬਾਅਦ ਖੁੱਲੇ ਤੌਰ ਦੇ ਉੱਤੇ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋਇਆ, ਕਤਲੋ ਗਾਰਤ ਸ਼ੁਰੂ ਹੋਈ। ਉਹਨੂੰ ਰੋਕਣ ਦੇ ਲਈ ਇੱਕ ਚਾਂਸ ਹੋਰ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਦਿੱਤਾ ਕਿ ਆਹ ਸਾਡਾ ਅਨੰਦਪੁਰ ਸਾਹਿਬ ਦਾ ਮਤਾ, ਸਾਡੀਆਂ ਮੰਗਾਂ ਨੇ, ਔਰ ਕੱਲਾ ਪੰਜਾਬ ਦੇ ਲਈ ਨਹੀਂ, ਭਾਰਤ ਭਰ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਇਹ ਲਾਗੂ ਕੀਤਾ ਜਾਵੇ ਤਾਂ ਕਿ ਸਾਰੇ ਆਪਣੇ ਆਪਣੇ ਘਰ ਸੁਖੀ ਸਾਂਦੀ ਵਸ ਸਕਣ। ਉਹ ਵੀ ਗਵਾਰਾ ਨਹੀਂ ਹੋਇਆ। 1984 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਕਿੰਨੀਆਂ ਸ਼ਹੀਦੀਆਂ ਹੋਈਆਂ ਮੈਨੂੰ ਦੱਸਣ ਦੀ ਲੋੜ ਨਹੀਂ, ਪਰ ਮੈਂ ਇੱਕ ਸ਼ਹੀਦੀ ਜ਼ਰੂਰ ਦੱਸੂਗਾ ਤਾਂ ਕਿ ਸਾਨੂੰ ਸ਼ਰਮ ਆ ਸਕੇ ਥੋੜੀ ਬਹੁਤੀ ਵੀ ਅਸੀਂ ਕਰ ਕੀ ਰਹੇ ਹਾਂ। 18 ਦਿਨਾਂ ਦਾ ਬੱਚਾ ਮਾਤਾ ਪ੍ਰੀਤਮ ਕੌਰ ਦੀ ਛਾਤੀ ਦੇ ਵਿੱਚ ਨਾਲ ਜੁੜਿਆ ਹੋਇਆ, ਜਿਹੜਾ ਉਹਦੇ ਦਿਲ ਦੇ ਵਿੱਚੋਂ ਗੋਲੀ ਜਿਹੜੀ ਆ ਲੰਘ ਕੇ ਉਹਦੀ ਛਾਤੀ ਦੇ ਵਿੱਚੋਂ ਮਾਤਾ ਪ੍ਰੀਤਮ ਕੌਰ ਦੀ ਛਾਤੀ ਦੇ ਵਿੱਚ ਲੱਗੀ, ਉਹ ਬੱਚਾ ਉੱਥੇ ਸ਼ਹੀਦ ਹੋਇਆ। ਅਕਾਲ ਤਖਤ ਦੀ ਅਜ਼ਮਤ ਦੀ ਰਾਖੀ ਦੇ ਲਈ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੀਆਂ ਫੋਟੋਆਂ ਅਸੀਂ ਹਰੇਕ ਗੁਰੂ ਘਰ ਦੇ ਵਿੱਚ ਲਾਈਆਂ, ਆਪਣੇ ਘਰਾਂ ਦੇ ਵਿੱਚ ਵੀ ਲਾਈਆਂ ਹੋਈਆਂ। ਪਰ ਸਾਡੇ ਚੋਂ ਬਹੁਤ ਭਰਾ ਐਸੇ ਨੇ, ਸ਼ਰਮ ਕੋਈ ਨਹੀਂ ਉਹਨਾਂ ਨੂੰ। ਕਿੰਨੀਆਂ ਸ਼ਹਾਦਤਾਂ ਹੋਈਆਂ, ਜਿਹੜੇ ਉੱਥੇ ਬੱਚੇ, ਬਜ਼ੁਰਗ, ਮਾਤਾਵਾਂ, ਭੈਣਾਂ। ਅਸੀਂ ਗੱਲ ਕਰਦੇ ਹਾਂ ਜੂਸ਼ਾਂ ਦੀ, ਹੋਲੋਕਾਸਟ ਦੀ। ਸਾਡੇ ਦਰਬਾਰ ਸਾਹਿਬ ਨੂੰ ਕਨਫੋਰਮੈਂਟ ਕੈਂਪ ਆ ਨਾ ਜਿਹੜੇ, ਉਹ ਬਣਾ ਦਿੱਤਾ ਗਿਆ ਸੀ। ਜ਼ਹਿਰੀਲੀਆਂ ਗੈਸਾਂ, ਹੈਂਡ ਗ੍ਰਨੇਡ ਦੇ ਗੋਲੇ ਜਿਨ੍ਹਾਂ ਕਮਰਿਆਂ ਦੇ ਵਿੱਚ ਸੰਗਤ ਬੰਦ ਕੀਤੀ ਹੋਈ ਸੀ ਉਹਨਾਂ ਦੇ ਵਿੱਚ ਸਿੱਟੇ ਗਏ। ਕਿਹਦੇ ਵੱਲੋਂ? ਇਹ ਆਪਣੇ ਆਪ ਤੋਂ ਪੁੱਛਿਓ ਜਰਾ, ਕਿਹਦੇ ਵੱਲੋਂ?
ਉਸ ਕਾਤਲ ਹਕੂਮਤ ਵੱਲੋਂ ਉਹਦੀ ਜਿਹੜੀ ਰਹਿਨੁਮਾਈ ਕਰ ਰਹੀ ਸੀ ਇੰਦਰਾ ਗਾਂਧੀ, ਕਾਂਗਰਸ ਦੀ ਪ੍ਰਧਾਨ ਮੰਤਰੀ। ਮੈਂ ਬਾਕੀ ਸਟੇਟ ਨੂੰ ਬਰੀ ਨਹੀਂ ਕਰ ਰਿਹਾ, ਪਾਰਟਿਕੂਲਰਲੀ ਕਾਂਗਰਸ ਦਾ ਰਾਜ ਸੀ। ਪ੍ਰਧਾਨ ਮੰਤਰੀ ਵੈਸ਼ਿਆਨਾ ਪੱਧਰ ਦੇ ਉੱਤੇ ਉਤਰ ਆਈ ਸੀ ਇੰਦਰਾ ਗਾਂਧੀ, ਜਿਹੜੀ ਉਸ ਦੇਸ਼ ਨੂੰ ਰਨ ਕਰ ਰਹੀ ਸੀ। ਭਾਵੇਂ ਜਿਹੜੀਆਂ ਬਾਕੀ ਸੱਜੇ ਖੱਬੇ ਪਾਰਟੀਆਂ ਸਾਰੀਆਂ ਨੇ ਹੈਲਪ ਕੀਤੀ ਉਹਨਾਂ ਦੀ, ਬੀਜੇਪੀ ਨੇ ਵੀ ਕੀਤੀ ਆ, ਕਾਮਰੇਡਾਂ ਨੇ ਵੀ ਕੀਤੀ, ਸਭ ਨੇ ਕੀਤੀ, ਬਾਦਲਾਂ ਨੇ ਵੀ ਕੀਤੀ। ਇਹਦੇ 'ਚ ਅਸੀਂ ਝਿਜਕਣ ਵਾਲੀ ਸਾਨੂੰ ਕੋਈ ਗੱਲ ਨਹੀਂ ਆ। ਸਾਡੀ ਕੌਮ ਦੇ ਗੱਦਾਰਾਂ ਨੇ ਵੀ ਗੱਲ ਕੀਤੀ, ਉਹਦੀ ਹੈਲਪ ਕੀਤੀ, ਨਸਲਕੁਸ਼ੀ। ਉਸ ਤੋਂ ਬਾਅਦ ਤੁਸੀਂ ਉਹ ਸਾਰਾ ਦੌਰ ਜਿਹੜਾ ਹੱਡੀ ਹੰਡਾਇਆ ਖੂਨੀ ਦਹਾਕਾ, ਕਿਤੇ ਪੜ੍ਹ ਕੇ ਦੇਖਿਓ ਸਰਦਾਰ ਬਲਜੀਤ ਸਿੰਘ ਖਾਲਸਾ ਦੀ ਲਿਖੀ ਹੋਈ ਕਿਤਾਬ ਹੱਡੀ ਹੰਡਾਇਆ ਖੂਨੀ ਦਹਾਕਾ। ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਨਵੰਬਰ 1984 ਦੇ ਵਿੱਚ। ਨਵੰਬਰ 1984 ਦੇ ਵਿੱਚ ਕੁਝ ਦਿਨਾਂ ਦੇ ਬੱਚੇ ਪ੍ਰੈਸ਼ਰ ਕੁੱਕਰਾਂ ਦੇ ਵਿੱਚ ਪਾ ਕੇ ਸੀਟੀਆਂ ਵਜਾ ਦਿੱਤੇ ਗਏ। ਉਹ ਬੱਚੇ ਵਾਲ ਦਿੱਤੇ ਗਏ ਪ੍ਰੈਸ਼ਰ ਕੁੱਕਰਾਂ ਦੇ ਵਿੱਚ। ਤੁਸੀਂ ਮੜੀ ਉਂਗਲ ਲੱਗ ਜਾਵੇ ਨਾ ਸਾਡੀ ਕਿਤੇ ਤਵੇ ਨੂੰ ਰੋਟੀ ਸੇਕਦੇ ਆ ਤੇ ਚੀਕ ਨਿਕਲ ਜਾਂਦੀ ਆ ਕਈ ਵਾਰੀ। ਆ ਫੋਟੋਆਂ ਤੁਸੀਂ ਦੇਖ ਰਹੇ ਆ, ਤਸਵੀਰਾਂ ਦੇਖ ਰਹੇ ਆ, ਇਹਨਾਂ ਮਾਵਾਂ ਦੀ ਹਾਲਾਤ, ਇਹਨਾਂ ਪਿਓਾਂ ਦੇ, ਜਿਹਨਾਂ ਨੂੰ ਮੇਰੇ ਕੋਲ ਸ਼ਬਦ ਨਹੀਂ ਹੈ, ਮੈਂ ਕਿੱਦਾਂ ਦੱਸਾਂ ਇਹਦੇ ਬਾਰੇ। ਮੇਰਾ ਰੁੱਗ ਭਰ ਆਉਂਦਾ। ਇਹ ਸਾਡੀ ਕੌਮ ਦੇ ਹਾਲਾਤ ਨੇ, ਇਹ ਜੋ ਕੁਝ ਹੋਇਆ ਸਾਡੇ ਨਾਲ, ਇਹ ਤਸਵੀਰਾਂ ਬੋਲਦੀਆਂ ਨੇ। ਇਹ ਕਿਹਦੇ ਅੰਡਰ ਹੋਇਆ ਜੀ? ਇਹ ਹਿੰਦੁਸਤਾਨ ਦੀ ਕਾਤਲ ਗੌਰਮੈਂਟ ਦੇ ਅੰਡਰ ਹੋਇਆ ਤੇ ਰਾਜ ਫਿਰ ਕਾਂਗਰਸ ਦਾ। ਇਹ ਸਾਰਾ ਕੁਛ ਆ ਜਿਹੜਾ ਉਸ ਤੋਂ ਬਾਅਦ ਇਹ ਦੌਰ ਰੁਕਿਆ ਨਹੀਂ। ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਕਾਫੀ ਸਮਾਂ ਵੈਸੇ ਵੀ ਹੋ ਗਿਆ, ਆਪਾਂ ਮੁੱਦੇ ਤੇ ਆਉਣਾ। ਇਹ ਹਜੇ ਤੱਕ ਵੀ ਜਾਰੀ ਹੈ। ਕੈਨੇਡਾ ਦੇ ਵਿੱਚ ਵੀ ਸਾਡਾ ਸ਼ਿਕਾਰ ਖੇਡਿਆ ਜਾ ਰਿਹਾ, ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਕੋਸ਼ਿਸ਼ਾਂ ਹੋਈਆਂ ਨੇ। ਪਾਕਿਸਤਾਨ ਦੇ ਵਿੱਚ ਸਾਡੇ ਯੋਧੇ ਸ਼ਹੀਦ ਕੀਤੇ ਆ। ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਜਿਹੜਾ ਪਹਿਲਾਂ ਹੀ, ਜਿਨ੍ਹਾਂ ਦੇ ਪਿਤਾ ਜੀ ਛੋਟੀ, ਉਹ ਜਦੋਂ ਖੰਡਾ ਸਾਹਿਬ ਛੋਟੀ ਉਮਰ ਦੇ ਹੁੰਦੇ ਸੀ ਉਦੋਂ ਚੜ੍ਹਾਈ ਕਰ ਗਏ ਸੀ। ਚੜ੍ਹਾਈ ਨਹੀਂ ਸੀ ਕਰ ਗਏ, ਸ਼ਹੀਦ ਕਰ ਦਿੱਤੇ ਗਏ ਸੀ। ਉਸ ਮਾਂ ਕੋਲੋਂ ਪੁੱਛੋ ਜਿਹਨੇ ਆਪਣਾ ਪੁੱਤ ਵੀ ਕੌਮ ਦੇ ਲੇਖੇ ਲਾਇਆ। ਉਸ ਮਾਂ ਕੋਲੋਂ ਪੁੱਛੋ ਕਿ ਜਦੋਂ ਤੁਸੀਂ ਯਾਰ ਰੈੱਡ ਕਾਰਪੇਟ ਦਿੰਦੇ ਹੋ ਇਹਨਾਂ ਕਾਤਲਾਂ ਨੂੰ, ਫੁੱਲਾਂ ਦੇ ਗੁਲਦਸਤੇ, ਮਤਲਬ ਖੈਰ ਬਾਅਦ ਚ ਗੱਲ ਕਰਦੇ ਆ। ਅੱਛਾ, ਹੁਣ ਇਹ ਸਾਰੇ ਦਾ ਕਲੋਜ਼ਰ ਕੀ ਆ? ਜਦੋਂ ਸਾਨੂੰ ਉਸ ਸਟੇਟ ਦੇ ਵਿੱਚ ਇਨਸਾਫ ਨਹੀਂ ਮਿਲਿਆ, ਮੈਂ ਬਹੁਤ ਕੁਝ ਮਿਸ ਕਰ ਗਿਆ। ਮੇਰੇ ਕੋਲ ਫਿਰ ਪ੍ਰੋਗਰਾਮ ਨਹੀਂ ਹੋਣਾ ਜੇ ਮੈਂ ਕੱਲੀ ਗੱਲ ਜਿਹੜੀ ਸਾਂਝੀ ਕਰਨ ਲੱਗ ਪਿਆ ਨਾ, ਨਸਲਕੁਸ਼ੀਆਂ ਦੀ, ਉਹਦੇ ਤਰੀਕਿਆਂ ਦੀ, ਕਿਵੇਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਲੋਕਾਂ ਨੇ ਭੰਗੜੇ ਪਾਏ ਆਲੇ ਦੁਆਲੇ ਝੁੰਡ ਬਣਾ ਕੇ। ਇਹ ਕੋਈ ਇਨਸਾਨੀ ਦਿਮਾਗ ਨਹੀਂ ਕਰ ਸਕਦਾ। ਇਹ ਵਹਿਸ਼ਤ ਚੋਂ ਨਿਕਲੀ ਹੋਈ ਜਿਹੜੀ ਮਾਨਸਿਕਤਾ ਨਾ ਇਸ ਹਿੰਦੂਤਵਾ ਗੌਰਮੈਂਟ ਦੀ, ਉਸ ਖਿੱਤੇ ਦੀ ਜਿਹੜੀ ਸੱਭਿਅਤਾ ਨਾ, ਜਿਹੜੀ ਗੰਗਾ ਯਮੁਨਾ ਪਾਰ ਵਾਲਿਆਂ ਦੀ, ਇਹ ਉਹੀ ਕਰ ਸਕਦੇ ਆ। ਇਸ ਸਾਰੇ ਦੇ ਕਲੋਜ਼ਰ ਲਈ ਜਦੋਂ ਉੱਥੇ ਸਾਰੇ ਰਾਹ ਬੰਦ ਹੋ ਗਏ, ਜਦੋਂ ਸਿੱਖਾਂ ਨੂੰ ਵੀ ਸ਼ਰਮ ਆਉਣ ਲੱਗ ਪਈ ਇਨਸਾਫ ਮੰਗਣ ਤੋਂ, ਵੀ ਯਾਰ ਇਨਸਾਫ ਮੰਗੀ ਜਾਈਏ, 40-45 ਸਾਲ ਹੋ ਗਏ, 40 ਸਾਲ ਹੋ ਗਏ, ਇਨਸਾਫ ਹੀ ਮੰਗੀ ਜਾਈਏ। ਸਿੱਖ ਕਹਿੰਦੇ ਨਹੀਂ, ਅਸੀਂ ਆਪ ਇਨਸਾਫ ਲਵਾਂਗੇ। ਕਿੱਥੋਂ ਲਵਾਂਗੇ? ਦੁਨੀਆ ਦੀਆਂ ਅਦਾਲਤਾਂ ਦੇ ਵਿੱਚੋਂ। ਦੁਨੀਆ ਦੀਆਂ ਅਦਾਲਤਾਂ ਵਿੱਚੋਂ ਇਨਸਾਫ ਲੈਣ ਦਾ ਇੱਕ ਤਰੀਕਾ, ਉਹ ਤਰੀਕਾ ਇਹ ਆ ਵੀ ਪਹਿਲਾਂ ਤੁਸੀਂ ਸਾਬਤ ਕਰੋ ਤੁਹਾਡੇ ਤੇ ਜ਼ੁਲਮ ਹੋਇਆ, ਨਸਲਕੁਸ਼ੀ ਹੋਈ ਹੈ, ਉਹਨੂੰ ਸਾਬਤ ਕਰੋ ਤੇ ਫਿਰ ਤੁਸੀਂ ਆਪਣਾ ਕੇਸ ਆ ਜਿਹੜਾ ਉਹ ਦੁਨੀਆ ਦੀ ਕਚਹਿਰੀ 'ਚ ਰੱਖ ਸਕਦੇ ਹੋ। ਹੁਣ ਸਾਬਤ ਕਿਵੇਂ ਕਰਨਾ? ਅਸੀਂ ਮਾਨਤਾਵਾਂ ਦਵਾਉਣੀਆਂ ਨੇ ਜੈਨੋਸਾਈਡ ਦੀਆਂ ਆਪਣੀਆਂ ਸਿਟੀਜ਼ ਦੇ ਵਿੱਚ, ਸਟੇਟਸ ਦੇ ਵਿੱਚ, ਉਸ ਤੋਂ ਬਾਅਦ ਮੁਲਕਾਂ ਦੇ ਵਿੱਚ। ਕੈਨੇਡਾ ਦੇ ਵਿੱਚ ਓਨਟਾਰੀਓ ਸਟੇਟ ਨੇ ਮਾਨਤਾ ਦਿੱਤੀ ਆ, ਹੋਰ ਵੀ ਮੈਂ ਤੁਹਾਨੂੰ ਅਮਰੀਕਾ ਜਾਂ ਹੋਰ ਬਹੁਤ ਸਟੇਟਾਂ ਨੇ। ਇਹਦੇ ਬਾਰੇ ਇੱਕ ਵੱਡਾ ਪ੍ਰੋਗਰਾਮ, ਅਸੀਂ ਪੂਰਾ ਪ੍ਰੋਗਰਾਮ ਜਿਹੜਾ ਉਹ ਸਰਦਾਰ ਮਨੋਹਰ ਸਿੰਘ ਬੱਲ ਜਿਹੜੇ ਇਸ ਕੈਂਪੇਨ ਨੂੰ ਜਿਹਦੀ ਮੈਂ ਗੱਲ ਕਰਨ ਲੱਗਾ ਰਨ ਕਰਦੇ ਆ, ਉਹਨਾਂ ਨਾਲ ਇੰਟਰਵਿਊ ਕੀਤੀ ਸੀ। ਉਹਨਾਂ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਸੀਗਾ। ਇਹ ਮਾਨਤਾ ਦਿਵਾਉਣ ਦੇ ਲਈ ਇੱਕ ਡਾਕੂਮੈਂਟੇਸ਼ਨ ਬਣਾਈ ਗਈ ਆ ਕੈਨੇਡਾ ਦੇ ਸਿੱਖਾਂ ਵੱਲੋਂ। ਮੈਂ ਟੀਮ ਨੂੰ ਕਹਾਂਗਾ ਕਿ ਉਸ ਕਿਤਾਬ ਦਾ ਜਿਹੜਾ ਉਹ ਲਾ ਦਿਓ ਤਾਂ ਕਿ ਅਸੀਂ ਦੱਸ ਸਕੀਏ ਵੀ ਕਿਹੜੀ ਗੱਲ ਕਰ ਰਹੇ ਆ। ਦ ਸਿੱਖ ਸਟਰਗਲ, ਸੀਕਿੰਗ ਰੈਕਗਨੀਸ਼ਨ ਆਫ ਸਿੱਖ ਜੈਨੋਸਾਈਡ
1984 ਸਿੱਖ ਸੰਘਰਸ਼, ਇਹ ਕਿਤਾਬਚਾ ਜਿਹੜਾ ਜਿਹਦੀ ਤੁਸੀਂ ਤਸਵੀਰ ਦੇਖ ਰਹੇ ਹੋ, ਇਸ ਪ੍ਰੋਜੈਕਟ ਦੇ ਉੱਤੇ ਸਾਲਾਂ ਬੱਧੀ ਸਮਾਂ ਲੱਗ ਰਿਹਾ। ਮਿਲੀਅਨਸ ਦੇ ਹਿਸਾਬ ਨਾਲ ਇਸ ਜਿਹੜੀ ਕੈਂਪੇਨ ਦੇ ਉੱਤੇ ਸਾਡੇ ਡਾਲਰ ਖਰਚ ਹੋ ਰਹੇ ਆ, ਕੌਮ ਦਾ ਸਰਮਾਇਆ। ਤੇ ਕਈ ਸਿੰਘ ਆ ਜਿਹੜੇ ਸਾਰਾ ਕੁਝ ਛੱਡ ਕੇ ਆਪਣਾ ਕਾਰੋਬਾਰ, ਆਪਣੇ ਬੱਚਿਆਂ ਦਾ ਟਾਈਮ, ਆਪਾਂ ਪਰਿਵਾਰਕ ਤਾਂ ਆਪਾਂ ਸਾਰੇ ਹੀ ਆ ਨਾ, ਰੋਟੀ ਤਾਂ ਉੱਪਰੋਂ ਡਿੱਗਦੀ ਨਹੀਂ, ਉਹ ਤਾਂ ਕਮਾ ਕੇ ਹੀ ਖਾਣੀ ਹੈ ਨਾ ਸਾਰਿਆਂ ਨੇ। ਸਾਰੇ ਆਪਣਾ ਟਾਈਮ ਦੇ ਕੇ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਕਿ ਅਸੀਂ ਕੈਨੇਡਾ ਦੀ ਸਰਕਾਰ ਤੋਂ ਇਸ ਨਸਲਕੁਸ਼ੀ ਨੂੰ ਰੈਕੋਗਨਾਈਜ਼ ਕਰਾਈਏ, ਕਿਉਂਕਿ ਸਟੇਟਾਂ ਤੱਕ ਤਾਂ ਸਾਡੀ ਗੱਲ ਪਹੁੰਚ ਗਈ ਆ। ਹੁਣ ਅਸੀਂ ਜਿਹੜਾ ਨੈਕਸਟ ਸਟੈਪ ਆ ਉਹ ਅਸੀਂ ਫੈਡਰਲ ਗਵਰਨਮੈਂਟਾਂ ਤੱਕ ਜਾ ਰਹੇ ਹਾਂ। ਕੌਮ ਦੀ ਗੱਲ ਕਰਦਾ ਮੈਂ, ਉਹਦੇ 'ਚ ਤੁਸੀਂ ਸਾਰੇ ਹੀ ਸ਼ਾਮਲ ਆ। ਇਹ ਨਹੀਂ ਵੀ ਜੇ ਕੋਈ ਨਹੀਂ ਕੋਈ ਕਿਸੇ ਦਾ ਯੋਗਦਾਨ ਤਾਂ ਉਹ ਵਿੱਚੋਂ ਮੁਨਫਰ ਹੈ। ਮੈਂ ਐਜ਼ ਏ ਟੋਟੈਲਿਟੀ ਸਮੁੱਚਤਾ ਦੇ ਵਿੱਚ ਮੈਂ ਕੌਮ ਦੀ ਗੱਲ ਕਰ ਰਿਹਾ ਕਿ ਅਸੀਂ ਆ ਜਿਹੜੇ ਪ੍ਰੋਜੈਕਟ ਆ ਦਿਨ ਰਾਤ ਇੱਕ ਕਰਕੇ ਇਹਨਾਂ ਦੇ ਉੱਤੇ ਕੌਮ ਜਿਹੜੀ ਆ ਉਹ ਕੰਮ ਕਰ ਰਹੀ ਆ। ਕੌਮ ਦਾ ਸਰਮਾਇਆ ਵੀ ਲੱਗ ਰਿਹਾ, ਵਕਤ ਵੀ ਲੱਗ ਰਿਹਾ, ਪਰ ਅਸੀਂ ਨੀਵੇਂ ਕਿੱਥੇ ਪੈ ਜਾਂਦੇ ਆ ਜਦੋਂ ਅਸੀਂ ਉਸੇ ਹੀ ਕਾਤਲ ਸਟੇਟ ਦੇ ਨੁਮਾਇੰਦਿਆਂ ਨੂੰ ਇੱਥੇ ਫੁੱਲਾਂ ਦੇ ਗੁਲਦਸਤੇ ਭੇਟ ਕਰਦੇ ਆ। किस मुंह से जाओगे काबा गालिब के शर्म तुमको मगर आती नहीं। ਅਸੀਂ ਝੰਡੇ ਵੀ ਚੱਕੇ ਹੋਏ ਆ, ਅਸੀਂ ਖਾਲਿਸਤਾਨੀ ਆ, ਅਸੀਂ ਹਰ ਉਸ ਫੰਕਸ਼ਨ ਦੇ ਉੱਤੇ ਮੋਹਰਲੀ ਕਤਾਰ ਦੇ ਵਿੱਚ ਖੜਨਾ ਜਿੱਥੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ, ਪਰ ਸ਼ਹੀਦਾਂ ਦੇ ਕਾਤਲਾਂ ਨੂੰ ਅਸੀਂ ਫੁੱਲਾਂ ਦੇ ਗੁਲਦਸਤੇ ਦੇਣੇ ਆ। ਤਸਵੀਰ ਦੇ ਵਿੱਚ ਮੈਂ ਬਾਕੀ ਜਿਹੜੇ ਹੋਰ ਇੱਧਰ ਉੱਧਰ ਨੇ ਉਹਨਾਂ ਦੀ ਗੱਲ ਨਹੀਂ ਕਰਨੀ, ਪਰ ਜਿਹੜੇ ਬੰਦੇ ਨੂੰ ਤਸਵੀਰ ਫੁੱਲ ਦਿੱਤੇ ਜਾ ਰਹੇ ਆ, ਇਹ ਕੁਲਵੀਰ ਸਿੰਘ ਜੀਰਾ, ਉਸੇ ਕਾਂਗਰਸ ਪਾਰਟੀ ਦਾ MLA ਜਿਹਦੀ ਕਹਾਣੀ ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ, ਜਿਹਦੇ ਜ਼ੁਲਮਾਂ ਦੀ ਦਾਸਤਾਨ ਦਰਬਾਰ ਸਾਹਿਬ ਦੀਆਂ ਕੰਧਾਂ ਦੇ ਉੱਤੇ ਅੰਕਿਤ ਹੈ। ਦਿੱਲੀ ਦੀਆਂ ਗਲੀਆਂ ਦੇ ਵਿੱਚ ਅੱਜ ਵੀ ਸ਼ਹੀਦਾਂ ਦੇ ਖੂਨ ਦੀ ਜਿਹੜੀ ਆ ਉਹ ਮਹਿਕ ਆ ਰਹੀ ਆ। ਇਹਨਾਂ ਕਾਤਲਾਂ ਨੂੰ ਗੁਲਦਸਤੇ ਦਿੱਤੇ ਜਾ ਰਹੇ ਆ। ਤੇ ਫਿਰ ਆ ਜਿਹੜੀਆਂ ਕੈਂਪੇਨਾਂ ਚਲਾਉਣ ਵਾਲੇ ਸਿੰਘ ਆ, ਇਹ ਕਿਹੜੇ ਖੂਹ 'ਚ ਡਿੱਗ ਜਾਣ, ਇਹਨਾਂ ਨੂੰ ਵੀ ਦੱਸ ਦਿਓ ਕੁਛ। ਜਿਨ੍ਹਾਂ ਨੂੰ ਗੋਲੀ ਦੇ ਆਰਡਰ ਆ, ਉਹ 7 ਸਮੁੰਦਰ ਪਾਰ ਵੀ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਆ ਉਸ ਵਹਿਸ਼ੀ ਹਕੂਮਤ ਨੇ, ਉਹ ਕਿਹੜੇ ਖੂਹ 'ਚ ਡਿੱਗ ਪੈਣ? ਮੈਨੂੰ ਇਸ ਗੱਲ ਦਾ ਜਵਾਬ ਆਪਣੇ ਸਰੋਤੇ ਆ ਜਿਹੜੇ ਉਹ ਦੱਸਣ ਵੀ ਕੀ ਅਸੀਂ ਕਰੀਏ, ਕਿਹੜੀ ਕੰਧ 'ਚ ਅਸੀਂ ਸਿਰ ਮਾਰੀਏ, ਕਿਹੜੇ ਖੂਹ 'ਚ ਡਿੱਗ ਪਈਏ। ਤੁਸੀਂ ਇੱਕੋ ਟਾਈਮ ਦੇ ਉੱਤੇ ਕੁੱਤੇ ਵੀ ਕਿਵੇਂ ਹੋ ਸਕਦੇ ਆ ਤੇ ਸਹਿ ਵੀ ਕਿਵੇਂ ਹੋ ਸਕਦੇ ਆ, ਕਿਉਂਕਿ ਕੁੱਤਾ ਸ਼ਿਕਾਰ ਕਰਦਾ, ਸਹਿ ਦਾ ਸ਼ਿਕਾਰ ਹੁੰਦਾ। ਤੁਸੀਂ ਇੱਕੋ ਸਮੇਂ ਦੇ ਉੱਤੇ ਕੁੱਤੇ ਵੀ ਹੋ, ਤੁਸੀਂ ਸਹਿ ਵੀ ਹੋ। ਇਹ ਦੋਨੇ ਗੱਲਾਂ ਕਿੱਦਾਂ ਹੋ ਜੂਗੀਆਂ ਮੈਨੂੰ ਸਮਝਾਓ। ਮੈਨੂੰ ਕਾਲ ਕਰੋ ਜਿਹੜੇ ਬੰਦੇ ਸਹਿਮਤ ਨੇ। ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਖੁੱਲ ਕੇ ਗੱਲ ਕਰੇ, ਕੋਈ ਝੱਡਾ ਚੱਕੀ ਫਿਰੇ ਇੰਡੀਆ ਦਾ, ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ। ਕੋਈ MLA ਨੂੰ ਰੈੱਡ ਕਾਰਪਟ ਦੇਵੇ, ਕੋਈ ਉਹਨੂੰ ਰੋਟੀ ਖਵਾਵੇ, ਉਹਨੂੰ ਕੋਈ ਬੁੱਕੇ ਦੇਵੇ, ਉਹਨੂੰ ਜੋ ਮਰਜ਼ੀ, ਉਹਨੂੰ ਤੁਸੀਂ ਚੈੱਕ ਦਿਓ, ਕੋਈ ਨਹੀਂ। ਪਰ ਤੁਸੀਂ ਉਹਦੇ ਬਾਵਜੂਦ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਤੁਹਾਡਾ ਕੀ ਕੰਮ ਹੈ? ਤੁਸੀਂ ਇਸ ਗੱਲ ਦਾ ਜਵਾਬ ਜੇ ਦੇਣਾ ਚਾਹੁੰਦੇ ਆ ਤਾਂ ਨੰਬਰ ਤੁਹਾਡੀ ਸਕਰੀਨ ਤੇ ਆ ਜਾਣਗੇ। ਹੁਣ ਮੈਂ ਕਾਲਾਂ ਖੋਲੂੰਗਾ ਤੇ ਮੇਰੇ ਕੋ ਬੜਾ ਵੱਡਾ ਪ੍ਰਬੰਧ ਨਹੀਂ ਹੈਗਾ, ਸੋ ਮੈਂ ਸਰੋਤਿਆਂ ਨੂੰ ਬੇਨਤੀ ਕਰੂੰਗਾ, ਦਰਸ਼ਕਾਂ ਨੂੰ, ਜੇ ਕਿਸੇ ਵੀਰ ਨੇ ਕਾਲ ਕਰਨੀ ਹੋਵੇ ਇਸ ਵਿਸ਼ੇ ਤੇ ਨਾ, ਤੇ ਇੱਕ ਕਾਲ ਜਦੋਂ ਕੱਟ ਦੇਵਾਂ ਮੈਂ ਤੇ ਬਾਹਲਾ ਟਾਈਮ ਨਾ ਲਿਓ, ਸੰਖੇਪ ਦੇ ਵਿੱਚ ਗੱਲ ਆਪਣੀ ਤੁਸੀਂ ਰੱਖ ਸਕਦੇ ਹੋ। ਤੇ ਇੱਕ ਕਾਲ ਜਦੋਂ ਮੈਂ ਕੱਟੂੰਗਾ ਫਿਰ ਮੈਂ ਦੁਬਾਰਾ ਉਹ ਕਾਲ ਲੈ ਸਕਦਾ। ਸੋ ਕਾਲਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ 514 476 8484, ਇਹ ਸਾਡੇ ਸਟੂਡੀਓ ਦੇ ਨੰਬਰ ਨੇ। ਤੁਸੀਂ WhatsApp ਤੇ ਵੀ ਕਾਲ ਲਾ ਸਕਦੇ ਹੋ ਤੇ ਤੁਸੀਂ ਡਾਇਰੈਕਟ ਕਾਲ ਵੀ ਲਾ ਸਕਦੇ ਹੋ। ਸੋ ਆਪਾਂ ਇਸ ਮੁੱਦੇ ਬਾਰੇ ਜਿਹੜੀ ਆ ਗੱਲਬਾਤ ਅੱਜ ਕਰਨੀ ਆ ਕਿ ਤੁਸੀਂ ਸਾਨੂੰ ਦੱਸੋ ਕਿ ਜੇ ਸਾਡੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇਹ ਹਾਲ ਹੈ ਤੇ ਫਿਰ ਕੌਮ ਕਿੱਧਰ ਨੂੰ ਜਾਵੇ? ਕਿ ਸਿੱਖਾਂ ਦਾ ਇਹ ਕਿਰਦਾਰ ਹੈ? ਇਸ ਵਿਸ਼ੇ ਤੇ ਆਪਾਂ ਗੱਲ ਕਰਨ ਲਈ ਅੱਜ ਦਾ ਪ੍ਰੋਗਰਾਮ ਜਿਹੜਾ ਕੀਤਾ। ਤੋਂ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਵੀ ਕਰ ਦਿਓ, YouTube ਤੇ ਵੀ ਤੁਸੀਂ ਸਾਡੇ ਨਾਲ ਜੁੜੇ ਹੋ, ਵੱਡੀ ਤਾਦਾਦ ਦੇ ਵਿੱਚ ਪ੍ਰੋਗਰਾਮ ਸ਼ੇਅਰ ਕਰ ਦਿਓ। ਤੇ ਸਾਡੇ ਹੋਰ ਵੀ ਜਿਹੜੇ ਚੈਨਲ ਨੇ
ਫੇਸਬੁੱਕ ਤੇ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਗੱਲ ਜਿਹੜੀ ਆ ਨਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ। ਸੋ YouTube ਦੇ ਉੱਤੇ ਜਿਹੜੇ ਜੁੜੇ ਨੇ ਸਿੰਘ, ਮੈਂ ਉਹਨਾਂ ਦੀ ਜਿਹੜੀ ਆ ਤੁਹਾਨੂੰ ਦੱਸ ਦਿਆਂ ਜੀ। ਬਿੱਟੂ ਬੁੱਲੇਵਟ ਕਹਿ ਦੀ ਖਾਲਿਸਤਾਨ ਜਿੰਦਾਬਾਦ, ਤੇ ਬੱਬਲ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ, ਬਿਲਕੁਲ ਜੀ। ਤੇ ਜਸਪਾਲ ਸਿੰਘ ਕੈਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੂਟਾ ਸਿੰਘ ਦਾ ਮੈਸੇਜ ਹੈ ਜੀ ਗੁੱਡ। ਅਸ਼ਵਨੀ ਕੁਮਾਰ ਦੇਸ਼ ਪੰਜਾਬ ਆਜ਼ਾਦੀ ਹੀ ਹੱਲ ਖਾਲਿਸਤਾਨ ਜਿੰਦਾਬਾਦ, ਤੇ ਬਲਜੀਤ ਵੜੈਚ ਆਜ਼ਾਦੀ ਹੀ ਹੱਲ ਹੈ ਜੀ, ਧੰਨਵਾਦ ਜੀ। ਆਜ਼ਾਦੀ ਹੀ ਹੱਲ ਹੈ, ਪਰ ਆਜ਼ਾਦੀ ਨੂੰ ਜਿਹੜੇ ਜਾਂਦੇ ਰਾਹ ਨੇ ਉਹ ਅਸੀਂ ਕਿਵੇਂ ਤੈਅ ਕਰ ਸਕਦੇ ਹਾਂ? ਸਵਾਲ ਇਹ ਆ ਕਿ ਸਾਡੇ ਸਿਰਾਂ ਦੇ ਉੱਤੇ ਮੁੱਲ ਰੱਖਣ ਵਾਲੇ ਜਿਹੜੇ ਕਾਤਲ। ਅੱਛਾ, ਮੈਂ ਇੱਕ ਹੋਰ ਗੱਲ ਸ਼ੇਅਰ ਕਰਦੇ ਆ ਥੋੜੀ ਜੀ। ਸਾਨੂੰ ਇਹ ਵੀ ਦੇਖਣਾ ਪੈਣਾ ਕਿ ਇਹ ਕੜੀਆਂ ਜੁੜੀਆਂ ਤਾਂ ਨਹੀਂ ਹੋਈਆਂ। ਇਸੇ ਪਾਰਟੀ ਦਾ MP ਹੈਗਾ ਜੀ ਔਜਲਾ, ਗੁਰਜੀਤ ਸਿੰਘ ਜਾਂ ਗੁਰਮੀਤ ਸਿੰਘ ਔਜਲਾ, ਮੈਨੂੰ ਇਹਨਾਂ ਦੇ ਨਾਮ ਭੁੱਲ ਜਾਂਦੇ ਆ, ਮੈਨੂੰ ਬੜਾ ਇੰਟਰਸਟ ਨਹੀਂ ਹੁੰਦਾ ਵੈਸੇ ਇਹਨਾਂ ਦੇ ਵਿੱਚ। ਇਸੇ ਪਾਰਟੀ ਦਾ, ਕਾਂਗਰਸ ਪਾਰਟੀ ਦਾ, ਉਹਦਾ ਵੀ ਇੱਥੇ ਸਵਾਗਤ ਹੋਇਆ ਸੀ ਮੌਂਟਰੀਆਲ ਦੇ ਵਿੱਚ। ਉਹ ਵੀ ਕਿਤੇ ਕਹਾਣੀ ਤੁਹਾਨੂੰ ਦੱਸਾਂਗੇ। ਉਸ ਬੰਦੇ ਨੇ ਇਸ ਘਟਨਾ ਤੋਂ ਬਾਅਦ, ਅੱਜ ਦੀ ਅਸੀਂ ਗੱਲ ਕਰ ਰਹੇ ਹਾਂ, ਭਾਰਤ ਦੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਮੰਗ ਕੀਤੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਪੱਕੇ ਤੌਰ ਦੇ ਉੱਤੇ ਫੌਜ ਦੇ ਹਵਾਲੇ ਕਰ ਦਿੱਤਾ ਜਾਵੇ। ਕੀ ਇਹ ਜਿਹੜੀ ਘਟਨਾ ਹੋਈ ਹੈ ਕੈਨੇਡਾ ਦੇ ਵਿੱਚ, ਮੌਂਟਰੀਆਲ ਦੇ ਵਿੱਚ, ਕਿ ਕਾਤਲਾਂ ਦੇ MLA ਕੁਲਬੀਰ ਸਿੰਘ ਜੀਰਾ ਨੂੰ ਇੱਥੇ ਜਿਹੜੇ ਬੁੱਕੇ ਦਿੱਤੇ ਪਏ ਆ, ਕੀ ਇਹ ਸਿੱਖਾਂ ਦਾ ਪਾਣੀ ਟੈਸਟ ਹੋਇਆ? ਕਿ ਸਿੱਖਾਂ ਦੇ ਵਿੱਚ ਕਿੰਨੀ ਕੁ ਅਣਖ ਜਾਂ ਸ਼ਰਮ ਹਜੇ ਬਾਕੀ ਹੈ ਕਿ ਇੱਕ ਪਾਸੇ ਤੁਸੀਂ ਸਿੱਖਾਂ ਦਾ ਪਾਣੀ ਚੈੱਕ ਕਰ ਲਿਆ ਤੇ ਦੂਜੇ ਪਾਸੇ ਤੁਹਾਡੀ ਕਾਂਗਰਸ ਦਾ ਨੁਮਾਇੰਦਾ ਜਿਹੜਾ ਉਹ ਭਾਰਤ ਸਰਕਾਰ ਨੂੰ ਚਿੱਠੀ ਲਿਖਦਾ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਪੱਕੇ ਤੌਰ ਦੇ ਉੱਤੇ ਫੌਜ ਦੇ ਹਵਾਲੇ ਕਰ ਦਿੱਤਾ ਜਾਵੇ। ਕਿ ਸਿੱਖਾਂ ਨੂੰ ਇਹ ਗੱਲ ਮਨਜ਼ੂਰ ਹੈ? ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ, ਤੁਸੀਂ ਇਹ ਕਰੋ ਪਰਸਨਲੀ ਤੌਰ ਤੇ, ਖੁੱਲ ਕੇ ਕਰੋ, ਦੱਸ ਕੇ ਕਰੋ ਕਿ ਸਾਡਾ ਆ ਠੀਕ ਹੈ ਨਾ, ਆ ਸਾਡਾ ਜਿਹੜਾ ਏਜੰਡਾ ਆ ਸਾਡੀ ਧਿਰ ਆ, ਇਹਦੇ ਨਾਲ ਅਸੀਂ ਖੜੇ ਆ, ਕੋਈ ਇਤਰਾਜ਼ ਨਹੀਂ ਕਿਸੇ ਨੂੰ। ਜਿੱਥੇ ਭਾਰਤੀ ਸਰਕਾਰ ਦੇ ਤੰਤਰ ਥੱਲੇ ਉਹ ਬੰਦੇ ਆ ਜਿਹੜੇ ਉਹ 100 ਕਰੋੜ ਜਿਹੜਾ ਖਾਲਿਸਤਾਨ ਦੇ ਖਿਲਾਫ ਖੜਾ, 100-125 ਕਰੋੜ, ਜਿੱਥੇ ਉਹ ਖੜੇ ਆ ਤਾਂ 5-7 ਹੋਰ ਖੜ ਜਾਣਗੇ ਜੇ ਕੁੱਤੇ ਬਿੱਲੇ, ਸਾਨੂੰ ਕੋਈ ਫਰਕ ਨਹੀਂ ਪੈਣਾ। ਪਰ ਇੱਕੋ ਸਮੇਂ ਤੇ ਤੁਸੀਂ ਕਤਲ ਕਰਨ ਵਾਲਿਆਂ ਦੇ ਨਾਲ ਭੰਗੜਾ ਵੀ ਪਾਉਣਾ ਹੈ ਤੇ ਤੁਸੀਂ ਕਤਲ ਹੋਣ ਵਾਲਿਆਂ ਦੇ ਉੱਤੇ ਕੀਰਨੇ ਵੀ ਪਾਉਣੇ ਆ। ਇਹ ਕਿਵੇਂ ਹੋ ਸਕਦਾ? ਕੀ ਇਹ ਸਿੱਖ ਦਾ ਕਿਰਦਾਰ ਹੈ? ਸੋ ਇਸ ਵਿਸ਼ੇ ਦੇ ਉੱਤੇ ਕਾਲ ਤੁਸੀਂ ਕਰ ਸਕਦੇ ਆ ਤੇ ਜੀ ਇੱਕ ਦੋ ਕੱਲਾਂ ਮਿਸ ਹੋਈਆਂ ਜੀ, ਸੌਰੀ ਮੈਂ ਦੇਖ ਨਹੀਂ ਸਕਿਆ, ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ। ਜਿੰਨੀਆਂ ਮੈਨੂੰ ਵੈਸੇ ਪਰਸਨਲ ਗੱਲਾਂ ਆਈਆਂ ਇਸ ਵਿਸ਼ੇ ਦੇ ਉੱਤੇ, ਹੁਣ ਇੱਥੇ ਕੋਈ ਨਹੀਂ ਆ ਰਿਹਾ। ਜਿੰਨੇ ਹੀ ਹੌਸਲਾ ਅਫਜ਼ਾਈ, ਮੈਂ ਕੁਝ ਵੀ ਨਹੀਂ ਕੀਤਾ, ਸਿਰਫ ਇੱਕ ਇਸ ਗੱਲ ਦੀ ਥੋੜੀ ਜਿਹੀ ਜਾਣਕਾਰੀ ਸਾਂਝੀ ਕੀਤੀ ਸੀ। ਕਿਸੇ ਦੇ ਖਿਲਾਫ ਨਹੀਂ ਮੈਂ ਉਹਦੇ 'ਚ ਕੁਝ ਲਿਖਿਆ, ਮੈਂ ਸਿਰਫ ਇੱਕ ਨਿਸ਼ਾਨਦੇਹੀ ਕੀਤੀ ਸੀ ਕਿ ਇੱਕ ਖਾਸ ਧੜੇ ਵੱਲੋਂ ਜਿਹੜਾ ਗੁਰਦੁਆਰਿਆਂ ਦੇ ਵਿੱਚ ਵੀ ਇਨਵੋਲਵ ਆ, ਟੂਰਨਾਮੈਂਟ ਦੇ ਨਾਂ ਦੇ ਉੱਤੇ ਇੱਕ ਭੁਲੇਖਾ ਜਿਹਾ ਰਚਿਆ ਜਾ ਰਿਹਾ ਮੌਂਟਰੀਆਲ ਦੇ ਵਿੱਚ, ਉਹਦੇ 'ਚ ਵੀ ਇਨਵੋਲਵ ਆ। ਤੇ ਉਹ ਜਿਹੜੇ ਸ਼ਹੀਦ ਆ ਉਹਨਾਂ ਨੂੰ ਸ਼ਹੀਦ ਕਰਨ ਵਾਲੀ ਜਮਾਤ ਦੇ ਨੁਮਾਇੰਦਿਆਂ ਨੂੰ ਇੱਥੇ ਫੁੱਲਾਂ ਦੇ ਗੁਲਦਸਤੇ ਵੀ ਭੇਟ ਕੀਤੇ ਜਾ ਰਹੇ ਆ। ਉਹਦੇ ਬਾਰੇ ਮੈਂ ਇੱਕ ਇੰਨੀ ਕੀ ਪੋਸਟ ਪਾਈ ਸੀ, ਉਹਦੇ 'ਚ ਮੈਂ ਕਿਸੇ ਨੂੰ ਵਿਅਕਤੀਗਤ ਤੌਰ ਤੇ ਨਾ ਤਾਂ ਟਾਰਗੇਟ ਕੀਤਾ, ਨਾ ਕਿਸੇ ਦਾ ਮੈਂ ਨਾਂ ਲਿਖਿਆ, ਨਾ ਕਿਸੇ ਜਥੇਬੰਦੀ ਦਾ ਨਾਂ ਲਿਖਿਆ। ਮੈਂ ਸਿਰਫ ਇੱਕ ਨਿਸ਼ਾਨਦੇਹੀ ਕੀਤੀ ਆ ਵੀ ਆਹ ਕੁਝ ਚੱਲ ਰਿਹਾ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ, ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਸਾਡੇ ਮੁਹਾਸ਼ਰੇ ਦੇ ਵਿੱਚ ਚੱਲ ਕੀ ਰਿਹਾ।
ਰਾਈਟ। ਸੋ ਇੰਨੀ ਕੁ ਮੇਰੀ ਜਿਹੜੀ ਗੱਲ ਆ, ਇਸ ਗੱਲ ਬਾਰੇ ਮੈਂ ਅੱਜ ਜਿਹੜਾ ਇਹ ਪ੍ਰੋਗਰਾਮ ਕਰਕੇ ਹਟਿਆ, ਜਿਹੜਾ ਕਰ ਰਿਹਾ ਕਿ ਸਾਡਾ ਇਹ ਕਿਰਦਾਰ ਹੈ, ਅਸੀਂ ਹੋਰ ਕਿੰਨੇ ਕੁ ਡਿੱਗਣਾ। ਮੈਂ ਬਾਰ-ਬਾਰ ਇੱਕ ਗੱਲ ਕਹਿ ਰਿਹਾ ਕਿ ਇੱਕ ਪਾਸੇ ਖੜ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। (514) 476 8484। ਸੋ ਇਸ ਪੋਸਟ ਬਾਰੇ ਜਿੰਨੀਆਂ ਕਿ ਮੈਨੂੰ ਐਪਰੀਸ਼ੀਏਟ ਦੀਆਂ ਕਾਲਾਂ ਆਈਆਂ, ਆਏ ਕਿ ਮੈਨੂੰ ਕੋਈ ਐਪਰੀਸ਼ੀਏਸ਼ਨ ਦੀ ਲੋੜ ਨਹੀਂ ਸੀ। ਮੈਂ ਤਾਂ ਜੋ ਹੋਇਆ ਗੁਰੂ ਘਰ ਦਾ, ਪੰਥ ਦਾ ਕੁੱਕਰ ਹੋਣ ਦੇ ਨਾਤੇ ਗੱਲ ਜਿਹੜੀ ਆ ਸੰਗਤ ਦੀ ਕਚਹਿਰੀ 'ਚ ਰੱਖਤੀ। ਔਰ ਮੈਂ ਮੇਕ ਸ਼ੋਰ ਕੀਤਾ ਕਿ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਹੋਵੇ ਗੱਲ, ਮੈਂ ਨਹੀਂ ਕੀਤੀ ਉਹ। ਪਰ ਭਾਰਤ ਸਟੇਟ ਨੂੰ ਕਾਤਲ ਕਹਿਣਾ, ਇਹ ਕੀ ਗੁਨਾਹ ਹੈ ਜੀ ਦੱਸੋ? ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਕਾਤਲ ਕਹਿ ਸਕਦਾ, ਜਿਹੜੇ ਮੁਲਕ 'ਚ ਅਸੀਂ ਰਹਿੰਦੇ ਹਾਂ। ਸਾਡੀਆਂ ਸਿਕਿਉਰਿਟੀ ਏਜੰਸੀਆਂ ਉਹਨਾਂ ਨੂੰ ਕਾਤਲ ਕਹਿ ਸਕਦੀਆਂ, ਸਾਡੀ ਪੁਲਿਸ ਉਹਨਾਂ ਨੂੰ ਕਾਤਲ ਕਹਿ ਸਕਦੀ ਆ, ਉਹਨਾਂ ਦੇ ਡਿਪਲੋਮੈਟ ਕਿਕ ਆਫ ਕੀਤੇ ਜਾ ਸਕਦੇ ਆ ਕੈਨੇਡਾ ਦੇ ਵਿੱਚੋਂ। ਤੇ ਜੇ ਮੇਰੇ ਵਰਗਾ ਬੰਦਾ ਉਸ ਸਟੇਟ ਨੂੰ ਕਾਤਲ ਕਹਿ ਦੇਵੇ ਤਾਂ ਇਹਦੇ 'ਚ ਤੜਫੜਾਉਣ ਵਾਲੀ, ਜਿਹੜੀ ਤੜਫਣ ਵਾਲੀ ਕਿਹੜੀ ਗੱਲ ਹੋ ਗਈ? ਤੇ ਜੇ ਤੁਹਾਨੂੰ ਇਸ ਗੱਲ ਦਾ ਯਕੀਨ ਸੀ ਵੀ ਤੁਸੀਂ ਜੋ ਕੀਤਾ ਠੀਕ ਕੀਤਾ, ਤੇ ਫਿਰ ਜਿੱਥੇ ਜਿੱਥੇ ਇਹ ਪੋਸਟਾਂ ਸ਼ੇਅਰ ਹੋਈਆਂ ਸੀ ਉਹ ਫਿਰ ਰਹਿਣ ਦਿੰਦੇ, ਉਹ ਡਿਲੀਟ ਕਰਨ ਦੀ ਕੀ ਲੋੜ ਸੀਗੀ ਮੇਰੀ ਪੋਸਟ ਪੈਣ ਤੋਂ ਬਾਅਦ? ਸਵਾਲ ਤਾਂ ਇਹ ਆ ਨਾ। ਅਗੇਨ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਕਾਂਗਰਸ ਦੇ ਨਾਲ ਨੱਚੇ, ਬੀਜੇਪੀ ਨਾਲ ਨੱਚੇ, ਪਰ ਘੁੰਡ ਚੱਕ ਕੇ ਨੱਚੇ। ਇਹ ਨਾ ਹੋਵੇ ਕਿ ਘੁੰਡ ਕੱਢ ਕੇ ਤੁਸੀਂ ਕਾਤਲਾਂ ਦੇ ਨਾਲ ਨੱਚੋ ਤੇ ਮੂੰਹ ਦੇ ਉੱਤੇ ਬੁਰਕਾ ਪਾ ਕੇ ਜਾਂ ਘੁੰਡ ਪਾ ਕੇ, ਘੁੰਡ ਕੱਢ ਕੇ ਤੁਸੀਂ ਫਿਰ ਜਿਹੜਾ ਉਹ ਗੁਰੂ ਘਰਾਂ ਦੇ ਵਿੱਚ ਵੀ ਆ ਜਾਓ ਤੇ ਉੱਥੇ ਉੱਚੀ ਉੱਚੀ ਨਾਅਰੇ ਲਾਓ, ਖਾਲਿਸਤਾਨ ਜਿੰਦਾਬਾਦ, ਸਿੱਖਾਂ ਦੇ ਕਾਤਲ ਮੁਰਦਾਬਾਦ। ਕਿਹੜੇ ਮੁਰਦਾਬਾਦ? ਜਿਨ੍ਹਾਂ ਨੂੰ ਮਤਲਬ ਗੁਲਦਸਤੇ ਦਿੰਦੇ ਆ, ਜਿਨ੍ਹਾਂ ਨੂੰ ਰੈੱਡ ਕਾਰਪੇਟ ਵੈਲਕਮ ਦੇ ਰਹੇ। ਸੋ ਇਹ ਮੇਰਾ ਪ੍ਰੋਗਰਾਮ ਆ ਜੀ ਅੱਜ ਦਾ। ਸੋ ਮੈਨੂੰ ਨਹੀਂ ਪਤਾ ਅੱਜ ਕਿਉਂ ਕਾਲ ਪੈ ਗਿਆ। ਚਲੋ ਆਪਾਂ ਨਾ ਓਕੇ। ਸੋ ਥੋੜੇ ਜਿਹੇ ਮੈਸੇਜ ਪੜ੍ਹ ਲੈਂਦੇ ਆ ਜੀ। ਬਲਜੀਤ ਵੜੈਚ, ਆਜ਼ਾਦੀ ਹੀ ਹੱਲ ਹੈ। ਰਾਜਵੀਰ ਢਿੱਲੋਂ, ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਕੇਂਦਰ ਸਰਕਾਰ ਹਵਾਲੇ ਕਰਨ ਦੀ ਸਾਜ਼ਿਸ਼ ਹੈ। ਬਿਲਕੁਲ ਜੀ, ਇਹੀ ਤਾਂ ਰੋਣਾ ਰੋ ਰਿਹਾ ਮੈਂ, ਹੋਰ ਕੀ ਆ। ਸਿੱਖਾਂ ਨੇ ਗੁਰੂ ਦਾ ਪੱਲਾ ਛੱਡਿਆ ਤਾਂ ਖੁਆਰੀ ਸਹਿ ਰਹੇ ਹਨ ਜੀ। ਪਰ ਇਹ ਜਿਹੜੇ ਬੰਦਿਆਂ ਦੀ ਮੈਂ ਗੱਲ ਕਰ ਰਿਹਾ, ਇਹਨਾਂ ਨੇ ਤਾਂ ਗੁਰੂ ਦਾ ਪੱਲਾ ਨਹੀਂ ਛੱਡਿਆ, ਇਹ ਤਾਂ ਹੁੰਦੇ ਹੀ ਗੁਰੂ ਦੇ ਦਰਬਾਰ 'ਚ 24 ਘੰਟੇ। ਇਹਨਾਂ ਦਾ ਕੀ ਕਰੀਏ ਹੁਣ? ਸੋ ਵਾਰਿਸ ਪੰਜਾਬ ਦੇ, ਡੇਰਾ ਬੱਸੀ, ਖਾਲਿਸਤਾਨ ਜਿੰਦਾਬਾਦ। ਸੋ ਕਈ ਵਾਰੀ ਜਿੰਦਾਬਾਦ ਲਿਖਿਆ ਜੀ, ਬਿਲਕੁਲ ਜਿੰਨੀ ਵਾਰੀ ਜਿੰਦਾਬਾਦ ਕਹੀਏ ਘੱਟ ਹੈ। ਖਾਲਸਾ ਜੀ, ਇਹ ਅੱਛਾ ਕਾਲ ਆਈ ਹੈ ਜੀ, ਕਾਲ ਲੈ ਲਈਏ ਆਪਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਜੀ। ਆਪਣਾ ਨਾਮ ਦੱਸੋ। ਤੇ ਮੇਰਾ ਨਾਮ ਰਜਿੰਦਰ ਸਿੰਘ ਰੋਮੀ ਬੋਲਦਾ ਪਹੁੰਚ ਗਿਆ। ਮੈਂ ਪਹਿਲੀ ਦਫਾ ਹੀ ਗੱਲ ਕੀਤੀ, ਮੈਨੂੰ ਪਹਿਲਾਂ ਵੀ ਆਪਣੀ ਗੱਲ ਹੋਈ ਸੀ। ਹਾਂਜੀ ਹਾਂਜੀ ਰੋਮੀ ਜੀ, ਹੁਕਮ ਕਰੋ। ਕੀ ਹਾਲ ਚਾਲ? ਮੈਂ ਕਿਹਾ ਮੈਂ ਚੜ੍ਹਦੀ ਕਲਾ। ਆਪਾਂ ਪਹੁੰਚ ਸਕਦੇ ਹਾਂ ਕਿੱਦਾਂ ਪਹੁੰਚ ਸਕਦੇ ਹਾਂ ਪ੍ਰੋਗਰਾਮ? ਮੈਂ ਬਾਹਰ ਜਗ੍ਹਾ ਤੇ ਸਮਾਂ ਜਾਂਦਾ ਹੀ ਪ੍ਰੋਗਰਾਮ ਵੀਰ ਜੀ ਲਾਈਵ ਚੱਲ ਰਿਹਾ TV 84 ਦੀ ਐਪ ਦੇ ਉੱਤੇ ਵੀ, YouTube ਚੈਨਲ ਦੇ ਉੱਤੇ ਵੀ। YouTube ਚੈਨਲ ਤੁਸੀਂ ਜੇ ਖੋਲੋਗੇ TV 84 ਤਾਂ ਲਾਈਵ ਚੱਲ ਰਿਹਾ ਪ੍ਰੋਗਰਾਮ ਇਸ ਵਕਤ। ਉਹਦੇ ਉੱਤੇ ਪਹਿਲਾ ਹੀ ਲਿੰਕ ਜਿਹੜਾ ਤੁਹਾਨੂੰ ਉਹ ਖੁੱਲੂਗਾ। TV 84 ਲਾਈਵ ਤੁਸੀਂ ਸਰਚ ਕਰ ਲਓ। ਹਾਂਜੀ, ਥੈਂਕ ਯੂ ਜੀ। ਸੋ ਆਪਾਂ ਹੁਣ ਥੋੜਾ ਜਿਹਾ ਤੁਹਾਨੂੰ ਫੇਰ ਦੱਸ ਦਈਏ ਕਿ ਜੈਨੋਸਾਈਡ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਕੌਣ ਕੌਣ ਮੰਨਦਾ ਕਿ ਇਹ ਜੈਨੋਸਾਈਡ ਹੋਈ ਹੈ। ਸਿੱਖਾਂ ਦੀ ਜੈਨੋਸਾਈਡ, ਕਈ ਵੀਰ ਕਹਿ ਦਿੰਦੇ ਆ ਕਿ ਜੈਨੋਸਾਈਡ ਹੋਈ ਆ, ਸਾਨੂੰ ਪਤਾ, ਅਸੀਂ ਉੱਤੇ ਗੱਲ ਕਰ ਰਹੇ ਹਾਂ, ਪਰ ਸਾਨੂੰ ਜਿਹੜਾ ਹੈਗਾ ਉਹ ਲੋਕਾਂ ਕੋਲ ਇਹਦੀ ਮਾਨਤਾ ਲੈਣ ਦੀ ਕੀ ਲੋੜ ਆ। ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਮਾਨਤਾ ਲੈਣ ਦੀ ਇਸ ਲਈ ਲੋੜ ਆ ਤਾਂ ਕਿ ਅਸੀਂ ਇਸ ਕੇਸ ਨੂੰ ਅੱਗੇ ਲਿਜਾ ਸਕੀਏ।
ਅੱਛਾ, ਜਿਹੜੀ ਇਸ ਵਿਸ਼ੇ ਦੇ ਨਾਲ ਜਿਹਦੇ ਕਰਕੇ ਮੈਂ ਇਹ ਗੱਲ ਕਰਨੀ ਸੀ, ਪਹਿਲਾਂ ਆਪਾਂ ਥੋੜੀ ਜਿਹੀ ਉਹ ਕਰ ਲਈਏ ਬਈ ਇਹਦਾ ਨੁਕਸਾਨ ਕੀ ਆ ਇਹਨਾਂ ਚੀਜ਼ਾਂ ਦਾ। ਜੇ ਕੋਈ ਬੰਦੇ 2-4 ਕਰਦੇ ਆ ਤਾਂ ਕਰਦੇ ਆ, ਕੋਈ ਗੱਲ ਨਹੀਂ। ਅੱਛਾ, ਇਹਦਾ ਨੁਕਸਾਨ ਇਹ ਆ ਵੀ ਜਦੋਂ ਇਹੋ ਜਿਹੀਆਂ ਤਸਵੀਰਾਂ ਜਿਹੜੀਆਂ, ਕਿਉਂਕਿ ਇੱਕ ਕਿਸੇ ਨੂੰ ਭੁਲੇਖਾ ਹੋਵੇ ਵੀ ਕੈਨੇਡਾ ਦੇ ਵਿੱਚ ਕਾਨੂੰਨ ਕੰਮ ਨਹੀਂ ਕਰ ਰਿਹਾ, ਮੈਂ ਇਹ ਵਹਿਮ ਕੱਢ ਦੇਣਾ ਚਾਹੁੰਦਾ ਸਾਰਿਆਂ ਦਾ ਕਿ ਕੈਨੇਡਾ ਦੇ ਵਿੱਚ ਜਿੰਨੇ ਤਕੜੇ ਲੈਵਲ ਦੇ ਉੱਤੇ ਜਿਹੜੀ ਫੋਰਨ ਇੰਟਰਫੇਰੈਂਸ ਦੀ ਚੱਲ ਰਹੀ ਆ ਨਾ ਇਨਵੈਸਟੀਗੇਸ਼ਨ, ਜਿਹਨੂੰ TNR ਕਹਿੰਦੇ ਆ, ਟਰਾਂਸਨੈਸ਼ਨਲ ਰਿਪਰੈਸ਼ਨ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਸਾਡੀਆਂ ਕੈਨੇਡਾ ਦੀਆਂ ਖੂਫੀਆ ਏਜੰਸੀਆਂ ਹਰ ਉਸ ਸਰਕਾਰ ਦੇ ਜਿਨ੍ਹਾਂ ਦਾ ਇਹ ਨਾਂ ਆ ਇਹਦੇ 'ਚ ਮੁੱਖ ਤੌਰ ਦੇ ਉੱਤੇ ਰਸ਼ੀਆ, ਈਰਾਨ ਤੇ ਭਾਰਤ ਦਾ ਨਾਂ ਆ, ਚਾਈਨਾ ਦਾ ਵੀ ਨਾਂ ਹੈਗਾ। ਆ 4 ਮੁੱਖ ਜਿਹੜੀਆਂ ਹੈਗੀਆਂ ਕੰਟਰੀਆਂ ਜਿਨ੍ਹਾਂ ਦਾ ਨਾਂ ਆ। ਉਸ ਸਟੇਟ ਤੋਂ ਆਉਣ ਵਾਲੇ ਹਰ ਇੱਕ ਨੁਮਾਇੰਦੇ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਕਿ ਇਹ ਕਿਤੇ ਕੈਨੇਡੀਅਨ ਨਾਗਰਿਕ ਨੇ ਜਿਹੜੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜ਼ਹਿਰ ਘੋਲਣ ਤਾਂ ਨਹੀਂ ਆਏ, ਜਿਹੜੇ ਆ ਘੋਲ ਗਏ ਆ ਹੁਣ ਮੌਂਟਰੀਅਲ ਦੇ ਵਿੱਚ। ਇਹਨਾਂ ਲੋਕਾਂ ਦੇ ਉੱਤੇ ਨਿਗਾਹ ਹੁੰਦੀ ਆ, ਤੇ ਜਦੋਂ ਫਿਰ ਸਾਡੇ ਚੋਂ ਹੀ ਕੁਝ ਬੰਦੇ ਉੱਠ ਕੇ, ਸਾਡੇ ਵਿੱਚੋਂ ਹੀ ਕੁਝ ਬੰਦੇ ਉੱਠ ਕੇ ਜਿਨ੍ਹਾਂ ਦੇ ਉਹਨਾਂ ਮਤਿਆਂ ਦੇ ਉੱਤੇ ਵੀ ਜਕਾਰਿਆਂ ਦੇ ਨਾਲ ਹਾਮੀ ਭਰੀ ਆ, ਜਿਹਦੇ ਵਿੱਚ ਕਾਤਲ ਸਟੇਟ ਦੇ ਨੁਮਾਇੰਦਿਆਂ ਦਾ ਕੈਨੇਡਾ ਦੇ ਵਿੱਚ ਵੜਨ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾਈ ਗਈ ਸੀ। ਕਾਲ ਕਿਸੇ ਵੀਰ ਦੀ ਮਿਸ ਹੋਈ ਆ ਜੀ, 2-3 ਵਾਰੀ ਮੈਂ ਕਾਲ ਲਾ ਲੈਣਾ ਇੱਧਰੋਂ, ਮੈਂ ਇੱਧਰ ਗੱਲ ਕਰਨ ਲੱਗ ਗਿਆ ਸੀ, ਤੇ 1 ਮਿੰਟ ਦਿਓ ਮੈਨੂੰ। ਚਲੋ ਖੈਰ, ਲੱਭੀ ਨਹੀਂ ਮੈਨੂੰ ਕਾਲ ਹੁਣ, ਤੇ ਹਾਂਜੀ ਕਾਲ ਮੈਂ ਲਾ ਲੈਣਾ ਜੀ ਇੱਧਰੋਂ। 2-3 ਵਾਰੀ ਕਾਲ ਮਿਸ ਹੋ ਗਈ ਤੇ ਮੈਨੂੰ ਪਤਾ ਨਹੀਂ ਲੱਗਿਆ। ਸੋ ਗੱਲ ਇਹ ਆ ਵੀ ਜਦੋਂ ਉਹ ਏਜੰਸੀਆਂ ਇਹੋ ਜਿਹੇ ਸਾਡੇ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੱਕ ਸਕਿੰਟ ਹੋਲਡ ਕਰਿਓ ਜੀ। ਜਦੋਂ ਕੈਨੇਡਾ ਦੀਆਂ ਏਜੰਸੀਆਂ ਜਿਨ੍ਹਾਂ ਕੋਲ ਅਸੀਂ ਮੰਗ ਕਰ ਰਹੇ ਹਾਂ ਕਿ ਸਾਡੀ ਜਿਹੜੀ ਰੈਕੋਗਨਾਈਜੇਸ਼ਨ ਆ, ਕੰਪੇਨ ਆ ਜਿਹੜੀ, ਉਹਨੂੰ ਮਾਨਤਾ ਦਿਓ, ਕੈਨੇਡਾ ਡਿਕਲੇਅਰ ਕਰੇ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ, ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਉਹ ਏਜੰਸੀਆਂ ਦੇਖਦੀਆਂ ਜਾਂ ਸਾਡਾ ਪ੍ਰਸ਼ਾਸਨ ਦੇਖ ਰਿਹਾ, ਜਿਹੜਾ ਥਿੰਕ ਟੈਂਕ ਕੈਨੇਡਾ ਦੀ ਡੀਪ ਸਟੇਟ ਜਿਹੜੀ ਇਸ ਗੱਲ ਦੇ ਉੱਤੇ ਕੰਮ ਕਰ ਰਹੀ ਆ ਕਿ ਸਿੱਖਾਂ ਦੀ ਜੈਨੋਸਾਈਡ ਨੂੰ ਜਿਹੜੀ ਮਾਨਤਾ ਦਈਏ ਜਾਂ ਨਾ ਦਈਏ, ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਪਹੁੰਚਦੀਆਂ ਉੱਥੇ, ਜਿਨ੍ਹਾਂ 'ਚੋਂ ਬੰਦੇ ਸ਼ਾਮਲ ਹੋਣ ਜਿਨ੍ਹਾਂ ਨੇ ਟੱਪ ਕੇ ਨਾਅਰੇ ਲਾਏ ਸੀ ਵੀ ਅਸੀਂ ਭਾਰਤੀ ਸਟੇਟ ਦੇ ਨੁਮਾਇੰਦਿਆਂ ਨੂੰ ਕੈਨੇਡਾ ਦੇ ਵਿੱਚ ਟਿਕਣ ਨਹੀਂ ਦੇਵਾਂਗੇ, ਉਹਨਾਂ ਦਾ ਵੈਲਕਮ ਨਹੀਂ ਕਰਾਂਗੇ, ਤੇ ਵੈਲਕਮ ਕਰਨ ਵਾਲਿਆਂ ਨੂੰ ਨੰਗੇ ਕਰਾਂਗੇ, ਤੇ ਅੱਜ ਉਹ ਖੁਦ ਨੰਗੇ ਹੋਏ ਖੜੇ ਨੇ। ਉਦੋਂ ਫਿਰ ਅਸੀਂ ਕੀ ਮੂੰਹ ਲੈ ਕੇ ਇਹਨਾਂ ਮੁਲਕਾਂ ਦੇ ਵਿੱਚ ਇਹ ਮੰਗ ਰੱਖਾਂਗੇ ਕਿ ਸਾਡੇ ਜਿਹੜੇ ਬੁੱਕਲ ਦੇ ਕੀ ਕਹਿੰਦੇ ਹੁੰਦੇ, ਉਹਨਾਂ ਨੂੰ ਮੈਂ ਭੁੱਲ ਗਿਆ, ਤੁਹਾਨੂੰ ਪਤਾ ਹੀ ਹੋਣਾ, ਵੀ ਉਹ ਜੇ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੇ ਫਿਰ ਅਸੀਂ ਦੂਜਿਆਂ ਨੂੰ ਕਿਵੇਂ ਕਹਿ ਸਕਦੇ ਹਾਂ ਸਾਨੂੰ ਰੈਕੋਗਨਾਈਜ਼? ਅਸੀਂ ਤਾਂ ਖੁਦ ਨਹੀਂ ਰੈਕੋਗਨਾਈਜ਼ ਕਰ ਰਹੇ, ਅਸੀਂ ਤਾਂ ਖੁਦ ਨਹੀਂ, ਆਪਣੇ ਕਤਲਾਂ ਨੂੰ ਮਾਨਤਾ ਹੀ ਨਹੀਂ ਦੇ ਰਹੇ। ਅਸੀਂ ਜਿਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਤੁਹਾਡੀਆਂ ਕੁਰਸੀਆਂ ਟਿਕੀਆਂ ਹੋਈਆਂ, ਜਿਨ੍ਹਾਂ ਤੇ ਤੁਸੀਂ ਬੈਠ ਕੇ ਇਹ ਭਰਮ ਪਾਲੀ ਵਿਰਦ ਬੈਠੇ ਹੋ ਕਿ ਅਸਮਾਨ ਤੁਸੀਂ ਟੁੰਬਿਆ ਹੋਇਆ, ਨਹੀਂ ਤਾਂ ਡਿੱਗ ਪੈਣਾ ਸੀ। ਕੌਮ ਤੁਹਾਡੇ ਸਿਰਾਂ ਤੇ ਚੱਲਦੀ ਆ, ਨਹੀਂ ਤਾਂ ਕੌਮ ਤਾਂ ਗਈ ਸੀ ਜੇ ਤੁਸੀਂ ਨਾ ਹੁੰਦੇ। ਸੰਸਥਾਵਾਂ ਸਿੱਖਾਂ ਦੀਆਂ ਤੁਹਾਡੇ ਬਿਨਾਂ ਚੱਲਦੀਆਂ ਹੀ ਨਹੀਂ, ਜਾਂ ਚੱਲੇ ਹੀ ਨਹੀਂ ਸੀ ਸਕਦੀਆਂ, ਜਾਂ ਗਾਂ ਤੋਂ ਚੱਲੇ ਹੀ ਨਹੀਂ ਸਕਦੀਆਂ। ਦਾਅਵੇ ਤਾਂ ਤੁਹਾਡੇ ਇਹ ਆ, ਤੁਸੀਂ ਚੋਰ ਮੋਰੀਆਂ ਲੱਭ ਕੇ ਸੰਸਥਾਵਾਂ ਤੇ ਕਾਬਜ ਹੁੰਦੇ ਹੋ ਸਿੱਖਾਂ ਦੀਆਂ, ਤੇ ਹਕੀਕਤ ਤੁਹਾਡੀ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਆਪਣਾ ਨਾਮ ਦੱਸੋ ਤੇ ਗੱਲ ਕਰੋ ਜੀ। ਮੇਰਾ ਨਾਮ ਮੇਰ ਸਿੰਘ ਜੀ, ਮੌਂਟਰੀਅਲ ਤੋਂ ਬੋਲਦਾ ਜੀ। ਜੀ ਮੇਰ ਸਿੰਘ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਪਿਆ ਵੀਰ ਜੀ, ਤੇ ਚਲੋ ਚੜ੍ਹਦੀ ਕਲਾ ਮਾਲਕ ਰੱਖੇ। ਪਰ ਜੋ ਤੁਸੀਂ ਕਹਿ ਰਹੇ ਬਿਲਕੁਲ ਸਹੀ ਆ। ਇਹ ਇੱਥੇ ਮਤੇ ਪਏ ਹੋਏ ਆ ਜਨਰਲ ਬਾਡੀਆਂ ਦੇ ਵਿੱਚ ਕਿ ਕੋਈ ਵੀ ਨੁਮਾਇੰਦਾ ਆ ਕੇ ਗੁਰੂ ਘਰ ਦੀ ਸਟੇਜਾਂ ਤੇ ਨਹੀਂ ਬੋਲ ਸਕਦਾ, ਜਿਹੜੀਆਂ 2 ਚੀਜ਼ਾਂ ਖਾਲਸਤਾਨੀਆਂ ਸ਼ੁਰੂ ਕਰੀਆਂ ਜੀ। ਪਰ ਉਹ ਸਮੇਂ ਦੇ ਹਿਸਾਬ ਦੇ ਨਾਲ ਸਾਡੇ ਜਿਹੜੇ ਵਿਜਲੇ ਸੀ ਉਹ ਹੀ
ਉਹਨਾਂ ਲੋਕਾਂ ਨੂੰ ਲਿਆ ਕੇ ਸਨਮਾਨਿਤ ਕਰਾਉਂਦੇ ਪਏ ਆ ਜੀ ਤੇ ਉਹਨਾਂ ਦੇ ਪੱਖੀਵਾਦੀ ਪੂਰੇ ਭੁਗਤਦੇ ਪਏ ਆ ਥਾਵਾਂ ਤੇ ਜੀ। ਸਮਾਂ ਦੇ ਵਾਂਝਾ ਜਾਣ ਨਹੀਂ ਦਿੰਦੇ ਤੇ ਗਾਂ ਖਾਲਸਾ ਦੀਆਂ ਮੰਨ ਲਓ ਇੱਥੇ ਵੋਟਾਂ ਮੌਂਟਰ ਦੀ ਪੈਣਗੀਆਂ ਤੇ ਉਹੀ ਲੋਕ ਮੋਹਰੇ ਲੋਕ ਤੁਰਨਗੇ ਲੋਕ ਜੀ ਤੇ ਉਦੋਂ ਹੀ ਖਾਲਸਾ ਦਾ ਝੰਡਾ ਚੁੱਕ ਲੈਣਾ ਕਿ ਹਾਂ ਭਾਈ ਅਸੀਂ ਖਾਲਸਾ ਨੂੰ ਪੱਖੀਆਂ ਖਬਰਾਂ ਦੇਣ ਨੂੰ ਜਾਂ ਫੋਟੋਆਂ ਲਵਾਉਣ ਨੂੰ ਮੋਹਰੇ ਹੋ ਗਏ ਜੀ। ਕੌਣ ਨੂੰ ਕਿਹੜੇ ਖੂਹ 'ਚ ਜਾ ਕੇ ਡਿੱਗੂਗੀ ਜਾਂ ਸਿੱਟਾਂ ਕੇ ਲਿਜਾ ਕੇ ਵੀ ਅਸੀਂ ਬਾਦਲ ਦਲੀਏ ਵੀ ਆ, ਅਸੀਂ ਕਾਂਗਰਸੀ ਅਕਾਲੀ ਵੀ ਆ, ਬੀਜੇਪੀ ਵਾਲੇ ਵੀ ਆ, ਜੀ ਅਸੀਂ ਕਿਹੜੀ ਕੌਮ 'ਚ ਜਾ ਕੇ ਸਿੱਖ ਕੌਮ ਨੂੰ ਜਾ ਕੇ ਰੋੜਾਂਗੇ। ਇਹ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਕਿ ਅਸੀਂ ਕੋਈ ਨੂੰ ਕੋਈ ਆਪਦਾ ਵਜੂਦ ਰੱਖੀਏ, ਅਸੀਂ ਕਿਸੇ ਨੂੰ ਗੱਲ ਪੁੱਛ ਸਕੀਏ। ਜੀ ਪਰ ਸਾਰੀ ਕੌਮ ਦਾ ਇਹ ਫਰਜ਼ ਬਣਦਾ ਜਿਹੜੇ ਵਿਦੇਸ਼ਾਂ ਦੇ ਖਾਸ ਕਰਕੇ ਇੱਥੇ ਮਤੇ ਪਏ ਹੋਏ ਇਹ ਚੀਜ਼ਾਂ ਦੇ ਕਿ ਕੋਈ ਵੀ ਨੁਮਾਇੰਦਾ ਆਪਣਾ ਸਨਮਾਨਿਤ ਨਹੀਂ ਕਰ ਸਕਦੇ, ਪਰ ਇਹ ਕਰਦੇ ਆ ਜਿਹੜੇ ਆਮ ਜਿਹੜੇ ਆਪਣੇ ਆਪ ਨੂੰ ਖਾਲਸਤਾਨੀ ਦੱਸਦੇ ਆ ਕਿ ਅਸੀਂ ਖਾਲਸਤਾਨ ਦੇ ਝੰਡੇ ਥੱਲੇ ਤੁਰੇ ਫਿਰਦੇ ਆ ਤੇ ਅਸੀਂ ਆ ਖਾਲਸਤਾਨ ਦੀ ਕੌਮ ਦੀ ਗੱਲ ਕਰਦੇ, ਪਰ ਰੱਬ ਜਾਣੇ ਹੁਣ ਕਿੱਧਰ ਨੂੰ। ਨਹੀਂ ਫਿਰ ਮੇਹਰ ਸਿੰਘ ਜੀ ਸਵਾਲ ਇਹ ਆ, ਫਿਰ ਇਹ ਧੋਖਾ ਨਹੀਂ, ਕਿਹਦੇ ਨਾਲ ਧੋਖਾ? ਇਹ ਸਿੱਖਾਂ ਦੇ ਨਾਲ ਧੋਖਾ? ਆ ਜਿਹੜੀ ਤਸਵੀਰ ਚੱਲ ਰਹੀ ਆ ਇਹ ਸਿੱਖਾਂ ਦੇ ਨਾਲ ਧੋਖਾ ਤੇ ਜਾਂ ਫਿਰ ਜਿਹੜਾ ਰੂਪ ਸਾਡਾ ਗੁਰਦੁਆਰਿਆਂ ਦੇ ਵਿੱਚ ਹੁੰਦਾ ਜਾਂ ਹੋਰ ਪੰਥਕ ਪ੍ਰੋਗਰਾਮਾਂ ਦੇ ਵਿੱਚ ਹੁੰਦਾ ਉਹ ਉਹਨਾਂ ਦੇ ਨਾਲ ਧੋਖਾ ਜਿਨ੍ਹਾਂ ਦੇ ਤੁਸੀਂ ਵਫਾਦਾਰ ਆ? ਬਿਲਕੁਲ ਜੀ, ਗੁਰੂ ਘਰ ਨਾਲ ਧੋਖਾ, ਗੁਰੂ ਘਰ ਦੀ ਸੰਗਤ ਨਾਲ ਧੋਖਾ ਦੇ ਰਹੇ ਜੀ। ਤੇ ਜਾਂ ਫਿਰ ਜਿਹੜਾ ਰੂਪ ਤੁਹਾਡਾ ਗੁਰੂ ਘਰਾਂ ਦੇ ਵਿੱਚ ਜਾਂ ਹੋਰ ਸਿੱਖ ਸੰਸਥਾਵਾਂ ਦੇ ਵਿੱਚ ਆ ਜਾਂ ਸਿੱਖ ਸੰਘਰਸ਼ ਦੇ ਵਿੱਚ ਆ, ਜਾਂ ਫਿਰ ਉਹ ਜਿਨ੍ਹਾਂ ਦੇ ਤੁਸੀਂ ਵਫਾਦਾਰ ਆ, ਜਿਨ੍ਹਾਂ ਨੂੰ ਫੁੱਲ ਦਿੱਤੇ ਬਿਨਾ ਤੁਹਾਨੂੰ ਮਤਲਬ ਕਹਿਣ ਦਾ ਰੋਟੀ ਨਹੀਂ ਹਜਮ ਹੁੰਦੀ, ਫਿਰ ਤੁਸੀਂ ਉਹਨਾਂ ਨਾਲ ਧੋਖਾ ਕਰ ਰਹੇ ਹੋ। ਇਹ ਤਾਂ ਤੁਸੀਂ ਦੋਨਾਂ ਪਾਸੇ ਧੋਖਾ ਕਰ ਰਹੇ ਹੋ, ਇੱਕ ਪਾਸਾ ਕਰੋ। ਰੌਲਾ ਤਾਂ ਇਸ ਚੀਜ਼ ਦਾ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਕਿਸੇ ਨੂੰ ਕਰੇ ਸਨਮਾਨਿਤ ਕਰੇ, ਉਹਨੂੰ ਘਰ ਬੁਲਾਵੇ, ਉਹਨੂੰ ਰੋਟੀ ਖਵਾਵੇ, ਹਨਾ, ਉਹਨੂੰ ਗੁਲਦਸਤੇ ਦੇਵੇ, ਜੋ ਮਰਜ਼ੀ ਦੇਵੇ, ਉਹਨੂੰ ਜੋ ਵੀ ਉਹਦਾ ਦਿਲ ਕਰਦਾ ਉਹਨੂੰ ਦੇ ਸਕਦਾ। ਅਸੀਂ ਕਿਸੇ ਦੇ ਫਰੀडम ਆਫ ਲਾਈਫ ਦੇ ਉੱਤੇ ਜਿਹੜੀ ਕੈਨੇਡਾ ਨੇ ਬਖਸ਼ੀ ਆ, ਅਸੀਂ ਉਹਦੇ ਉੱਤੇ ਕੋਈ ਸਵਾਲ ਨਹੀਂ ਕਰ ਰਹੇ। ਜਿਹਨੂੰ ਜੋ ਦਿਲ ਕਰਦਾ ਕਾਂਗਰਸੀਆਂ ਨੂੰ ਜਾਂ ਕਾਤਲਾਂ ਨੂੰ ਜਿਹਨੇ ਜੋ ਦੇਣਾ ਦਵੇ। ਪਰ ਹਾਂ, ਪਰ ਗੱਲ ਇਹ ਆ ਵੀ ਦੋਨਾਂ ਪਾਸੇ ਤੁਸੀਂ ਕਿੱਦਾਂ ਚੱਲ ਸਕਦੇ? ਮੈਂ ਪਹਿਲਾਂ ਵੀ ਇੱਕ ਗੱਲ ਕਹਿ ਕੇ ਹਟਿਆ, ਹਾਊ ਕੰਮ ਵੀ ਤੁਸੀਂ ਸ਼ਿਕਾਰੀ ਕੁੱਤੇ ਵੀ ਹੋ ਤੇ ਤੁਸੀਂ ਸਹੇ ਵੀ ਹੋ ਜਿਹਦਾ ਸ਼ਿਕਾਰ ਹੋਣਾ। ਇਹ ਦੋਨੇ ਚੀਜ਼ਾਂ ਤਾਂ ਨਹੀਂ ਨਾ ਤੁਸੀਂ ਹੋ ਸਕਦੇ। ਤੁਸੀਂ ਇੱਕ ਚੀਜ਼ ਹੀ ਹੋਵੋਗੇ, ਉਹ ਚੀਜ਼ ਜਿਹੜੀ ਆਪਣੀ ਦੱਸ ਦਿਓ, ਸਾਡਾ ਰੌਲਾ ਮੁੱਕ ਜਾਂਦਾ। ਠੀਕ ਆ ਨਾ? ਤੁਸੀਂ ਗੁਰੂ ਘਰ ਦੇ ਪ੍ਰਬੰਧ ਦੇ ਵਿੱਚ ਵੀ ਹੋ। ਚਲੋ ਮੈਂ ਹੁਣ ਉਹ ਮਸਲਾ ਨਹੀਂ ਛੇੜਨਾ ਚਾਹੁੰਦਾ ਟੂਰਨਾਮੈਂਟ ਵਾਲਾ। ਉਹ ਤਾਂ ਭੁੱਲ ਜਾਂਦੇ ਆ ਨਾ ਵੀ ਜਦੋਂ ਇਹ ਪ੍ਰਬੰਧਕ ਲੋਕਾਂ ਨੂੰ ਉਹ ਹਾਥੀ ਵਾਲੇ ਦੰਦ ਵਾਲੀ ਗੱਲ ਹੋ ਰਹੀ, ਵੀ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਜੀ। ਅਸਲ ਸਿੱਖ ਕੌਮ ਦੇ ਇਸ ਟਾਈਮ ਜਿਹੜੇ ਕਮੇਟੀਆਂ ਦੇ ਕੰਮ 'ਚ ਲੋਕੀ ਹੋਏ ਆ ਉਹ ਇਸ ਤਰੀਕੇ ਨਾਲ ਹੋਏ ਆ ਵੀ ਦੰਦ ਦਿਖਾਉਣ ਨੂੰ ਹੋਰ ਖਾਣ ਨੂੰ ਹੋ ਰਿਹਾ ਜੀ। ਤੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਿੱਖ ਕੌਮ ਨੂੰ ਸਿਆਣੇ ਬਣਨਾ ਚਾਹੀਦਾ ਤੇ ਲੋਕਾਂ ਨੂੰ ਜਿਹੜੇ ਅਸੀਂ ਗਲਤ ਗਾਈਡ ਕਰਦੇ ਜਾਂ ਗਲਤ ਕਿਸੇ ਸਪੋਰਟ ਕਰਦੇ, ਕਿਤੇ ਨਾ ਕਿਤੇ ਲੇਖਾ ਦੇਣਾ ਪਊਗਾ ਆਪਾਂ ਨੂੰ। ਲੇਖਾ ਇਹਨਾਂ ਨੇ ਇੱਕ ਜਦੋਂ ਅੰਮ੍ਰਿਤਪਾਲ ਸਿੰਘ ਦੇ ਭਾਈ ਸਾਹਿਬ ਸਾਨੂੰ ਚੇਤਾ ਹੋਣਾ, ਅੰਮ੍ਰਿਤਪਾਲ ਸਿੰਘ ਮੇਰੇ ਦੁਆਰਾ ਸ਼ਾਇਦ ਲੱਗੀ ਸੀ ਉਹ ਜਿਹੜੀ NSA ਕੰਡੀਸ਼ਨ ਦੁਆਰਾ ਲੱਗੀ, ਤੇ ਉਦੋਂ ਇੱਕ ਸਿੰਘ ਨੇ ਪੋਸਟ ਪਾਈ ਇੰਡੀਆ ਤੋਂ, ਤੇ ਉਹਨੂੰ ਇੱਕ ਨੇ ਇੱਥੋਂ ਊਠਾ ਖੜਾ ਕੀਤਾ। ਉਹ ਵੀ ਆਪਣੇ ਆਪ ਨੂੰ ਕਮੇਟੀ ਦੇ ਨੁਮਾਇੰਦੇ ਕਹਾਉਂਦੇ ਆ ਕਿ ਅਸੀਂ ਸਿਰਗੜ੍ਹ ਵਿੱਚ ਜਰਨੈਲ ਆ ਕਮੇਟੀਆਂ ਦੇ ਜੀ। ਮੈਂ ਜਦੋਂ ਅੰਮ੍ਰਿਤਪਾਲ ਨੂੰ ਦੁਆਰਾ NSA ਹੋਈ ਲੱਗੀ, ਮੇਰੇ ਖਿਆਲ ਉਹਦੇ ਸਰਬੰਧੀ ਕਿ ਉਹਨਾਂ ਨੇ ਅੰਗੂਠੇ ਖੜੇ ਕੀਤੇ ਸੀ, ਜਾਂ ਕਿਸੇ ਨੂੰ ਯਾਦ ਨਹੀਂ ਮੈਨੂੰ ਗੱਲ ਜੀ, ਜਾਂ ਕਿਸੇ ਨੂੰ ਉਹਦੇ ਬਾਰੇ ਜਾਣਕਾਰੀ ਵੀ ਇਹਨੂੰ ਹੈਗੀ ਤੇ ਜਦੋਂ ਸਾਂਝੀ ਕਰੇ ਕਿ ਉਹ ਕਦੋਂ ਦੀ ਗੱਲ ਸੀ ਜਾਂ ਕਿਹੜੀ ਵਿਸ਼ੇ ਨਾਲ ਅੰਗੂਠੇ ਖੜੇ ਕੀਤੇ ਸੀ। ਜੀ ਜੀ। ਸੋ ਮੈਂ ਥੋੜੇ ਜਿਹੇ ਆਪਣਾ ਮੈਸੇਜ, ਹਾਂਜੀ ਬਹੁਤ ਬਹੁਤ ਧੰਨਵਾਦ ਮੇਹਰ ਸਿੰਘ ਜੀ। ਆਪਾਂ ਲਾਈਨ ਬੇਲੀ ਕਰ ਦਈਏ ਤਾਂ ਕਿ ਹੋਰ ਵੀਰ ਵੀ ਜੇ ਕਾਲ ਕਰਨੀ ਚਾਹੁੰਦਾ ਤਾਂ ਜ਼ਰੂਰ ਕਰੇ ਜੀ। ਸੋ ਨੈਕਸਟ ਕਾਲ ਆਪਾਂ ਲੈਂਦੇ ਹਾਂ। ਧੰਨਵਾਦ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨੰਬਰ ਤੁਹਾਡੇ ਨੇ 6862। ਕਾਲ ਕੱਟ ਗਈ ਤੁਹਾਡੀ, ਦੁਬਾਰਾ ਕਰ ਸਕਦੇ ਹੋ ਜੀ। ਸੋ ਇੱਕ ਪੰਜਾਬ ਦੇ ਨੰਬਰ ਤੋਂ ਜਿਹੜਾ 3500 ਆ ਲਾਸਟ 4 ਡਿਜਿਟ, ਉਹਦੇ ਤੋਂ ਮੈਸੇਜ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਿਖਦੇ ਨੇ ਖਾਲਸਾ ਜੀ SGPC ਦੇ ਦਰਬਾਰ ਸਾਹਿਬ ਤੇ RSS ਦਾ ਸਿੱਧਾ ਕਬਜ਼ਾ ਹੈ। ਹੁਣ ਪੂਰੀ ਤਰ੍ਹਾਂ ਦਰਬਾਰ ਸਾਹਿਬ ਦਾ ਪ੍ਰਬੰਧ ਭਾਰਤ ਸਰਕਾਰ ਦੇ ਹਵਾਲੇ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਬਾਹਰਲੇ ਦੇਸ਼ਾਂ ਵਿੱਚ ਵਸਦੇ ਬਹੁਤੇ ਸਿੱਖ ਭਾਰਤੀ ਖੂਫੀਆ ਤੰਤਰ ਦੀਆਂ ਖੱਚਰਾਂ ਹਨ ਜੀ। ਹੋ ਸਕਦੇ ਆ ਜੀ,
ਇਸ਼ਾਰੇ ਜਿਹੜੇ ਆ ਉਹ ਪਿਛਲੇ ਕੁਝ ਸਮੇਂ ਤੋਂ ਇਧਰਲੇ ਪਾਸੇ ਨੂੰ ਹੋ ਰਹੇ ਆ। ਸੋ ਕੋਈ ਇਹਦੇ 'ਚ ਸਾਨੂੰ ਕਹਿਣ ਦੇ ਵਿੱਚ ਹਰਜ ਨਹੀਂ ਹੋਣਾ ਚਾਹੀਦਾ ਕਿ ਯੈਸ ਇਟ ਮਾਈਟ ਬੀ। ਸੋ ਰਾਜਵੀਰ ਸਿੰਘ ਢਿੱਲੋਂ ਲਿਖਦੇ ਨੇ, ਖਾਲਸਾ ਜੀ ਇਹ ਬਹੁਤ ਵੱਡੀ ਸਾਜ਼ਿਸ਼ ਹੈ, ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੁੱਕੋ। ਅੰਤਰਰਾਸ਼ਟਰੀ ਪੱਧਰ ਤੇ ਵੀ ਹੁਣ ਗੱਲ ਜਿੱਥੇ ਤੱਕ ਸਾਡਾ ਜ਼ੋਰ ਹੈਗਾ ਉਹ ਕਰੀ ਜਾਂਦੇ ਆ ਜੀ। ਤੇ ਇਹਦੀ ਰਿਪੋਰਟ ਵੀ ਹੈ ਜਿਹੜੀ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕਮੇਟੀ ਜਿਹੜੀ ਕੰਮ ਕਰ ਰਹੀ ਆ, ਜਿਹੜਾ ਯੂਨਿਟ ਕੰਮ ਕਰ ਰਿਹਾ ਏਜੰਸੀਆਂ ਦਾ, ਉਹਨੂੰ ਵੀ ਅਸੀਂ ਦੇ ਚੁੱਕੇ ਹਾਂ ਕੈਨੇਡਾ ਦੇ ਵਿੱਚ। ਸੋ ਉਹ ਜਾਣਨ, ਉਹਨਾਂ ਦਾ ਕੰਮ ਜਾਣੇ, ਸਾਡਾ ਦਾ ਕੰਮ ਆ ਕੌਮ ਦੇ ਅਸੀਂ ਕੁੱਕਰ ਆ, ਅਸੀਂ ਆਪਣਾ ਫਰਜ਼ ਨਿਭਾਈ ਜਾਂਦੇ ਆ। ਸੋ ਸਿੱਖਾਂ ਖਾਸ ਕਰਕੇ ਜੱਟਾਂ ਦਾ ਬਹੁਤ ਮਾੜਾ ਹਾਲ ਨਹੀਂ ਯਾਰ, ਇਦਾਂ ਨਹੀਂ, ਇਹ ਨਹੀਂ, ਇਹ ਗੁਰੂ ਸਾਹਿਬ ਦਾ ਫਰਮਾਨ ਆ ਨਾ ਜਿਹੜਾ, ਉਹ ਨਾ ਭੁੱਲਿਆ ਕਰੋ ਕਿ ਜਿਨਕੀ ਜਾਤ ਬਰਨ ਕੁਲ ਮਾਹੇ ਸਰਦਾਰੀ ਨਾ ਭਈ ਕਰਾਹੇ ਤਿੰਨ ਹੀ ਕਿ ਉਸਕੋ ਸਰਦਾਰ ਬਣਾऊं ਤਵੇ ਗੋਬਿੰਦ ਸਿੰਘ ਨਾਮ ਜਿਹੜਾ ਸਦਾऊं, ਤਿੰਨ ਹੀ ਕੋ ਸਰਦਾਰ ਬਣਾऊं ਤਵੇ ਗੋਬਿੰਦ ਸਿੰਘ ਨਾਮ ਕਹਾऊं। ਇਹ ਜਿਹੜਾ ਗੁਰੂ ਦਾ ਫਲਸਫਾ, ਇਹ ਤੋਂ ਆਪਾਂ ਵੱਖਰੇ ਨਹੀਂ ਹੋਣਾ। ਹੁਣ ਐਗਜ਼ਾਮਪਲ ਦੇ ਤੌਰ ਤੇ ਜਿਹੜੀ ਫੋਟੋ ਬਾਰ-ਬਾਰ ਡਿਸਪਲੇ ਹੋ ਰਹੀ ਆ, ਇਹਦੇ 'ਚ ਨਾ ਤਾਂ ਸਾਰੇ ਜੱਟ ਆ ਤੇ ਨਾ ਸਾਰੇ, ਮਤਲਬ ਕਹਿਣ ਦਾ ਵੀ ਸਿੱਖ ਨੂੰ ਤਾਂ ਇਹ ਕੋਡ ਆ ਜੇ ਕੋਈ ਬੰਦਾ ਇਦਾਂ ਡਿਫਰੈਂਸ਼ੀਏਟ ਕਰੇ। ਸੋ ਮੇਰੀ ਇਹ ਬੇਨਤੀ ਆ, ਤੁਹਾਡੇ ਵਿਚਾਰ ਚੰਗੇ ਆ, ਬਟ ਆਹ ਜਿਹੜੀ ਗੱਲ ਆ ਨਾ, ਇਹਦੇ ਨਾਲ ਘੱਟੋ ਘੱਟ ਮੈਂ ਸਹਿਮਤ ਨਹੀਂ। ਮੈਂ ਸਮਝਦਾ ਵੀ ਅੰਮ੍ਰਿਤਧਾਰੀ ਸਿੱਖ ਆ ਜਿਹੜਾ, ਖਾਸ ਕਰ ਜੇ ਉਹ ਜਾਤ ਦਾ ਗੁਮਾਨ ਕਰਦਾ ਜਾਂ ਜਾਤਾਂ ਪਾਤਾਂ ਦੇ ਵਿੱਚ ਧੜੇਬਾਜ਼ੀ ਦੇ ਵਿੱਚ ਪੈਂਦਾ, ਤਾਂ ਉਹ ਗੁਰੂ ਦਾ ਸਭ ਤੋਂ ਵੱਡਾ ਜਿਹੜਾ ਉਹ ਦੇਣਦਾਰ ਆ। ਤੇ ਗੁਰੂ ਦਾ ਬਖਸ਼ਿਆ ਹੋਇਆ ਸਰੂਪ ਰੱਖ ਕੇ ਤੇ ਜੇ ਬੰਦਾ ਮਨ ਦੇ ਵਿੱਚ ਜਾਤ ਪਾਤ ਦਾ ਅਪਮਾਨ ਜਾਂ ਕੋਈ ਛੋਟਾਪਨ ਲੈ ਕੇ ਤੁਰੇ, ਤੇ ਮੈਂ ਸਮਝਦਾ ਇਸ ਤੋਂ ਵੱਡਾ ਇਨਸਾਨ ਦੇ ਲਈ ਕੋਡ ਕੋਈ ਨਹੀਂ ਹੋ ਸਕਦਾ। ਕੋੜੀ ਦੇ ਉੱਤੇ, ਕੋੜੀ ਜਿਹੜਾ ਹੁੰਦਾ ਨਾ ਬੰਦਾ, ਉਹਦਾ ਕੋਈ ਵਸ ਨਹੀਂ ਹੁੰਦਾ, ਉਹ ਕੁਦਰਤੀ ਬਿਮਾਰੀ ਉਹਨੂੰ ਕੋੜ ਦੀ ਲੱਗ ਜਾਂਦੀ ਆ। ਪਰ ਆ ਜਿਹੜਾ ਹੰਕਾਰ ਦੀ ਬਿਮਾਰੀ ਆ ਨਾ, ਜਿਹੜੀ ਹਉਮੈ ਦੀ ਬਿਮਾਰੀ ਆ, ਹਉਮੈ ਦੀ ਰੋਗ ਹੈ ਇਹ, ਜਿਹੜੀ ਹਉਮੈ ਦੀ ਹੰਕਾਰ ਦੀ ਬਿਮਾਰੀ ਹੁੰਦੀ ਆ ਨਾ, ਇਹ ਇਸ ਤੋਂ ਵੱਡਾ ਕੋੜ ਦੁਨੀਆ 'ਚ ਕੋਈ ਨਹੀਂ, ਜਿਹੜਾ ਬੰਦਾ ਆਪ ਆਪਣੇ ਆਪ ਨੂੰ ਲਾਉਂਦਾ। ਇਹ ਉਸ ਤਰ੍ਹਾਂ ਦਾ ਰੋਗ ਆ। ਸੋ ਜਾਤ ਪਾਤ ਦੀ ਗੱਲ ਆ ਜਿਹੜੀ ਐਜ਼ ਏ ਸਿੱਖ ਆਪਾਂ ਨਹੀਂ ਕਰਨੀ। ਸੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਮੇਰਾ ਫਰਜ਼ ਸੀ ਇਹ ਗੱਲ ਕਹਿਣਾ, ਮੈਂ ਤਾਂ ਕਹੀ ਆ। ਤੇ ਕਾਲ ਹੋਰ ਇੱਕ ਮਿਸ ਹੋਈ, ਚਲੋ ਕੋਈ ਗੱਲ ਨਹੀਂ ਜੀ। ਸੋ ਮੇਰਾ ਖਿਆਲ ਆ ਵੀ ਆਪਣਾ ਹੋ ਗਿਆ ਜਿੰਨਾ ਕੁ ਆਪਾਂ ਕਰਨਾ ਸੀ ਪ੍ਰੋਗਰਾਮ ਅੱਜ ਦਾ। ਸੋ ਐਪਰੀਸੀਏਸ਼ਨ ਬਹੁਤ ਸੀ ਆਫ ਦਾ ਏਅਰ, ਬਟ ਔਨ ਦਾ ਏਅਰ ਜਿਹੜੀ ਹੁੰਦੀ ਹੈ ਐਪਰੀਸੀਏਸ਼ਨ ਉਹ ਹੁੰਦੀ ਆ। ਤੇ ਉਦਾਂ ਕਾਲਾਂ ਕੁੱਲਾਂ ਕਰਕੇ ਤੁਸੀਂ ਜਿੱਦਾਂ ਮਰਜ਼ੀ ਗੱਲਬਾਤ ਕਰੀ ਜਾਓ। ਜਾਂ ਇਹ ਵੀ ਹੋ ਸਕਦਾ ਕਿਉਂਕਿ ਮੈਂ ਇਹ ਮਨ ਜਿਹੜਾ ਬਣਾਇਆ, ਮੇਰੇ ਕੋਈ ਗੈਸਟ ਸੀ ਅੱਜ ਉਹ ਕੈਂਸਲ ਹੋ ਗਏ ਸੀ, ਤੇ ਮੈਂ ਜਿਹੜਾ ਪ੍ਰੋਗਰਾਮ ਤੋਂ ਤਕਰੀਬਨ 45 ਮਿੰਟ ਪਹਿਲਾਂ ਹੀ ਇਹ ਸੋਚਿਆ ਵੀ ਚਲੋ ਅੱਜ ਇਸ ਵਿਸ਼ੇ ਤੇ ਆਪਾਂ ਪ੍ਰੋਗਰਾਮ ਕਰ ਲਈਏ। ਸੋ ਇਹ ਸਰੋਤਿਓ ਜਿੰਨੀ ਕੁ ਗੱਲ ਸੀ ਦਰਸ਼ਕੋ, ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਰੱਖਤੀ ਆ ਜੀ। ਆਪਣਾ ਜਿਹੜਾ ਫਰਜ਼ ਆ ਉਹ ਮੈਂ ਨਿਭਾ ਦਿੱਤਾ। ਤੇ ਅੱਗੇ ਹੁਣ ਤੁਸੀਂ ਸੋਚ ਲਓ ਵੀ ਅਸੀਂ ਇਹ ਜਿਹੜੀ ਨਿਸ਼ਾਨਦੇਹੀ ਹੋ ਰਹੀ ਹੈ ਇਹਦੇ ਤੇ ਕੀ ਕਰਨਾ। ਅਸੀਂ ਐਜ਼ ਏ ਮੀਡੀਆ ਆਪਣਾ ਫਰਜ਼ ਨਿਭਾ ਦਿੱਤਾ, ਤੇ ਇਸ ਤੋਂ ਬਾਅਦ ਜੋ ਵੀ ਸਾਨੂੰ ਕਰਨਾ ਬਣਦਾ, ਜਿਹੜੇ ਸਿਸਟਮ ਅਸੀਂ ਰਹਿੰਦੇ ਆ ਉਸ ਸਿਸਟਮ ਪ੍ਰਤੀ ਸਾਡੇ ਕੁਝ ਫਰਜ਼ ਨੇ ਉਹ ਵੀ ਅਸੀਂ ਨਿਭਾ ਦਿੱਤੇ ਆ, ਕੁਝ ਹੋਰ ਨਿਭਾਵਾਂਗੇ। ਤੇ ਬਾਕੀ ਸੰਸਥਾਵਾਂ ਦਾ ਕੀ ਬਣਨਾ ਸਾਡੀਆਂ ਦਾ, ਇਹ ਹੁਣ ਜਿਹੜੇ ਵੀਰ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਹਿਸਟਰੀ ਦਾ, ਕੁਝ ਨਹੀਂ ਪਤਾ ਉਹਨਾਂ ਨੂੰ ਵਰਤਮਾਨ ਦਾ, ਸਿਰਫ ਮੂੰਹ ਮਲਾਜੇ ਕਰਕੇ ਹੀ ਇੱਕ ਦੂਜੇ ਦੇ ਮਗਰ ਹੱਥ ਖੜੇ ਕਰੀ ਜਾਂਦੇ ਆ, ਜਕਾਰੇ ਛੱਡੀ ਜਾਂਦੇ ਆ। ਇਹ ਉਹਨਾਂ ਨੇ ਸੋਚਣਾ ਕਿ ਕਿੱਧਰ ਨੂੰ ਤੁਰਨਾ ਅਸੀਂ। ਔਰ ਮੈਂ ਇੱਕ ਹੋਰ ਗੱਲ ਜਾਂਦਾ ਜਾਂਦਾ ਕਰਦੇ ਆ, ਮੇਹਰ ਸਿੰਘ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਕਿ ਇਹ ਬੰਦੇ ਜਿਹੜੇ ਆ ਕਮੇਟੀਆਂ ਦੇ ਉੱਤੇ, ਵੈਸੇ ਇਹ ਵੱਡਾ ਵਿਸ਼ਾ ਹੈ ਤੇ ਮੈਂ ਵੱਖਰਾ ਪ੍ਰੋਗਰਾਮ ਕਰਨਾ ਚਾਹੁੰਦਾ ਸੀ ਕਿ ਕਿਵੇਂ ਇਹਨਾਂ ਲੋਕਾਂ ਵੱਲੋਂ ਹੀ ਪ੍ਰਾਈਵੇਟ ਸਿਕਿਉਰਟੀਆਂ ਹਾਇਰ ਕਰਕੇ, ਹੁਣ ਇੱਕੋ ਹੀ ਜਗ੍ਹਾ ਹੁੰਦੀ ਆ, ਤੁਸੀਂ ਜਿਹੜੀ ਸੰਸਥਾ ਜਿਹੜੀ ਦੇ ਵਿੱਚ ਤੁਸੀਂ ਇਨਵੋਲਵ ਹੋ ਉਹਦੀ ਕੋਈ ਜਨਤਕ ਮੀਟਿੰਗ ਹੋਵੇ ਸਾਰੇ ਮੈਂਬਰਾਂ ਦੀ, ਤੁਸੀਂ ਉੱਥੇ ਹੀ ਗੱਲ ਕਰ ਸਕਦੇ ਆ ਨਾ। ਨਹੀਂ ਤਾਂ ਸਾਨੂੰ ਆ ਮੀਡੀਆ ਦੇ ਉੱਤੇ ਰੌਲਾ ਪਾਉਣ ਦੀ ਕੋਈ ਲੋੜ ਨਹੀਂ ਹੈ ਜੇ ਗੱਲ ਸੁਲਝਦੀ ਹੋਵੇ ਉੱਥੇ। ਪਰ ਉੱਥੇ ਵੀ ਨਵਾਂ ਦੌਰ ਚੱਲ ਪਿਆ ਵੀ ਸਿਕਿਉਰਟੀਆਂ ਲਾ ਕੇ ਬੰਦਿਆਂ ਨੂੰ ਜਲੀਲ ਕੀਤਾ ਜਾਂਦਾ, ਖਾਸ ਕਰਕੇ ਉਹਨਾਂ ਬੰਦਿਆਂ ਨੂੰ ਜਿਹੜੇ ਪੰਥ ਨੂੰ ਸਮਰਪਿਤ ਆ। ਜਨਰਲ ਬੋਡੀ ਹੁੰਦੀ ਆ ਕਿਸੇ ਵੀ ਸੰਸਥਾ ਦੀ ਉਹ ਸਵਾਲਾਂ ਦੇ ਜਵਾਬ ਦੇਣ ਲਈ,
ਕਿ ਜੇ ਕਿਸੇ ਵੀ ਮੈਂਬਰ ਨੂੰ ਤਿਆਰ ਹੈ, ਕਿਉਂਕਿ ਤੁਹਾਨੂੰ ਮਾਲਕ ਤਾਂ ਨਹੀਂ ਨਾ ਬਣਾਤਾ ਹੁੰਦਾ ਸੰਸਥਾ ਦੇ, ਸੰਗਤ ਨੇ ਤਾਂ ਤੁਹਾਨੂੰ ਪ੍ਰਬੰਧ ਚਲਾਉਣ ਲਈ ਚੁਣਿਆ ਹੁੰਦਾ। ਪਰ ਤੁਸੀਂ ਉੱਥੇ ਸਿਕਿਉਰਿਟੀ ਹਾਇਰ ਕਰਕੇ ਬੰਦਿਆਂ ਦੀ ਜ਼ੁਬਾਨ ਬੰਦ ਕਰਦੇ ਹੋ, ਕਿਉਂਕਿ ਮਾਈਕ ਤੁਹਾਡੇ ਕੋਲ ਹੁੰਦਾ, ਸਿਕਿਉਰਿਟੀ ਤੁਹਾਡੀ ਹੁੰਦੀ ਹੈ, ਤੁਸੀਂ ਬੰਦਿਆਂ ਨੂੰ ਜਲੀਲ ਕਰਦੇ ਹੋ। ਉਹ ਇਲਜ਼ਾਮ ਲਾਉਂਦੇ ਹੋ ਜਿਨ੍ਹਾਂ ਦੇ ਤੁਸੀਂ ਆਪ ਵੀ ਜਵਾਬ ਨਹੀਂ ਦੇ ਸਕਦੇ, ਕਿਉਂਕਿ ਕੁਝ ਹੁੰਦਾ ਹੀ ਨਹੀਂ ਕਹਿਣ ਨੂੰ। ਹੁਣ ਐਵੇਂ ਹੀ ਕਿਸੇ ਨੂੰ ਕਹਿ ਦਿਓ ਵੀ ਤੇਰਾ ਮੈਨੂੰ ਪਤਾ, ਤੂੰ ਬਹਿ ਜਾ, ਤਾਂ ਤੂੰ ਫਲਾਣੇ ਟਾਈਮ ਆਹ ਕੀਤਾ ਸੀ, ਤੂੰ ਬਹਿ ਜਾ। ਉਹ ਯਾਰ ਗੱਲ ਉਦੋਂ ਦੇ ਟਾਈਮ ਦੀ ਥੋੜਾ, ਗੱਲ ਤਾਂ ਅੱਜ ਦੀ ਆ। ਜਿਹੜਾ ਪ੍ਰਬੰਧ ਤੁਹਾਨੂੰ ਸੰਭਾਲਿਆ ਉਹਦੇ ਤੇ ਤੁਸੀਂ ਕੀ ਕਰ ਰਹੇ ਹੋ, ਗੱਲ ਇਹ ਆ। ਆਪਣਾ ਇੱਕ ਕਾਲ ਹੈ ਜੀ, ਆਪਾਂ ਲੈ ਲਈਏ, ਫਿਰ ਗੱਲਬਾਤ ਜਾਰੀ ਰੱਖਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾਲ ਮਿਸ ਹੋਈ ਆ, ਮੈਂ ਆਪ ਹੀ ਕਰ ਲੈਂਦਾ ਜੀ, 1 ਮਿੰਟ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇਹ ਨਾ ਔਨ 에ਅਰ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਵਾਹਿਗੁਰੂ ਜੀ ਫਤਿਹ ਜੀ। ਦਲਜੀਤ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀਗੇ ਜੀ। ਤੇ ਜਿਹੜਾ ਤੁਸੀਂ ਅੱਜ ਦਾ ਆਪਣਾ ਇਹ ਵਿਸ਼ਾ ਬਣਾਇਆ ਜੀ, ਮੈਨੂੰ ਲੱਗਦਾ ਵੀ ਘੱਟੋ ਘੱਟ ਬੰਦਿਆਂ ਨੂੰ ਇਸ ਵਿਸ਼ੇ ਦੇ ਉੱਤੇ ਤਾਂ ਵਿਚਾਰ ਆਪਣੇ ਜ਼ਰੂਰ ਰੱਖਣੇ ਚਾਹੀਦੇ ਆ, ਤੇ ਇਹਨਾਂ ਵਿਚਾਰਾਂ ਤੋਂ ਕੁਝ ਸੇਧ ਵੀ ਲੈਣੀ ਚਾਹੀਦੀ ਹੈ। 2-3 ਦਿਨਾਂ ਤੋਂ ਜਿਹੜੀਆਂ ਤੁਸੀਂ ਪੋਸਟਾਂ ਕੁਝ ਸਾਂਝੀਆਂ ਕੀਤੀਆਂ ਨੇ ਜੀ, ਇੱਕ ਜਿਹੜੀ ਫੋਟੋ ਸਾਂਝੀ ਕੀਤੀ ਹੈ ਜੀ, ਇਹਦੇ ਪ੍ਰਤੀ ਐਟਲੀਸਟ ਸਾਨੂੰ ਮੌਂਟਰੀਅਲ 'ਚ ਵਸਦੇ ਸਿੱਖਾਂ ਨੂੰ ਸੁਹਿਰਦਤਾ ਦੇ ਨਾਲ ਸੋਚਣਾ ਚਾਹੀਦਾ ਜੀ। ਐਜ਼ ਏ ਸਿੱਖ ਕਿਸੇ ਨੂੰ ਵੀ ਸਾਨੂੰ ਇਹੋ ਜਿਹੇ ਜਿਹੜੇ ਕਾਤਲ ਜਮਾਤ ਦੇ ਨੁਮਾਇੰਦੇ ਬੰਦੇ ਆ, ਨਾ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ, ਨਾ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ ਜੀ। ਪਰ ਅੰਮ੍ਰਿਤਧਾਰੀ ਹੋਣ ਕਰਕੇ ਹੋਰ ਵਿਸ਼ੇਸ਼ ਹੋ ਜਾਂਦਾ, ਤੇ ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੰਸਥਾਵਾਂ ਦੇ ਨੂੰ ਚਲਾਉਣ ਵਾਲਿਆਂ ਵਾਸਤੇ ਤਾਂ ਬਾਹਲਾ ਹੀ ਡਾਢਾ ਹੋ ਜਾਂਦਾ ਕਿ ਉਹ ਇਹਨੂੰ ਬਹੁਤ ਗੌਰ ਨਾਲ ਲੈਣ। ਪਰ ਜੇ ਉਹ ਇੱਥੇ ਕੁਤਾਹੀ ਕਰਦੇ ਆ, ਤੇ ਫਿਰ ਜਿਹੜੇ ਇੱਥੇ ਅਸੀਂ ਵਸਦੇ ਲੋਕ ਆ, ਸਾਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਸਾਨੂੰ ਕੀ ਕਰਨਾ ਚਾਹੀਦਾ। ਇੱਥੇ ਕੋਈ ਸੰਧਵਾ ਆਵੇ, ਇੱਥੇ ਕੋਈ ਔਜਲਾ ਆਵੇ, ਇੱਥੇ ਕੋਈ ਜੀਰਾ ਆਵੇ, ਉਹ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ, ਉਹ ਸਾਰੀਆਂ ਹੀ ਪਾਰਟੀਆਂ ਸਾਡੇ ਲਈ ਸਿੱਖਾਂ ਦੇ ਵਾਸਤੇ ਕਾਤਲ ਨੇ ਜੀ। ਤੇ ਇੱਕ ਬੰਨੇ ਜਿੱਦਾਂ ਤੁਸੀਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਦੱਸਿਆ, ਮੈਂ ਥੋੜਾ ਜਿਹਾ ਲੇਟ ਲਾਇਆ ਜੀ, ਬਈ ਇੱਕ ਬੰਨੇ ਤਾਂ ਉਹ ਸਿੱਖ ਹਤੈਸ਼ੀ ਹੋਣ ਦੇ ਮਖੌਟੇ ਪਾਈ ਫਿਰਦੇ ਨੇ ਜੀ, ਇੱਕ ਬੰਨੇ ਤਾਂ ਉਹ ਸਿੱਖ ਰਾਜ ਦੇ ਹਾਮੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਆਪਣੇ ਆਪ ਨੂੰ ਕਹਾਉਂਦੇ ਨੇ, ਤੇ ਦੂਜੇ ਬੰਨੇ ਸਿੱਖਾਂ ਨੂੰ ਮਾਰਨ ਵਾਲਿਆਂ ਤੇ ਖਾਲਿਸਤਾਨ ਦੇ ਬਾਰੇ ਇਹੋ ਜਿਹੀ ਵਿਚਾਰਧਾਰਾ ਉਹ ਰੱਖਦੀਆਂ ਨੇ। ਉਹ ਪਾਰਟੀਆਂ ਦੇ ਨੁਮਾਇੰਦੇ, ਉਹ ਦੇਸ਼, ਤੇ ਦੂਜੇ ਬੰਨੇ ਅਸੀਂ ਹਰ ਉਸ ਬੰਦੇ ਦੇ ਪਿੱਛੇ ਫੁੱਲ ਚੁੱਕ ਕੇ ਤੇ ਆਪਣੇ ਸਤਿਕਾਰ ਲੈ ਕੇ ਭੱਜੇ ਫਿਰਦੇ ਆ। ਤੇ ਜੇ ਅਸੀਂ ਏਦਾਂ ਕਰ ਰਹੇ ਆ, ਤੇ ਕੀ ਮੌਂਟਰੀਅਲ ਦੇ ਵਿੱਚ ਵਸਦੇ ਲੋਕਾਂ ਨੂੰ ਉਹਨਾਂ ਦੇ ਬਾਰੇ ਕੁਛ ਵਿਚਾਰ ਨਹੀਂ, ਉਹਨਾਂ ਦੇ ਬਾਰੇ ਕੁਛ ਸੇਧ ਨਹੀਂ ਲੈਣੀ ਚਾਹੀਦੀ ਕਿ ਇਹ ਕਿਹੜੇ ਚਿਹਰਿਆਂ ਦੇ ਥੱਲੇ ਛੁਪੇ ਕਿਹੜੇ ਲੋਕ ਨੇ? ਦਲਜੀਤ ਸਿੰਘ ਜੀ, ਸਮੁੱਚਤਾ ਦੇ ਵਿੱਚ ਗੱਲ ਕਰੀਏ ਤਾਂ ਮੁੱਦਾ ਕੱਲਾ ਮੌਂਟਰੀਅਲ ਦਾ ਨਹੀਂ। ਮੌਂਟਰੀਅਲ ਇਹ ਤਾਂ ਐਜ਼ ਏ ਐਗਜ਼ਾਮਪਲ ਅਸੀਂ ਯੂਜ਼ ਕਰ ਰਹੇ ਹਾਂ, ਨਾ ਸਾਨੂੰ ਕਿਸੇ ਦੇ ਗੁੱਸਾ ਗਿਲਾਣਾ ਦੇ ਉੱਤੇ, ਸਾਨੂੰ ਕੋਈ ਗੁੱਸਾ ਗਿਲਾਣੀ ਇਹਨਾਂ ਦੇ ਉੱਤੇ। ਅਸੀਂ ਤਾਂ ਜੋ ਵਾਪਰ ਰਿਹਾ ਉਹਦੀ ਗੱਲ ਕਰ ਰਹੇ ਹਾਂ। ਸਾਡਾ ਕੋਈ ਪਰਸਨਲ ਨਾ ਕੋ ਬੈਰੀ, ਨਾ ਇਹ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਸਾਡਾ ਕੋਈ ਪਰਸਨਲ ਮਫਾਦ ਨਹੀਂ ਜੁੜਿਆ ਹੋਇਆ ਇਹਦੇ ਨਾਲ। ਅਸੀਂ ਤਾਂ ਜੋ ਵਾਪਰ ਰਿਹਾ, ਅਸੀਂ ਤਾਂ ਸਮੁੱਚਤਾ ਦੇ ਵਿੱਚ ਕੌਮ ਦੀ ਗੱਲ ਕਰ ਰਹੇ ਹਾਂ। ਦਲਜੀਤ ਸਿੰਘ ਜੀ, ਇਸ ਘਟਨਾ ਤੋਂ ਬਾਅਦ ਇਸੇ ਪਾਰਟੀ ਦਾ ਆ ਜਿਹੜਾ ਜੀਰਾ ਖੜਾ, ਜਿਹਨੂੰ ਸਨਮਾਨਿਤ ਕੀਤਾ ਜਾ ਰਿਹਾ, ਇਸੇ ਪਾਰਟੀ ਦਾ ਇੱਕ ਹੋਰ ਨੁਮਾਇੰਦਾ ਉਸੇ ਇਲਾਕੇ ਤੋਂ ਗੁਰਜੀਤ ਸਿੰਘ ਔਜਲਾ, ਜਿਹੜਾ ਅੱਜ ਮੰਗ ਕਰ ਰਿਹਾ ਸੈਂਟਰ ਦੀ ਸਰਕਾਰ ਤੋਂ, ਭਾਵੇਂ ਸੈਂਟਰ ਦੀ ਸਰਕਾਰ ਬੀਜੇਪੀ ਦੀ ਆ, ਇਹ ਵਿੱਚੋਂ ਰਲੇ ਹੋਏ ਆ ਸਾਰੇ, ਉਹ ਮੰਗ ਕਰ ਰਿਹਾ ਕਿ ਦਰਬਾਰ ਸਾਹਿਬ ਨੂੰ ਪੱਕੇ ਤੌਰ ਦੇ ਉੱਤੇ ਫੌਜ ਦੇ ਹਵਾਲੇ ਕਰ ਦਿੱਤਾ ਜਾਵੇ, ਚਿੱਠੀਆਂ ਲਿਖ ਕੇ। ਕੀ ਇਹ ਜੀਰਾ ਹੁਣ ਮੁੱਕਰ ਸਕਦਾ ਵੀ ਮੇਰਾ ਉਸ ਘਟਨਾ ਨਾਲ ਸੰਬੰਧ ਨਹੀਂ? ਜਿਵੇਂ ਇਹ ਜਿਹੜੀਆਂ ਸੰਸਥਾਵਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਖੜੇ ਨੇ, ਉਹਨਾਂ ਸੰਸਥਾਵਾਂ ਦੇ ਬਾਕੀ ਜਿਹੜੇ ਨੁਮਾਇੰਦੇ ਆ, ਜਿਵੇਂ ਹੁਣ ਉਹ ਮੁੱਕਰਨਗੇ ਕਿ ਉਹ 2 ਗਏ ਆ ਜੀ, ਜਾਂ ਉਹ 3 ਗਏ ਆ, ਜਾਂ 4 ਗਏ ਆ, ਜਾਂ 5 ਗਏ ਆ, ਬਾਕੀ ਸਾਡਾ ਉਹਨਾਂ ਦਾ ਕੋਈ ਸੰਬੰਧ ਨਹੀਂ, ਅਸੀਂ ਖਾਲਿਸਤਾਨੀ ਆ। ਇਹ ਕਿਵੇਂ ਹੋ ਸਕਦੀ ਹੈ ਗੱਲ? ਇਹ ਐਕਸੈਪਟੇਬਲ ਹੈ? ਜੇ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਤੇ ਫਿਰ ਉਹਨਾਂ ਦੇ ਨਾਲ ਪ੍ਰਬੰਧਕੀ ਢਾਂਚੇ 'ਚ ਵਿਚਰਦਿਆਂ ਤੁਸੀਂ ਕੀ ਉਹਨਾਂ ਨੂੰ ਪ੍ਰਬੰਧ 'ਚੋਂ ਬਾਹਰ ਕਰਨ ਲਈ, ਸਾਰੇ ਜਿਹੜੇ ਬੰਦੇ ਕਹਿਣਗੇ ਕਿ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ, ਕੀ ਉਹਨਾਂ ਨੂੰ ਤੁਸੀਂ ਪ੍ਰਬੰਧਕੀ ਢਾਂਚੇ ਤੋਂ ਬਾਹਰ ਕਰਨ ਲਈ ਕੋਈ ਸਟੈਂਡ ਲਓਗੇ ਜੀ? ਉਹਨਾਂ ਵਾਸਤੇ ਸਵਾਲ ਹੋਣਾ ਚਾਹੀਦਾ ਹੈ। ਤੇ ਮੈਂ ਚਲੋ ਉਸ ਤੁਹਾਡੀ ਗੱਲ ਦਾ ਆਪਣੇ ਤੌਰ ਤੇ ਚਲੋ ਤੁਹਾਡੀ ਠੀਕ ਹੈ ਕਿ ਨਿੱਜੀ ਨਹੀਂ ਹੈਗਾ, ਮੈਨੂੰ ਲੱਗਦਾ ਕਿ ਨਿੱਜੀ ਵੀ ਹੋਣਾ ਚਾਹੀਦਾ ਹੈ ਜੀ। ਜਦੋਂ ਕੋਈ ਬੰਦਾ ਕਿਸੇ ਧਾਰਮਿਕ ਸੰਸਥਾ ਨੂੰ ਰਿਪਰੈਜ਼ੈਂਟ ਕਰਦਾ ਆ, ਫਿਰ ਉਹ ਨਿੱਜੀ ਨਹੀਂ ਰਹਿੰਦਾ,
ਰਿਪਰੈਜ਼ੈਂਟੇਟਿਵ ਨਿੱਜੀ ਨਹੀਂ ਜੀ ਜੀ ਨਹੀਂ ਹੈ, ਡੈਫੀਨਿਟਲੀ ਹੈ। ਉਹਨੂੰ ਹਰ ਬੰਦੇ ਨੂੰ ਵੈਰੀ ਪਰਸਨਲੀ ਲੈਣਾ ਚਾਹੀਦਾ ਜੀ। ਉਹਨਾਂ ਬੰਦਿਆਂ ਨੂੰ ਹਰ ਜਗ੍ਹਾ ਦੇ ਉੱਤੇ ਇਸ ਚੀਜ਼ ਲਈ ਅਕਾਊਂਟੇਬਲ ਠਹਿਰਾਇਆ ਜਾਣਾ ਚਾਹੀਦਾ ਵੀ ਇੱਕ ਬੰਨੇ ਜਦੋਂ ਇੱਥੇ ਬੀਬੀ ਖਾਲੜਾ ਜੀ ਆਉਣ ਤੁਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਜੇ, ਮੈਡਲ ਪਾਉਂਦੇ ਜੇ, ਤੇ ਦੂਜੇ ਬੰਨੇ ਤੁਸੀਂ ਜੀਰੇ ਵਰਗੇ ਬੰਦਿਆਂ ਨੂੰ, ਕਾਂਗਰਸ ਦੇ ਨੁਮਾਇੰਦਿਆਂ ਨੂੰ, ਆਮ ਦੇ ਨੁਮਾਇੰਦਿਆਂ ਨੂੰ ਤੇ ਦਲਜੀਤ ਚੀਮੇ ਵਰਗੇ ਬੰਦਿਆਂ ਨੂੰ ਵੈਲਕਮ ਕਰਦੇ ਜੇ। ਕਿੱਦਾਂ ਕਰਦੇ ਜੇ? ਸਾਰਾ ਕੁਝ ਇਕੱਠਾ ਹੀ ਹੈ। ਜੇ ਉਹ ਬੰਦੇ ਸਾਰਾ ਕੁਝ ਇਕੱਠਾ ਹੀ ਕਰ ਰਹੇ ਆ ਤੇ ਉਹਨਾਂ ਦੇ ਪ੍ਰਤੀ ਜਿਹੜੇ ਵਿਚਰਨ ਵਾਲੇ ਉਸ ਸ਼ਹਿਰ ਦੇ ਜਾਂ ਉਸ ਖਿੱਤੇ ਦੇ ਲੋਕ ਆ ਉਹ ਕੀ ਵਿਚਾਰਾਂ ਤੇ ਕੀ ਚੁੱਪ ਕਿਤੇ ਬੈਠੇ ਰਹਿਣਗੇ? ਮੈਂ ਬਿਲਕੁਲ ਉਹਨਾਂ ਨੂੰ ਪੰਥਕ ਸਮਝਦੇ ਰਹਿਣਗੇ। ਬਿਲਕੁਲ ਦਲਜੀਤ ਸਿੰਘ ਜੀ, ਮੈਂ ਇੱਕ ਗੱਲ ਦੱਸ ਦਿਆਂ, ਮੈਂ ਤਾਂ ਹਜੇ ਪਰਤਾਂ ਖੋਲਣੀਆਂ ਨਹੀਂ ਚਾਹ ਰਿਹਾ। ਕਿਤੇ ਕੋਈ ਇਹ ਨਾ ਸੋਚੇ ਵੀ ਕੋਈ ਮਤਲਬ ਕੋਈ ਇਹ ਸਾਜ਼ਿਸ਼ ਆ ਵੀ ਇੱਕ ਗਲਤੀ ਹੱਥ 'ਚ ਆ ਗਈ ਤੇ ਹੁਣ ਉਹਨੂੰ ਖਿੱਚੀ ਜਾਂਦੇ। ਐਸਾ ਨਹੀਂ ਆ। ਇਹਨਾਂ ਸੱਜਣਾ ਨੇ ਉੱਥੇ ਤਿਰੰਗਿਆਂ ਦੇ ਥੱਲੇ ਬਹਿ ਕੇ ਦਾਨ ਵੀ ਛਕੇ ਆ। ਇਹਨਾਂ ਬੰਦਿਆਂ ਨੇ ਇਹਨਾਂ ਹੀ ਗਰੁੱਪਾਂ ਦੇ ਵਿੱਚੋਂ ਬੰਦਿਆਂ ਨੇ ਬੀਜੇਪੀ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਸਟੇਜਾਂ ਵੀ ਦਿੱਤੀਆਂ। ਠੀਕ ਹੈ ਜੀ, ਇਹ ਪਹਿਲਾ ਕੰਮ ਨਹੀਂ ਹੈ। ਇਹਨਾਂ ਬੰਦਿਆਂ ਦੇ ਗਰੁੱਪ ਚੋਂ ਹੀ ਬੰਦਿਆਂ ਨੇ ਇਹ ਕਿਹਾ ਕਿ ਕੇਜਰੀਵਾਲ ਜਿਹੜਾ ਨਰਕਧਾਰੀ ਆ ਉਹਦੇ ਦਰਸ਼ਨ ਸੰਗਤ ਨੂੰ ਕਰਾਵਾਂਗੇ ਬਹੁਤ ਛੇਤੀ ਫੁਲਕੇ ਵਾਲੇ ਪ੍ਰੋਗਰਾਮ ਦੇ ਵਿੱਚ। ਇਹ ਮਤਲਬ ਕਹਿਣ ਦਾ ਵੀ ਇਹ ਹੁਣ ਦਾ ਨਹੀਂ ਹੈ, ਇਹ ਹਰੇਕ ਵਾਰੀ ਦਾ ਇਹਨਾਂ ਨੇ ਪਖੰਡ ਫੜਿਆ ਹੋਇਆ ਵੀ ਪਹਿਲਾਂ ਕੰਮ ਕਰ ਲਓ ਆਪਣਾ, ਬਾਅਦ ਚ ਮਾਫੀ ਜੀ ਮੰਗ ਕੇ ਜਾਂ ਸਾਈਡ ਤੇ ਹੋ ਜਾ। ਇਹਨਾਂ ਨੇ ਤਾਂ ਜਿਹੜੀਆਂ ਪੰਜਾਂ ਪਿਆਰਿਆਂ ਦੀ ਸਾਡੀ ਮਰਿਆਦਾ ਆ, ਜਿਹਨੂੰ ਕੋਈ ਵੀ ਸਿੱਖ ਜਿੱਤੋਂ ਮੁਨਕਰ ਨਹੀਂ ਹੋ ਸਕਦਾ, ਉਹਨੂੰ ਵੀ ਢਾਹ ਲਾ ਰਹੇ ਆ। ਇਹ ਪਰਦੇ ਪਿੱਛੇ ਗੁਨਾਹ ਕਰਕੇ ਜਦੋਂ ਗੁਨਾਹ ਜ਼ਾਹਰ ਹੋ ਜਾਂਦਾ ਬਿਨਾਂ ਕਿਸੇ ਨੂੰ ਦੱਸੇ ਇਹ ਬੰਦਿਆਂ ਦੇ ਵਿੱਚ ਮੰਨ ਜਾਂਦਾ ਹੈ ਵੀ ਅਸੀਂ ਤਾਂ ਜੀ ਹੁਣ ਅੱਗੇ ਤੋਂ ਨਹੀਂ ਕਰਾਂਗੇ, ਅਸੀਂ ਆਪਣਾ ਅਹੁਦੇ ਵੀ ਛੱਡਦੇ, ਸਾਰਾ ਕੁਝ ਕਰਦੇ ਆ। ਪਰ ਜਦੋਂ ਟਾਈਮ ਲਾਈਨ ਆਉਂਦੀ ਆ ਉਸ ਤੋਂ ਪਹਿਲਾਂ ਇਹ ਚੋਰ ਮੋਰੀ ਰਾਹੀਂ ਪੰਜਾਂ ਪਿਆਰਿਆਂ ਮੋਰੇ ਪੇਸ਼ ਹੋ ਕੇ ਬਿਨਾਂ ਦੂਜੀ ਧਿਰ ਨੂੰ ਇਨਵੋਲਵ ਕੀਤੇ ਆ ਉੱਥੋਂ ਆਪ ਹੀ ਉਹ ਜਿਹੜੀ ਬਾਦਲਾਂ ਦੀ ਨਹੀਂ ਮਾਫੀ, ਉਹੀ ਮਾਫੀ ਇੱਥੇ ਵੀ ਚੱਲਦੀ ਆ ਵੀ 5 ਪਾਠ ਕਰ ਦਿਓ ਤੇ ਘਰ ਵਿੱਚ ਚੱਕ ਦਿਓ, ਸੇਵਾ ਨੂੰ ਮਾਫੀ ਜਾਣੀ ਕਿ ਉਹ ਸਜ਼ਾ ਦੇ ਰੂਪ ਦੇ ਵਿੱਚ ਲਵਾ ਕੇ ਤੇ ਉੱਥੋਂ ਵੀ ਫਰਕ ਹੋ ਜਾਂਦੇ ਆ। ਮੈਂ ਚੰਗੀ ਤਰ੍ਹਾਂ ਸਮਝ ਰਿਹਾ ਜੀ ਜਿਹੜੀ ਗੱਲ ਦੀ ਤੁਸੀਂ ਘਟਨਾ ਦੀ ਗੱਲ ਕਰ ਰਹੇ ਜੇ, ਕੁਝ ਸਾਲ ਪਹਿਲਾਂ ਵਾਪਰੀ ਸੀ, ਉਹਦੇ ਵਿੱਚ ਵੀ ਇਹ ਬੰਦੇ ਇਨਵੋਲਵ ਸੀਗੇ ਜੀ। ਸੋ ਇਸੇ ਕਰਕੇ ਮੇਰੀ ਤਾਂ ਮੌਨਿਟਰੀ ਨਾਲ ਸੰਬੰਧਿਤ ਗੱਲ ਸੀ ਵੀ ਕਿਉਂਕਿ ਜਿੱਥੇ ਰਹਿ ਰਹੇ ਆ ਉਹਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ। ਉੱਥੇ ਵਿਚਰਦਿਆਂ ਹੋਇਆਂ ਵਾਪਰ ਰਹੀਆਂ ਘਟਨਾਵਾਂ ਨੂੰ ਪੰਥਕ ਲੈਵਲ ਤੇ ਧਾਰਮਿਕ ਲੈਵਲ ਤੇ ਜ਼ਰੂਰ ਸਾਨੂੰ ਦੇਖਣਾ ਚਾਹੀਦਾ, ਵਾਚਣਾ ਚਾਹੀਦਾ ਤੇ ਗਲਤ ਨੂੰ ਗਲਤ ਕਹਿਣ ਦੀ ਥੋੜੀ ਬਹੁਤੀ ਹਿੰਮਤ ਕਰਨੀ ਚਾਹੀਦੀ ਹੈ। ਜੇ ਥੋੜੇ ਬੰਦੇ ਜਦੋਂ ਉਹਨੂੰ ਹਿੰਮਤ ਕਰਦੇ ਆ ਨਾ, ਉਹਨਾਂ ਨੂੰ ਫਿਰ ਟੈਗ ਲੱਗਦੇ ਆ ਸ਼ਰਾਰਤੀ ਅਨਸਰ, ਹੋਰ ਕਈ ਕੁਛ। ਪਰ ਜੇ ਵੱਡੀ ਗਿਣਤੀ ਦੇ ਵਿੱਚ ਬੰਦੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਗਲਤ ਨੂੰ ਗਲਤ ਕਹਿਣਗੇ, ਮਖੌਟੇ ਪਾਏ ਵਾਲਿਆਂ ਦੇ ਮਖੌਟੇ ਜਦੋਂ ਨੰਗੇ ਹੋ ਜਾਂਦੇ ਆ ਤੇ ਉਹਨਾਂ ਨੂੰ ਲਾਂਘਤਾ ਪਾਉਣਗੇ ਤੇ ਫਿਰ ਥੋੜੇ ਬੰਦੇ ਦੇ ਟੈਗ ਨਹੀਂ ਲੱਗੂਗਾ। ਸਾਰੇ ਹੀ ਵਸਦੇ ਸਿੱਖਾਂ ਨੂੰ, ਕੌਮ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ, ਪੰਥਕ ਸਿੱਖਾਂ ਨੂੰ ਘੱਟੋ ਘੱਟ ਇਸ ਵਿਸ਼ੇ ਤੇ ਖੁੱਲ ਕੇ ਬੋਲਣਾ ਚਾਹੀਦਾ ਤੇ ਉਹਨਾਂ ਲੋਕਾਂ ਨੂੰ ਫਟਕਾਰਾਂ ਪਾਉਣੀਆਂ ਚਾਹੀਦੀਆਂ। ਗਲਤ ਨੂੰ ਗਲਤ ਕਹਿਣਾ ਚਾਹੀਦਾ ਜੀ, ਖੁੱਲ ਕੇ ਆਉਣਾ ਚਾਹੀਦਾ ਸਾਰਿਆਂ ਨੂੰ। ਕੱਲਾ ਇਹ ਨਹੀਂ ਵੀ ਰੇਡੀਓ ਦੇ ਉੱਤੇ ਜਾਂ ਹੁਣ ਮਤਲਬ ਕਿ ਪ੍ਰੋਗਰਾਮ ਦੇ ਵਿੱਚ, ਇੱਥੇ ਜਦੋਂ ਅਸੀਂ ਵਿਚਰਨਾ ਆ, ਜਦੋਂ ਇਹਨਾਂ ਬੰਦਿਆਂ ਨੇ ਆਪਣੇ ਆਪ ਨੂੰ ਵੱਡੇ ਧਰਮੀ, ਵੱਡੇ ਪੰਥਕ ਅਖਵਾਉਣਾ ਆ, ਵੱਡੇ ਕੌਮੀ ਅਖਵਾਉਣਾ ਆ, ਉਦੋਂ ਸਾਨੂੰ ਉਹਨਾਂ ਬੰਦਿਆਂ ਨੂੰ ਰੋਕਣਾ ਚਾਹੀਦਾ। ਉਹਨਾਂ ਨੂੰ ਉਹਨਾਂ ਸੰਸਥਾਵਾਂ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਪਰ ਇਹ ਇੱਕ ਦੋ ਬੰਦਿਆਂ ਦੇ ਕਹਿਣ ਨਾਲ ਨਹੀਂ ਹੋਣਾ। ਕੋਈ ਇੱਥੇ ਬਲਵੀਰ ਸਿੰਘ ਹੋਰੀ ਗੱਲ ਕਰਨਗੇ ਜਾਂ ਕੋਈ 2-4 ਬੰਦੇ ਗੱਲ ਕਰਨਗੇ, ਉਹਨਾਂ ਨਾਲ ਨਹੀਂ ਹੋਣਾ। ਜਦੋਂ ਸੁਹਿਰਦਤਾ ਦੇ ਨਾਲ ਇੱਥੇ ਵਸਦੇ ਸਿੱਖ ਇਸ ਚੀਜ਼ ਨੂੰ ਲੈਣਗੇ ਤੇ ਗਲਤ ਨੂੰ ਗਲਤ ਕਹਿਣ ਦਾ ਸੁਭਾਅ ਪਾਉਣਗੇ ਤਾਂ ਹੋਊਗਾ। ਅਦਰਵਾਈਜ਼ ਉਹ ਬੰਦੇ ਜਿੱਦਾਂ ਤੁਸੀਂ ਕਿਹਾ ਨਾ ਵੀ ਖਰਗੋਸ਼ ਵਾਲਾ ਰੋਲ ਵੀ ਅਦਾ ਕਰੀ ਜਾਣਗੇ, ਉਹਨਾਂ ਨਾਲ ਜੱਫੀਆਂ ਪਾਈ ਜਾਣਗੇ ਤੇ ਜੀ ਮੈਂ ਕਿਹਾ ਵੀ ਮੈਂ ਕਿਹਾ ਦਲਜੀਤ ਸਿੰਘ ਜੀ, ਇੱਕੋ ਸਮੇਂ ਦੇ ਉੱਤੇ ਕੋਈ ਵੀ ਬੰਦਾ ਜਾਂ ਸ਼ਖਸ ਉਹ ਕੁੱਤਾ ਵੀ ਕਿਵੇਂ ਹੋ ਸਕਦਾ, ਖਰਗੋਸ਼ ਵੀ ਕਿਵੇਂ ਹੋ ਸਕਦਾ? ਜਾਂ ਤੂੰ ਕੁੱਤਾ ਹੋਏਗਾ ਜਾਂ ਖਰਗੋਸ਼ ਹੋਏਗਾ। ਪਰ ਬੰਦੇ ਹੋ ਰਹੇ ਆ, ਬੰਦੇ ਉਹ ਦੋਨੋਂ ਹੀ ਨਿਭਾ ਰਹੇ ਆ ਤੇ ਕਿਤੇ ਨਾ ਕਿਤੇ ਇਹ ਸਾਡੀ ਇੱਥੇ ਵਸਦੇ ਲੋਕਾਂ ਦੀ ਇਹਨਾਂ ਚੀਜ਼ਾਂ ਨੂੰ ਨਿਖਾਰ ਕੇ ਨਾ ਵੇਖਣਾ, ਉਹਦੇ ਉੱਤੇ ਆਪਣੇ ਵਿਚਾਰ ਨਾ ਦੇਣਾ। ਪਤਾ ਨਹੀਂ ਕਿਉਂ ਉਹਦਾ ਵੀ ਕਿਸੇ ਨਾਲ ਅਸੀਂ ਬੁਰੇ ਨਾ ਬਣ ਜਾਈਏ ਜਾਂ ਕੁਛ ਵੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੋਣਗੇ, ਪਰ ਸਾਨੂੰ ਏਦਾਂ ਨਹੀਂ ਲੈਣਾ ਚਾਹੀਦਾ। ਇਹ ਕਿਸੇ ਧੜੇ ਦੀ ਗੱਲ ਨਹੀਂ ਆ, ਇਹ ਕਿਸੇ ਗਰੁੱਪ ਦੀ ਗੱਲ ਨਹੀਂ ਆ, ਇਹ ਸਹੀ ਤੇ ਗਲਤ ਦੀ ਗੱਲ ਆ ਤੇ ਉੱਥੇ ਸਾਨੂੰ ਆਪਣੇ ਖੁੱਲ ਕੇ ਵਿਚਾਰ ਦੇਣੇ ਚਾਹੀਦੇ ਆ। ਵਿਸ਼ੇਸ਼ ਕਰਕੇ 2 ਬੰਦੇ ਜਿਹੜੇ ਅੰਮ੍ਰਿਤਧਾਰੀ ਵੀ ਨੇ, ਜਿਹੜੇ ਕਮੇਟੀ ਦੇ ਮੈਂਬਰ ਵੀ ਨੇ
ਜਿਹੜੇ ਬਹੁਤ ਸਾਰੇ ਪੰਥਕ ਕਾਰਜਾਂ ਵਿੱਚ ਵਿਚਰਦੇ ਆ ਉਹਨਾਂ ਦਾ ਵਿਰੋਧ ਠੋਕ ਕੇ ਕਰਨਾ ਚਾਹੀਦਾ। ਤੁਸੀਂ ਫੋਟੋ ਪਾ ਦਿੱਤੀ ਆ, ਮੌਂਟਰੀਅਲ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਸਾਰੇ ਉਹ ਇਸ ਚੀਜ਼ ਤੋਂ ਵਾਕਿਫ ਹੋ ਗਏ ਹੋਣਗੇ, ਪਰ ਕਿਸੇ ਨੂੰ ਵੀ ਇਸ ਚੀਜ਼ ਨੂੰ ਢਿੱਲੀ ਜੀ ਨਹੀਂ ਲੈਣ ਦੇਣੀ। ਇਹ ਨਹੀਂ ਕਿ ਉਹਨਾਂ ਦਾ ਕੋਈ ਇਕੱਲਿਆਂ ਦਾ ਵਿਰੋਧ ਆ, ਇਹ ਇਸ ਵਿਚਾਰਧਾਰਾ ਦਾ ਵਿਰੋਧ ਆ ਜਦੋਂ ਬੰਦੇ ਮਖੌਟੇ ਦੇ ਉੱਤੇ ਥੱਲੇ ਵਿਚਰਦੇ ਆ, ਉੱਤੇ ਹੋਰ ਥੱਲੇ ਹੋਰ, ਪਤਾ ਨਹੀਂ ਮਖੌਟੇ ਦੇ ਥੱਲੇ ਮਖੌਟਾ, ਮਖੌਟੇ ਦੇ ਥੱਲੇ ਮਖੌਟਾ ਪਾਉਣ ਵਾਲੇ ਬੰਦੇ ਇੱਥੇ ਪਹਿਲਾਂ ਵੀ ਆਏ ਨੇ, ਹੁਣ ਵੀ ਆ ਰਹੇ ਨੇ। ਹਾਂ, ਜੇ ਇਹ ਜਾਂ ਇਹ ਦਲਜੀਤ ਸਿੰਘ ਜੀ ਇਹ ਬੰਦੇ ਜਾਂ ਇਹਨਾਂ ਦਾ ਸਾਰਾ ਧੜਾ ਜਿਹੜਾ ਹਜੇ ਵੀ ਇਹਨਾਂ ਦੀ ਸਪੋਰਟ 'ਚ ਆ, ਜੇ ਉਹ ਪੰਥਕ ਹੋਣ ਦਾ ਮਖੌਟਾ ਲਾਉਣ ਫੇਰ ਸਾਡਾ ਕੋਈ ਇਤਰਾਜ਼ ਨਹੀਂ, ਖੁੱਲ ਕੇ ਕਾਂਗਰਸੀ ਬਣਨ, ਸਭ ਵੀ ਹੈਵ ਨੋ ਆਬਜੈਕਸ਼ਨ ਐਟ ਆਲ। ਹਾਂਜੀ, ਐਟਲੀਸਟ ਆਪਣੀ ਸਾਈਡ ਲੈਣ ਜੀ। ਇਦਾਂ ਤੇ ਬਹੁਤ ਬੰਦੇ ਨੇ ਜਿਹੜੇ ਇੱਕ ਸਾਈਡ ਲੈ ਕੇ ਚੱਲ ਰਹੇ ਆ, ਪਰ ਸਾਰੇ ਪਾਸੇ ਖੇਡਣਾ ਜੀ, ਤੇ ਫਿਰ ਉਹਨਾਂ ਨੂੰ ਬਰਦਾਸ਼ਤ ਕਰਨਾ ਮੈਨੂੰ ਲੱਗਦਾ ਵੀ ਸਾਡੀ ਇਹ ਇੱਕ ਕਮਜ਼ੋਰੀ ਆ। ਸਾਨੂੰ ਇਹ ਨਹੀਂ, ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ। ਇਹੋ ਜਿਹੇ ਬੰਦਿਆਂ ਨੂੰ ਧਾਰਮਿਕ ਸੰਸਥਾਵਾਂ ਦੇ ਵਿੱਚ, ਕੌਮੀ ਸੰਸਥਾਵਾਂ ਦੇ ਵਿੱਚ ਇਹੋ ਜਿਹੇ ਬੰਦਿਆਂ ਦਾ ਹਰ ਜਗ੍ਹਾ ਦੇ ਉੱਤੇ, ਭਾਵੇਂ ਉਹ ਕਈ ਵਾਰੀ ਚੰਗੇ ਨਾਮ ਥੱਲੇ ਪ੍ਰੋਗਰਾਮ ਲੈ ਕੇ ਆਉਂਦੇ ਆ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਅਕਾਊਂਟੇਬਲ ਠਹਿਰਾਇਆ ਜਾਣਾ ਚਾਹੀਦਾ ਆ। ਤੇ ਜੇ ਉਹ ਇਸ ਚੀਜ਼ਾਂ, ਇਹਨਾਂ ਗਲਤੀਆਂ ਨੂੰ ਐਕਸੈਪਟ ਨਹੀਂ ਕਰਦੇ ਜਾਂ ਉਹਨਾਂ ਦੇ ਬਾਕੀ ਸਾਥੀ ਬੰਦੇ ਨਹੀਂ ਕਰਦੇ, ਤੇ ਇਹਨਾਂ ਦਾ ਪੂਰੇ ਜ਼ੋਰ ਨਾਲ, ਕੌਨਫੀਡੈਂਸ ਨਾਲ ਵਿਰੋਧ ਕਰਨਾ ਚਾਹੀਦਾ ਆ। ਅੱਛਾ, ਮੈਂ ਹੁਣ ਗੱਲ ਥੋੜੀ ਜਿਹੀ ਕਰ ਹੀ ਦਿੰਨਾ ਦਲਜੀਤ ਸਿੰਘ ਜੀ। ਹਾਂਜੀ, ਤੁਸੀਂ ਕਿਹਾ ਨਾ ਵੀ ਚੰਗੇ ਪ੍ਰੋਗਰਾਮ ਦੇ ਨਾਂ ਥੱਲੇ, ਮੈਂ ਉਹ ਐਗਜ਼ਾਮਪਲ ਦਿੰਨਾ। ਇਹ ਜਿਹੜੇ ਸੱਜਣ ਖੜੇ ਆ ਇਹੀ ਇਨਵੋਲਵ ਨੇ ਜਿਹੜਾ ਟੂਰਨਾਮੈਂਟ ਹੋ ਰਿਹਾ ਕਬੱਡੀ ਦਾ। ਚੰਗੀ ਗੱਲ ਆ, ਮੱਲ ਅਖਾੜੇ ਜਿਹੜੇ ਆ ਉਹ ਸਾਡੇ ਜਿਹੜੇ ਤੀਜੇ ਪਾਤਸ਼ਾਹ ਦੀ ਦੇਣ ਆ, ਮੱਲ ਅਖਾੜੇ ਹੋਣੇ ਚਾਹੀਦੇ ਆ। ਸਿੱਖਾਂ ਦਾ ਜਿਹੜਾ 6ਵੇਂ ਪਾਤਸ਼ਾਹ ਨੇ ਵੀ ਵਧੀਆ ਜਵਾਨੀ, ਵਧੀਆ ਘੋੜਾ ਕੌਮ ਨੂੰ ਕਿਹਾ ਸੀ ਸਾਨੂੰ ਭੇਟ ਕਰੋ। ਸਪੋਰਟਸ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਸਾਡੀ ਪੂਰੀ ਸਪੋਰਟ ਆ, ਕੋਈ ਸਪੋਰਟਸ ਕਰਦੇ ਆ। ਪਰ ਜਦੋਂ ਤੁਸੀਂ ਇਹਨੂੰ ਐਲਾਨਦੇ ਆ ਕਿ ਇਹ ਸ਼ਹੀਦੀ ਸਮਾਗਮ ਆ, ਇਹ ਸ਼ਹੀਦੀ ਟੂਰਨਾਮੈਂਟ ਆ, ਉਹ ਜਿਹੜਾ 3 ਅਗਸਤ ਨੂੰ ਹੋਣਾ, ਉਹ ਸ਼ਹੀਦੀ ਟੂਰਨਾਮੈਂਟ ਆ ਮੰਨ ਲਿਆ ਨਾ, ਤਾਂ ਜਿੰਨੀਆਂ ਵੀ ਪੋਸਟਾਂ ਉਸ ਟੂਰਨਾਮੈਂਟ ਦੇ ਸੰਬੰਧ ਦੇ ਵਿੱਚ ਸ਼ੇਅਰ ਹੋਈਆਂ ਕਿਤੇ ਵੀ ਨਹੀਂ ਲਿਖਿਆ ਹੋਇਆ ਉਹ ਸ਼ਹੀਦੀ ਟੂਰਨਾਮੈਂਟ ਆ। ਉਹਦੀ ਵਜ੍ਹਾ ਪਤਾ ਕੀ ਆ? ਕਿ ਜੇ ਉੱਤੇ ਲਿਖ ਦਿੱਤਾ ਜਾਵੇ, ਸ਼ਾਇਦ ਕੁਝ ਲੋਕ, ਮੈਂ ਬਹੁਤ ਸਾਰੀਆਂ ਦੇਖੀਆਂ, ਮੈਂ ਤਕਰੀਬਨ ਜਾਣਦਾ, ਆਪਾਂ ਲੋਕਲੀ ਰਹਿੰਦੇ ਆ, 22 ਸਾਲ ਹੋ ਗਏ, ਬਹੁਤ ਸਾਰੇ ਲੋਕ ਆ ਜਿਹੜੇ ਜਦੋਂ ਸ਼ਹੀਦੀ ਟੂਰਨਾਮੈਂਟ ਲਿਖ ਦੇਣਾ ਉਹਨਾਂ ਨੇ ਐਡਸ ਨਹੀਂ ਦੇਣੀਆਂ। ਅੱਛਾ, ਜੇ ਉਹ ਸ਼ਹੀਦੀ ਟੂਰਨਾਮੈਂਟ ਨਾ ਲਿਖਣ ਮੂੰਹ ਜਵਾਨੀ ਕਹੀ ਜਾਣ ਸ਼ਹੀਦੀ ਟੂਰਨਾਮੈਂਟ ਆ, ਫਿਰ ਤੁਸੀਂ ਜਿਹੜੇ ਪੰਥਕ ਬੰਦੇ ਆ ਜਿਹੜੇ ਸਿਰਫ ਇਸ ਲਈ ਸਪੋਰਟ ਕਰ ਰਹੇ ਆ ਵੀ ਸ਼ਹੀਦਾਂ ਦੀ ਗੱਲ ਆ, ਉਹਦੇ ਨਾਂ ਤੇ ਟੂਰਨਾਮੈਂਟ ਹੋ ਰਿਹਾ, ਉਹਦੇ ਕਰਕੇ ਸਾਡੀ ਐਡ ਦੇਣੀ ਬਣਦੀ ਆ। ਮੈਂ ਐਸੇ ਬੰਦਿਆਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਸਿਰਫ ਉਸ ਕਰਕੇ ਐਡ ਦਿੱਤੀ ਆ ਇਹ ਸ਼ਹੀਦੀ ਟੂਰਨਾਮੈਂਟ ਆ, ਹੋਰ ਉਹਨਾਂ ਦਾ ਕੋਈ ਇੰਟਰਸਟ ਨਹੀਂ। ਸੋ ਉੱਥੇ ਵੀ ਇਹ ਡਬਲ ਗੇਮ ਕੀਤੀ ਜਾ ਰਹੀ ਆ। ਬਿਲਕੁਲ ਜੀ, ਬਿਲਕੁਲ ਡਬਲ ਗੇਮ ਕੀਤੀ ਜਾ ਰਹੀ ਆ ਜੀ। ਅੱਜ ਕੋਈ ਨਵੀਂ ਗੱਲ ਨਹੀਂ ਪਰਤਰੀ ਪਾਈ ਗਈ। ਜਿਸ ਜਗ੍ਹਾ ਤੇ ਇਹ ਟੂਰਨਾਮੈਂਟ ਕੀਤਾ ਜਾ ਰਿਹਾ, ਜਦੋਂ ਉੱਥੇ ਗਰਾਊਂਡ ਬਣਾਈ ਗਈ ਸੀ ਨਾ, ਤੇ ਜਦੋਂ ਉਸ ਗਰਾਊਂਡ ਦਾ ਵਿਰੋਧ ਹੋਇਆ ਸੀ, ਉੱਥੇ ਵੀ ਇਹ ਗੇਮ ਖੇਡੀ ਗਈ ਸੀ ਵੀ ਇਹ ਸ਼ਹੀਦਾਂ ਦੇ ਨਾਂ ਤੇ ਜਾਂ ਏਦਾਂ ਆ ਇਹ ਗਰਾਊਂਡ ਬਣਾਈ ਜਾ ਰਹੀ ਆ। ਬਣਾਇਆ ਏਦਾਂ ਦਾ ਕੱਖ ਨਹੀਂ, ਪਰ ਸਿਰਫ ਆਪਣੀ ਗੱਲ ਨੂੰ ਤੇ ਆਪਣੇ ਆਪ ਨੂੰ ਸਹੀ ਰੱਖਣ ਲਈ ਹਰ ਅੰਗ ਤੋਂ ਜੀ ਇਹ ਨਾਵਾਂ ਨੂੰ ਵਰਤਿਆ ਜਾਂਦਾ ਆ। ਇੱਥੇ ਜਨਰਲ ਬਾਡੀ ਦੇ ਵਿੱਚ ਜਿਹੜੀ ਕਮੇਟੀ ਨਾਲ ਸੰਬੰਧਿਤ ਆਪਾਂ ਗੱਲ ਕਰ ਰਹੇ ਆ ਜੀ, ਤੁਸੀਂ ਪ੍ਰੋਗਰਾਮ ਲਿਆਂਦਾ ਸੀ ਜਨਰਲ ਬਾਡੀ ਦੇ ਵਿੱਚ ਇੱਕ ਮੁੱਦਾ ਵੀ ਇੱਥੇ ਸ਼ਹੀਦੀ ਯਾਦਗਾਰ ਬਣਨੀ ਚਾਹੀਦੀ ਆ ਜੀ। ਨਾਰਮਲੀ ਇਹ ਹੁੰਦਾ ਕਿ ਜਦੋਂ ਕੋਈ ਮੁੱਦਾ ਆਉਂਦਾ, ਕੁਝ ਬੰਦੇ ਉਹਦੇ ਹੱਕ 'ਚ ਹੁੰਦੇ ਆ, ਕੁਝ ਵਿਰੋਧ 'ਚ ਵੀ ਹੁੰਦੇ ਆ ਜੀ, ਪਰ ਉਹ ਇੱਕ ਇਦਾਂ ਦਾ ਮੁੱਦਾ ਸੀਗਾ, ਇੱਕ ਵੀ ਬੰਦੇ ਨੇ ਜਿਹਦਾ ਵਿਰੋਧ ਨਹੀਂ ਕੀਤਾ, ਸਾਰੇ ਬੰਦੇ ਉਹਦੇ ਨਾਲ ਸਹਿਮਤ ਸੀਗੇ ਜੀ। ਤੇ ਹੁਣ ਪਹਿਲੇ ਤੇ ਚਾਹੇ ਦੂਜੇ ਜਿਹੜੇ ਆਪਣੇ ਆਪ ਨੂੰ ਵੱਡੇ ਪੰਥਕ ਤੇ ਖਾਲਸਾ ਰਾਜ ਦੇ ਹਮਾਇਤੀ ਕਹਾਉਂਦੇ ਆ ਜੀ, ਨਾ ਪਹਿਲੇ ਨੇ ਉੱਤੇ ਇੱਟ ਲਾਈ ਨਾ ਦੂਜੇ ਨੇ ਇੱਟ ਲਾਈ। 5 ਸਾਲ ਬੀਤ ਗਏ ਇਸ ਗੱਲ ਨੂੰ, ਇੱਕ ਵੀ ਇੱਟ ਲੱਗੀ ਆ? ਤੁਸੀਂ ਦੱਸ ਦਿਓ, ਤੁਸੀਂ ਮੁੱਦਾ ਲਿਆਂਦਾ ਸੀ? ਬਿਲਕੁਲ ਨਹੀਂ ਜੀ। ਉਸ ਤੋਂ ਬਾਅਦ ਵੀ ਮੈਂ ਉਹ ਰਿਮਾਈਂਡ ਵੀ ਕਰਾਇਆ, ਉਸ ਤੋਂ ਬਾਅਦ ਜਿਹੜੀਆਂ 2-3 ਜਨਰਲ ਬਾਡੀ ਹੋਈਆਂ ਵੀ ਉਹਦਾ ਕੀ ਬਣਿਆ। ਅੱਛਾ, ਕਈ ਲੋਕ ਬਾਅਦ ਚ ਮੈਨੂੰ ਪੁੱਛਦੇ ਸੀ ਵੀ ਸ਼ਹੀਦਾਂ ਦੀਆਂ ਫੋਟੋਆਂ ਤਾਂ ਲੱਗੀਆਂ, ਬੈਨਰ ਲੱਗੇ ਆ, ਤੇ ਜੇ ਪੱਕੀ ਯਾਦਗਾਰ ਬਣ ਜੂਗੀ ਘੱਲੂਘਾਰਿਆਂ ਦੀ ਤਾਂ ਉਹਦੇ ਨਾਲ ਕੀ ਫਰਕ ਪੈਂਦਾ। ਤੇ ਹੁਣ ਤੁਸੀਂ ਦੇਖੋ ਵੀ ਆ ਜਿਸ ਪਾਸੇ ਨੂੰ ਤੁਰੇ ਹੋਏ ਆ ਬੰਦੇ, ਉਹ ਫੋਟੋਆਂ ਜਾਂ ਬੈਨਰ ਉਤਰਨ ਨੂੰ ਕਿੰਨਾ ਕੁ ਟਾਈਮ ਲੱਗੂਗਾ। ਪੱਕੀ ਯਾਦਗਾਰ ਬਣੀ ਹੋਊਗੀ ਤਾਂ ਘੱਟੋ ਘੱਟ ਕੋਈ ਥੋੜੀ ਮਾਰਨ ਤੋਂ ਪਹਿਲਾਂ ਖੌਫ ਤਾਂ ਖਾਊਗਾ, ਕੋਈ ਭੈ ਤਾਂ ਖਾਊਗਾ ਕਿਸੇ ਦਾ ਵੀ ਮੈਂ ਕੀ ਕਰਨ ਲੱਗਾ। ਫੋਟੋ ਦਾ ਕੀ ਆ, ਤੁਸੀਂ ਕਹਿ ਦਿਓ ਅਸੀਂ ਤਾਂ ਰੰਗ ਰੋਗਨ ਕਰਨਾ ਜੀ, ਲਾ ਕੇ ਬਾਹਰ ਕੱਢ ਦਿਓ, ਪਹਿਲਾਂ ਵੀ ਹੋ ਚੁੱਕਾ ਇਹ ਕੰਮ।
ਮੇਰਾ ਕਹਿਣ ਤੋਂ ਭਾਵ ਵੀ ਜਿੱਦਾਂ ਮਖੌਟੇ ਦੇ ਪੰਥਕ ਮਖੌਟਿਆਂ ਦੇ ਨਾਂ ਦੇ ਥੱਲੇ ਉਸੇ ਤਰ੍ਹਾਂ ਹੀ ਪੰਥਕ ਜਿਹੜੀਆਂ ਪ੍ਰਵਾਨਿਤ ਸ਼ਹੀਦਾਂ ਦੇ ਨਾਵਾਂ ਦੇ ਥੱਲੇ ਵੀ ਲੋਕੀ ਆਪਣੇ ਆਪ ਨੂੰ ਚਮਕਾਉਂਦੇ ਆ, ਆਪਣੀਆਂ ਗਲਤੀਆਂ ਨੂੰ ਵੀ ਜਸਟੀਫਾਈ ਕਰਦੇ ਆ ਜੀ, ਤੇ ਉਸ ਚੀਜ਼ ਦੀ ਪੰਥਕ ਸਪੋਰਟ ਵੀ ਲੈਂਦੇ ਆ। ਸੋ ਸਾਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ, ਜਿਹੜੇ ਜਿੱਥੇ ਵੀ ਹੋਵੇ, ਚਲੋ ਤੁਸੀਂ ਕਿਹਾ ਵੀ ਇਹਨੇ ਜਨਰਲ ਆ, ਪਰ ਮੈਂ ਸਪੈਸੀਫਿਕਲੀ ਮੌਂਟਰੀਅਲ ਦੀ ਗੱਲ ਕਰਦਾ ਆ ਜੀ, ਕਿ ਜਿੱਥੇ ਜਿਹੜੇ ਸ਼ਹਿਰ ਦੇ ਵਿੱਚ ਹੋਰ ਜਗ੍ਹਾ ਤੇ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਹੋਣਗੀਆਂ, ਡੈਫੀਨੇਟਲੀ ਆਪਾਂ ਤਾਂ ਉੱਥੇ ਜਾ ਕੇ ਗੱਲ ਨਹੀਂ ਕਰਾਂਗੇ ਨਾ, ਜਿਹੜੇ ਉੱਥੇ ਰਹਿ ਰਹੇ ਉਹੀ ਕਰਨਗੇ। ਨਹੀਂ, ਇੱਕ ਇਹ ਜਿਹੜਾ ਮੈਂ ਸੌਰੀ ਤੁਹਾਨੂੰ ਵਿੱਚ ਟੋਕਦਾ ਥੋੜਾ ਜਿਹਾ, ਇਹ ਜਿਹੜਾ ਜੀਰਾ ਆ ਨਾ, ਇਹ ਕੁਲਵੀਰ ਸਿੰਘ ਜੀਰਾ ਕਾਂਗਰਸੀ ਕਾਤਲ MLA, ਇਹ ਇੱਕ ਅੰਟੈਰੀਓ ਦੇ ਵਿੱਚ ਕੋਈ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਆ ਤੇ ਉੱਥੇ ਵੀ ਜਾ ਕੇ ਮਤਲਬ ਕਰੈਸ਼ ਛੜਕਾ ਆਪਣੀ ਮਤਲਬ ਚੌਧਰ ਦਾ, ਉਹ ਸਮਝਦੇ ਨਾ ਤੁਸੀਂ ਹੁਣ ਗੱਲ ਜੀ। ਤੁਹਾਡੀ ਗੱਲ ਠੀਕ ਆ ਕਿ ਤੁਸੀਂ ਜਿਹੜਾ ਪ੍ਰੋਗਰਾਮ ਕਰ ਰਹੇ ਜੀ ਉਹਨੂੰ ਵੱਡੇ ਪੱਧਰ ਤੇ ਲੋਕੀ ਸੁਣ ਰਹੇ ਹੋਣਗੇ, ਡੈਫੀਨੇਟਲੀ ਉਹਨਾਂ ਨੂੰ ਵੀ ਉੱਥੇ ਐਕਟ ਕਰਨਾ ਚਾਹੀਦਾ। ਪਰ ਮੇਰੇ ਕਹਿਣ ਤੋਂ ਭਾਵ ਹੈ ਕਿ ਮੈਂ ਉਸ ਸ਼ਹਿਰ 'ਚ ਨਹੀਂ ਰਹਿੰਦਾ ਜਿੱਥੇ ਪ੍ਰੋਗਰਾਮ ਹੋ ਰਿਹਾ, ਪਰ ਜਿਹੜੇ ਸ਼ਹਿਰ 'ਚ ਮੈਂ ਰਹਿੰਦਾ ਮੈਨੂੰ ਉੱਥੇ ਐਕਟ ਕਰਨਾ ਚਾਹੀਦਾ। ਜਿਹੜੇ ਉੱਥੇ ਰਹਿੰਦੇ ਉਸ ਸ਼ਹਿਰ ਦੇ ਓਨਟਾਰੀਓ ਦੇ ਵਾਸੀ ਲੋਕ ਤੁਹਾਡੀ ਇਸ ਗੱਲ ਨੂੰ ਸੁਣਨਗੇ, ਡੈਫੀਨੇਟਲੀ ਉੱਥੇ ਐਕਟ ਕਰਨਗੇ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਜ਼ਰੂਰ ਉਹਨਾਂ ਚੀਜ਼ਾਂ ਦੇ ਪ੍ਰਤੀ, ਬੰਦਿਆਂ ਦੇ ਪ੍ਰਤੀ, ਮਖੌਟਿਆਂ ਨਾਵਾਂ ਤੇ ਮਖੌਟੇ ਚੜਾਏ ਆ ਬੰਦਿਆਂ ਨੇ, ਤੇ ਬੰਦਿਆਂ ਨੇ ਆਪਣੇ ਮੂੰਹਾਂ ਦੇ ਮਖੌਟੇ ਚਾੜੇ ਆ ਪੰਥਕ, ਤੇ ਸਾਨੂੰ ਉਹਨਾਂ ਨੂੰ ਇੰਨੇ ਢਿੱਲੇ ਤਰੀਕੇ ਦੇ ਨਾਲ ਜਾਂ ਲਾਈਟਲੀ ਐਕਸੈਪਟ ਨਹੀਂ ਕਰ ਲੈਣਾ ਚਾਹੀਦਾ ਪੰਥਕ ਸੰਸਥਾਵਾਂ ਦੇ ਵਿੱਚ, ਧਾਰਮਿਕ ਸੰਸਥਾਵਾਂ ਦੇ ਵਿੱਚ, ਤੇ ਨਾ ਹੀ ਉਹਨਾਂ ਨੂੰ ਐਜ਼ ਏ ਕੌਮੀ ਕੰਮ ਕਰਦੇ ਬੰਦੇ, ਭਾਵੇਂ ਫਿਰ ਉਹ ਕਿਸੇ ਵੀ ਨਾਂ ਦੇ ਥੱਲੇ ਲੈ ਕੇ ਆਉਣ, ਉਹਨਾਂ ਨਾਵਾਂ ਦੇ ਥੱਲੇ ਲੁਕੇ ਉਹਨਾਂ ਦੇ ਚਿਹਰਿਆਂ ਨੂੰ ਜ਼ਰੂਰ ਪਛਾਣਨਾ ਚਾਹੀਦਾ ਜੀ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਤੁਸੀਂ ਕਾਲ ਕੀਤੀ, ਸਮਾਂ ਦਿੱਤਾ, ਧੰਨਵਾਦ ਜੀ। ਜੇ ਹੋਰ ਕਿਸੇ ਵੀਰ ਭੈਣ ਨੇ ਕਾਲ ਕਰਨੀ ਹੋਵੇ ਤਾਂ ਲਾਈਨ ਖੁੱਲੀ ਆ ਜੀ, 514 476 84 84। ਜੇ ਕੋਈ ਬੰਦਾ ਇਸ ਗੱਲ ਦੇ ਹੱਕ 'ਚ ਵੀ, ਆਪਾਂ ਉਹਦੀ ਵੀ ਕਾਲ ਲਵਾਂਗੇ, ਇੱਕ ਪਾਸੜ ਨਹੀਂ ਹੈ ਪ੍ਰੋਗਰਾਮ। ਜੇ ਕੋਈ ਇਹ ਸੋਚੇ ਵੀ ਇੱਕ ਪਾਸੇ ਵਾਲੇ ਬੰਦੇ ਕਾਲ ਕਰ ਰਹੇ ਆ, ਜੇ ਇੱਕ ਪਾਸੇ ਦਾ ਪ੍ਰੋਗਰਾਮ ਹੈ, ਐਸੀ ਕੋਈ ਗੱਲ ਨਹੀਂ ਹੈ। ਔਰ ਜੇ ਕੋਈ ਬੰਦਾ ਇਸ ਚੀਜ਼ ਨੂੰ ਜਸਟੀਫਾਈ ਕਰਦਾ, ਉਹ ਵੀ ਆਪਣੇ ਵਿਚਾਰ ਰੱਖ ਸਕਦਾ, ਬਿਨਾਂ ਰੋਕ ਟੋਕ ਉਹਦੇ ਵਿਚਾਰ ਆ ਜਿਹੜੇ ਔਨ 에ਅਰ ਜਾਣਗੇ, ਬਿਨਾਂ ਰੋਕ ਟੋਕ। ਪਰ ਆਇਓ ਤੁਸੀਂ ਧਿਰ ਬਣ ਕੇ ਇੱਕ, ਇਦਾਂ ਨਹੀਂ ਵੀ ਅਸੀਂ ਇੱਧਰ ਵੀ ਤੇ ਅਸੀਂ ਉੱਧਰ ਵੀ ਮਰ ਗਏ ਅਸੀਂ ਤੇ ਕਾਤਲ ਵੀ ਅਸੀਂ, ਮਾਰ ਵੀ ਅਸੀਂ ਤੇ ਮਰ ਵੀ ਅਸੀਂ ਗਏ, ਇਦਾਂ ਨਹੀਂ। ਇੱਕ ਪਾਸਾ ਕਰਕੇ ਉਹ ਗੱਲ ਰੱਖੋ, ਮੋਸਟ ਵੈਲਕਮ ਆ। ਔਰ ਸਾਨੂੰ ਕੋਈ ਇਤਰਾਜ਼ ਨਹੀਂ, ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਸਮਾਜ ਦੇ ਵਿੱਚ ਕਾਫੀ ਸੈਟਅਪ ਨੇ, ਵੱਖ-ਵੱਖ ਸੋਚ ਦੀਆਂ ਪੋਲੀਟੀਕਲ ਪਾਰਟੀਆਂ ਕੰਮ ਕਰਦੀਆਂ, ਠੀਕ ਆ। ਸਾਡਾ ਪਰਸਨਲੀ ਕੋਈ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ ਕਿਸੇ ਵੀ ਧਿਰ ਨੂੰ ਕੋਈ ਬਿਲੋਂਗ ਕਰਦਾ ਜਾਂ ਸਪੋਰਟ ਕਰਦਾ। ਪਰ ਅਸੀਂ ਪੰਥਕ ਮਖੌਟੇ ਦੇ ਵਿੱਚ ਇਹ ਕੰਮ ਜਿਹੜਾ ਹੋ ਸਕਦਾ ਸਾਡੇ ਕੋਲ ਨਾ ਰੁਕੇ, ਸਾਡਾ ਕੋਈ ਦਾਅਵਾ ਨਹੀਂ ਵੀ ਅਸੀਂ ਯੁੱਗ ਪਲਟ ਦਿਆਂਗੇ, ਹੋ ਸਕਦਾ ਨਾ ਰੁਕੇ, ਪਰ ਅਸੀਂ ਜਿੰਨੇ ਕੁ ਜੋਗੇ ਆ ਗੱਲ ਆਪਣੀ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਇਹ ਪੰਥ ਦੇ ਨਾਂ ਦੇ ਉੱਤੇ ਇਹ ਕੰਮ ਐਕਸੈਪਟਡ ਨਹੀਂ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਵੀ ਆ, ਜਿਹੜੇ ਬੰਦੇ ਸ਼ਾਮਲ ਨੇ ਇਹੋ ਜਿਹੇ ਕੰਮਾਂ ਦੇ ਵਿੱਚ, ਭਰਾਵੋ ਯਾਦ ਕਰੋ ਕੱਲ ਅਸੀਂ ਉਸ ਸ਼ਖਸੀਅਤ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੀ, ਭਾਈ ਤਾਰੂ ਸਿੰਘ ਜੀ ਦਾ, ਜਿਨ੍ਹਾਂ ਨੇ ਕਿਹਾ ਸੀ ਮੇਰੀ ਖੋਪੜੀ ਲਾ ਦੇ, ਕੇਸ ਨਾ ਲਾਈ। ਅਸੀਂ ਉਸ ਵਿਰਸੇ ਦੇ ਵਾਰਸ ਹਾਂ, ਤੇ ਜੇ ਅੱਜ ਕੋਈ ਕਵੇ ਕਿ ਉਸ ਜਲਾਦ ਦੇ ਖਾਨਦਾਨ ਦੇ ਵਿੱਚੋਂ ਕਿਸੇ ਨੇ ਆਣਾ ਜਿਹਨੇ ਭਾਈ ਤਾਰੂ ਸਿੰਘ ਦੀ ਖੋਪੜੀ ਲਾਤੀ ਸੀ, ਅਸੀਂ ਉਹਨੂੰ ਸਨਮਾਨਿਤ ਕਰਨਾ ਕਿਉਂਕਿ ਅਸੀਂ ਪੰਥਕ ਆ। ਇਹ ਗੱਲ ਮੇਰੇ ਤਾਂ ਹਜਮ ਨਹੀਂ ਹੁੰਦੀ, ਕਿਸੇ ਹੋਰ ਵੀਰ ਦੇ ਹੁੰਦੀ ਹੈ ਤਾਂ ਜ਼ਰੂਰ। ਹਾਂ, ਜੇ ਕੋਈ ਹੋਰ ਬੰਦਾ ਕਵੇ ਵੀ ਅਸੀਂ ਉਸ ਧਿਰ ਤੋਂ ਬਿਲੋਂਗ ਕਰਦੇ ਆ ਜਿਹੜੀ ਧਿਰ ਨੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਤੀ ਸੀ, ਅਸੀਂ ਉਹਨੂੰ ਸਨਮਾਨਿਤ ਕਰਨਾ, ਸਾਡਾ ਉਹਨਾਂ ਕੋਈ ਵੈਰ ਨਹੀਂ। ਕਰੋ, ਤੁਹਾਡੀ ਉਹ ਲੈਗੇਸੀ ਹੈ, ਤੁਸੀਂ ਉੱਤੇ ਪਹਿਰਾ ਦਿਓ। ਤੁਸੀਂ ਹੋਰ ਵੀ ਸਿੱਖਾਂ ਦੀਆਂ ਖੋਪੜੀਆਂ ਲਾਣੀਆਂ ਚਾਹੁੰਦੇ ਆ ਤਾਂ ਲਾਓ, ਸਿੱਖਾਂ ਕੋ ਜੋ ਹੋਊਗਾ ਸਿੱਖ ਕਰ ਲੈਣਗੇ। ਪਰ ਜੇ ਤੁਸੀਂ ਕਹੋ ਵੀ ਸਾਨੂੰ ਮਾਨਤਾ ਵੀ ਦਿਓ ਵੀ ਅਸੀਂ ਭਾਈ ਤਾਰੂ ਸਿੰਘ ਦੇ ਵੀ ਵਾਰਸ ਆ, ਤੇ ਇਹ ਸਨਮਾਨਤ ਵੀ ਖੋਪੜੀ ਲਾਹਣ ਵਾਲੇ ਦੀ ਕੁੱਲ ਦੇ ਵਿੱਚੋਂ ਆਏ ਹੋਏ ਕਿਸੇ ਅਹੁਦੇਦਾਰ ਦਾ ਅਸੀਂ ਸਨਮਾਨ ਵੀ ਕਰਨਾ, ਕਿਉਂਕਿ ਸਾਡੇ ਉਹਨਾਂ ਪਰਸਨਲ ਰਿਲੇਸ਼ਨ ਨੇ। ਫਿਰ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ। ਔਰ ਸਭ ਤੋਂ ਵੱਡਾ ਸਵਾਲ ਇਹ ਆ, ਸਾਨੂੰ ਕਿਸੇ ਦੇ ਪਰਸਨਲ ਕਾਰੇ ਦੇ ਉੱਤੇ ਕੋਈ ਬਾਹਲਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹੋ ਜਿਹੇ ਬਹੁਤ ਮਤਲਬ
मैं हुण लफ्ज नहीं वरतने चाहुंदा, तुसीं आप समझ जाओ, फर्क नहीं पैंदा पंथ नूं। पंथ बहुत वड्डा, पंथ किसे दे किहे दगड़ दले दे रहमो करम दा मोहताज नहीं, पंथ गुरु दा साजिया होया। मैं जे ये दावा करा भी मैं पंथक हाँ जां पंथ हाँ, तो मैं ये मेरी गलती होगी, मेरी वड्डी गलतफहमी होगी, मेरा अहंकार होगा। मैं पंथ दा कुकर हाँ, पंथ दा मैं कुकर हाँ भी जे पंथ नूं चोर पए मेरा काम आ भौंकना, वो मैं भौंकना पंथ दा कुकर बन के मैं होका देना, पहरेदारी करनी आ। पर पंथ की डेफिनेशन बहुत वड्डी आ। पंथ ने दुनिया दियां वो हस्तियां वो सरकारां रोलतियां जिहड़ियां कहंदियां सी भी सूरज सानू पुछ के चढ़े ते सानू पुछ के उतरे। पंथ वो है, पंथ ने दिल्ली सल्तनत दे बराबर दी सल्तनत सरहिंद रातों रात धरती तो साफ करती सी। पंथ वो है, उस पंथ दा मैं कुकर हां। पंथ ने हिंदुस्तान दी पटरानी पटियां तो फड़ के खिंच लई सी, उहदे महल दे विचों ਉਹਨੂੰ ਜ਼ਮੀਨ ਤੇ ਸਿੱਟਦਾ ਸੀ। ਉਹਦਾ ਸਰੀਰ ਜਿਹੜਾ ਉਹ ਛਲਣੀ ਕਰਤਾ ਸੀ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ। ਪੰਥ ਉਹ ਹੈ, ਉਸ ਪੰਥ ਦਾ ਮੈਂ ਕੁੱਕਰ ਹਾਂ। ਪੰਥ ਇਹਨਾਂ ਦਮਛੱਲਿਆਂ ਦੇ ਸਿਰ ਤੇ ਨਹੀਂ ਖੜਾ ਵੀ ਪੰਥ ਡੇਗੂਗਾ ਜੇ ਕਿਤੇ ਅਸੀਂ ਇਹਨਾਂ ਦੀਆਂ ਹੁਣ ਮਿੰਨਤਾਂ ਕਰੀਏ ਵੀ ਭਾਈ ਨਾ ਕਰੋ, ਤੁਸੀਂ ਵੀ ਪੰਥ ਦੇ ਇੱਦਾਂ ਨਾ ਕਰੋ ਉੱਦਾਂ ਨਾ ਕਰੋ। ਇਹ ਦਮਛੱਲਿਆਂ ਦੇ ਸਿਰ ਤੇ ਪੰਥ ਨਹੀਂ ਖੜਾ। ਮੈਂ ਸਿਰਫ ਇੱਕ ਹੋਕਾ ਦੇ ਰਿਹਾ ਆਪਣੇ ਭਰਾਵਾਂ ਨੂੰ ਵੀ ਜਾਗ ਜਾਓ, ਜਾਗ ਜਾਓ। ਸ਼ੇਰ ਚੜ ਗਏ ਰੁੱਖਾਂ ਉੱਤੇ ਪਰਲੋ ਹੈ, ਉਹ ਸ਼ੇਰੋ ਰੁੱਖਾਂ ਤੋਂ ਉਤਰੋ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪਰਲੋ ਹੈ। ਉਹ ਗਿੱਦੜ ਕਬਜ਼ਾ ਕਰ ਚੱਲੇ ਆ ਜੰਗਲਾਂ ਦੇ ਉੱਤੇ, ਇਹਨਾਂ ਨੂੰ ਖੁੱਡਾਂ ਦੇ ਵਿੱਚ ਬਾੜੋ। ਵਫਾਦਾਰੀਆਂ ਭੁੱਲ ਗਏ ਕੁੱਤੇ ਪਰਲੋ ਹੈ। ਆ ਵਫਾਦਾਰੀ, ਆ ਗਾਤਰੇ ਜਿਹੜੀ ਕਿਰਪਾਨ ਗੁਰੂ ਨੇ ਬਖਸ਼ੀ ਆ ਨਾ, ਆ ਜਿਹੜੀ ਸਿਰ ਦੇ ਉੱਤੇ ਪੱਗ ਗੁਰੂ ਨੇ ਬਖਸ਼ੀ ਆ, ਜਿਹਦੇ ਲਈ ਭਾਈ ਤਾਰੂ ਸਿੰਘ ਵਰਗੇ ਦੀਆਂ ਸ਼ਹੀਦੀਆਂ ਹੋਈਆਂ, ਲੱਖਾਂ ਸ਼ਹੀਦੀਆਂ ਹੋਈਆਂ। ਇਹ ਪੰਥ ਦੀ ਵਫਾਦਾਰੀ ਲਈ ਹੈ। ਵਫਾਦਾਰੀਓਂ ਮੁੱਕਰੇ ਕੁੱਤੇ ਪਰਲੋ ਹੈ। ਕੁੱਤਿਓ ਵਫਾਦਾਰੀਆਂ ਤੇ ਆ ਜਾਓ, ਸਾਡੇ ਵਰਗੇ ਕੁੱਕਰ ਬਣੋ, ਵਫਾਦਾਰੀ ਕਰੋ ਪੰਥ ਦੀ। ਪੰਥ ਨੂੰ ਤੁਸੀਂ ਜੇ ਸੋਚੋ ਵੀ ਤੁਹਾਡੀਆਂ ਹਰਕਤਾਂ ਦੇ ਨਾਲ ਪੰਥ ਜਲੀਲ ਹੁੰਦਾ, ਨਹੀਂ, ਪੰਥ ਜਲੀਲ ਨਹੀਂ ਹੁੰਦਾ। ਪੰਥ ਬਹੁਤ ਉੱਤਮ ਹੈ, ਪੰਥ ਬਹੁਤ ਵੱਡਾ। ਪੰਥ ਦੀ ਡੈਫੀਨੇਸ਼ਨ ਸ਼ਾਇਦ ਮੈਂ ਦੇ ਹੀ ਨਾ ਸਕਾਂ। ਮੈਂ ਸਾਰੀ ਉਮਰ ਕਿਤਾਬਾਂ ਪੜ੍ਹਦਾ ਰਹਾ, ਮੈਂ ਸ਼ਾਇਦ ਪੰਥ ਦੀ ਡੈਫੀਨੇਸ਼ਨ ਨਾ ਦੇ ਸਕਾਂ। ਪਰ ਪੰਥ ਦੀ ਡੈਫੀਨੇਸ਼ਨ ਜਿਹੜੀ ਇਤਿਹਾਸ ਨੇ ਦਿੱਤੀ ਉਹ ਇਹ ਹੈ ਕਿ ਪੰਥ ਨੇ ਜੇ ਕਿਸੇ ਨੂੰ ਆਗੂ ਚੁਣਿਆ ਤਾਂ ਉਹ ਘੋੜੇ ਦੀ ਲਿੱਦ ਚੱਕਣ ਵਾਲੇ ਨਵਾਬ ਕਪੂਰ ਸਿੰਘ ਨੂੰ ਚੁਣਿਆ ਕਿ ਨਵਾਬ ਕਪੂਰ ਸਿੰਘ ਜੀ ਤੁਸੀਂ ਪੰਥ ਦੇ ਵਫਾਦਾਰ ਹੋ, ਤੁਸੀਂ ਪੰਥ ਦੀ ਸੇਵਾ ਕਰਦੇ ਹੋ। ਤੁਸੀਂ ਅੱਜ ਤੋਂ ਬਾਅਦ ਪੰਥ ਨੇ ਉੱਥੇ ਜ਼ਗੀਰਦਾਰੀਆਂ ਦੀਆਂ ਗਿਣਤੀਆਂ ਨਹੀਂ ਕੀਤੀਆਂ। ਪੰਥ ਨੇ ਨਹੀਂ ਦੇਖਿਆ ਕਿਹਦੇ ਕੋ ਕਿੰਨੇ ਏਕੜ ਜ਼ਮੀਨ ਆ, ਕਿਹਦੇ ਕੋ ਕਿੰਨੇ ਘੋੜੇ ਆ। ਸਮਝੋ ਮੇਰੀ ਗੱਲ ਨੂੰ, ਕਿਹਦੇ ਕੋ ਕਿੰਨੇ ਘੋੜੇ ਆ, ਕਿਹਦੇ ਕੋ ਕਿੰਨੀ ਜ਼ਮੀਨ ਆ, ਕਿਹਦੇ ਡੋਲਿਆਂ 'ਚ ਕਿੰਨੀ ਤਾਕਤ ਆ। ਪੰਥ ਨੇ ਨਹੀਂ, ਪੰਥ ਨੇ ਪਹਿਲ ਦਿੱਤੀ ਆ ਜਿਹੜਾ ਪੰਥ ਦੀ ਸੇਵਾ ਕਰਦਾ ਸੀ ਘੋੜਿਆਂ ਦੀ, ਨਵਾਬ ਕਪੂਰ ਸਿੰਘ। ਤੇ ਅਸ਼ਕੇ ਜਾਈਏ ਉਸ ਇਤਿਹਾਸਕ ਬਿਤਰਾਂਤ ਦੇ ਕਿ ਨਵਾਬ ਕਪੂਰ ਸਿੰਘ ਨੇ ਵੀ ਨਵਾਬੀ ਦਾ ਲੈ ਲਈ, ਪਰ ਇਸ ਸ਼ਰਤ ਤੇ ਕਿ ਮੈਂ ਜਿਹੜੀ ਪੰਥ ਦੀ ਸੇਵਾ ਆ ਨਾ, ਜਿਹੜੀ ਘੋੜਿਆਂ ਦੀ ਮੈਂ ਲਿੱਦ ਚੱਕਦਾ, ਮੇਰੀ ਇਹ ਜਿਹੜੀ ਰੋਜ਼ ਦੀ ਸੇਵਾ ਗੁਰੂ ਨੇ ਮੈਨੂੰ ਬਖਸ਼ੀ ਆ, ਮੇਰੇ ਤੋਂ ਉਹ ਨਹੀਂ ਖੋਣੀ ਵੀ ਤੂੰ ਹੁਣ ਨਵਾਬ ਬਣ ਗਿਆ ਤੇ ਤੂੰ ਘੋੜਿਆਂ ਦੀ ਲਿੱਦ। ਪਰ ਇੱਥੇ ਕੁਛ ਬੰਦੇ ਜਿਹੜੇ ਪੰਥ ਹੋਣ ਦਾ ਭੁਲੇਖਾ ਸਿਰਜੀ ਫਿਰਦੇ ਆਪਣੇ ਦਿਮਾਗ ਦੇ ਵਿੱਚ, ਉਹ ਤਾਂ ਯਾਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਵੀ ਤੂੰ ਤਾਂ ਤੇਰੇ ਕੋ ਸਰਮਾਏਦਾਰੀ ਨਹੀਂ, ਤੇਰੇ ਕੋ ਵੱਡੀ ਗੱਡੀ ਨਹੀਂ, ਜਾਂ ਤੇਰੇ ਕੋ ਵੱਡੀ ਟਰਾਂਸਪੋਰਟ ਨਹੀਂ, ਜਾਂ ਤੇਰੇ ਕੋ 5-7 ਯਾਰਡ ਨਹੀਂ, ਤੂੰ ਤਾਂ ਬੰਦਾ ਹੀ ਨਹੀਂ। ਪੰਥ ਬਹੁਤ ਉੱਤੇ ਇਹਨਾਂ ਚੀਜ਼ਾਂ ਤੋਂ। ਇਹ ਗਿਣਤੀਆਂ ਮਿਣਤੀਆਂ ਜਿਹੜੀਆਂ ਨਾ ਇਹਨਾਂ ਦੇ ਵਿੱਚ ਖਾਲਸਾ ਨਾ ਚਮਕੌਰ ਦੀ ਗੜੀ ਦੇ ਵਿੱਚ ਪਿਆ ਤੇ ਨਾ ਹਿੰਦੁਸਤਾਨ ਦੀ ਜਿਹੜੀ 4 ਟ੍ਰਿਲੀਅਨ ਦੀ ਇਕਨੋਮੀ ਚੱਕੀ ਫਿਰਦੇ ਆ ਉਹਦੇ ਅੱਗੇ ਝੁਕਿਆ। ਤੇ ਪੰਥ ਫਿਰ ਕੀ ਆ? ਪੰਥ ਉਹ ਆ ਜਿਹੜੇ ਨਸਲ ਕੁਸ਼ੀਆਂ ਕਰਨ ਵਾਲੇ ਘਰਾਂ ਚੋਂ ਕੱਢ ਕੇ ਫਿਰ ਸਜ਼ਾ ਯਾਫਤਾ ਕੀਤੇ। ਉਹ ਬੇਅੰਤੇ ਵਰਗਾ ਬੁੱਚੜ ਜਿਹੜਾ ਕਹਿੰਦਾ ਸੀ ਵੀ ਮੇਰੇ ਇਸ਼ਾਰੇ ਤੇ ਹੀ ਪੰਜਾਬ ਚੱਲੂਗਾ, ਪੰਥ ਨੇ
ਉਹਦਾ ਕੁਝ ਲੱਭਣ ਨਹੀਂ ਦਿੱਤਾ। ਉਹ ਪੰਥ ਹੈ ਭਾਈ ਦਿਲਾਵਰ ਸਿੰਘ। ਭਾਈ ਦਿਲਾਵਰ ਸਿੰਘ, ਉਹਦੀ ਸ਼ਹਾਦਤ ਨੂੰ ਯਾਦ ਕਰੋ ਤੇ ਆਪਣੇ ਗਿਰਿਆਵਾਨ ਦੇ ਵਿੱਚ ਝਾਂਕੋ ਕਿ ਅਸੀਂ ਭਾਈ ਦਿਲਾਵਰ ਸਿੰਘ ਦੇ ਨਾਂ ਦਾ ਜਿੰਦਾਬਾਦ ਦਾ ਨਾਰਾ ਲਾਉਣ ਦੇ ਕਾਬਲ ਹਾਂ। ਜੇ ਹਾਂ ਤਾਂ ਕਿਉਂ ਹਾਂ, ਜੇ ਨਹੀਂ ਆ ਤਾਂ ਕਿਉਂ ਨਹੀਂ। ਸੋ ਸਮਾਂ ਕਾਫੀ ਹੋ ਗਿਆ ਜੀ। ਤੁਸੀਂ ਸਾਰੇ ਸਾਡੇ ਨਾਲ ਜੁੜੇ, ਕਾਲਾਂ ਦਾ ਵੀ ਧੰਨਵਾਦ, ਤੇ ਪ੍ਰੋਗਰਾਮ ਸ਼ੇਅਰ ਵੀ ਕਰੋ ਤਾਂ ਕਿ ਇਹ ਸਾਡੀ ਜਿਹੜੀ ਨਿਮਾਣੀ ਜੀ ਕੋਸ਼ਿਸ਼ ਹੈ ਇਹ ਕਾਮਯਾਬ ਹੋ ਸਕੇ। ਅਖੀਰ ਦੇ ਵਿੱਚ ਅਰਦਾਸ ਇਹੀ ਹੈ ਕਿ ਫਰੀਦਾ ਬਾਰ ਭਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸ਼ਰੀਰੋ ਰੇ। ਧ੍ਰਿਗ ਲਾਹਣਤ ਆ ਉਸ ਸਰੀਰ ਦੇ ਉੱਤੇ ਜਿਹੜਾ ਕਿਸੇ ਬਗਾਨੇ ਦੇ ਦਰ ਦਾ ਕੁੱਤਾ ਬਣ ਕੇ ਬੈਠਾ। ਜੇ ਕੁੱਕਰ ਬਣਨਾ ਤਾਂ ਗੁਰੂ ਦੇ ਦਰ ਦੇ ਬਣੋ। ਕੱਲ ਨੂੰ ਇੱਕ ਵਾਰ ਫੇਰ ਨਵੇਂ ਮਹਿਮਾਨ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਆਪਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।